जी सारे दोस्तों ਨੂੰ जी आन हिस्ट्री लैक्चर सीरीज़ 2023 लैलपुर यंग हिस्टोरीयन क्लब ਦੀ ਸਟਾਰਟ ਹੋ ਚੁੱਕੀ ਹੈ ਔਰ ਇਹ ਪੰਜਾਬ ਨੂੰ ਲੈ ਕੇ ਜਿਸ ਤਰ੍ਹਾਂ ਅਸੀਂ ਸ਼ੁਰੂ ਤੋਂ ਹੀ ਟੁਰੇ ਹਾਂ ਔਰ ਆਪਣੀ ਬੋਲੀ ਦੇ ਵਿੱਚ ਸਾਰੀ ਹਿਸਟਰੀ ਨੂੰ ਅਸੀਂ ਕਲੈਕਟ ਕਰਨ ਦਾ ਕਾਰ ਕੀਤਾ ਹੋਇਆ ਔਰ ਅਸੀਂ ਇਸ ਕੋਸ਼ਿਸ਼ ਵਿੱਚ ਹਾਂ ਕਿ ਅਸੀਂ ਪੰਜਾਬ ਦੇ ਹਰ ਇੱਕ ਚੈਪਟਰ ਨੂੰ ਹਰ ਇੱਕ ਵਿਸ਼ੇ ਨੂੰ ਹਰ ਇੱਕ ਜਿਹਨੂੰ ਕਹਿੰਦੇ ਨੇ ਕਿ ਤਾਰੀਖ ਦੇ ਹਿੱਸੇ ਨੂੰ ਅਸੀਂ ਰਿਕਾਰਡ ਕਰ ਸਕੀਏ ਔਰ ਉਹਨਾਂ ਮੁਸਤਨਦ ਔਰ ਜਿਹਨੂੰ ਕਹਿ ਸਕਦੇ ਕਿ ਸਿੱਕਾਬੰਦ ਤਾਰੀਖਦਾਨ ਆਰਕੀਓਲੋਜਿਸਟ ਸੋਸ਼ੀਓਲੋਜਿਸਟ ਲਾਇਰ ਔਰ ਜਿਹੜੇ ਵੀ ਸਾਡੇ ਇਸ ਕੰਮ ਦੇ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਦਾ ਇੱਕ ਨਾਂ ਹੈ ਜਿਨ੍ਹਾਂ ਨੇ ਵਾਕਈ ਟੂਰੀ ਕੰਮ ਕੀਤਾ ਸੀ ਉਹਨਾਂ ਦੇ ਰਾਹੀਂ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਇਸ ਦਾ ਆਰ ਕਰਦੇ ਰਹੇ ਹਾਂ ਪਿਛਲੇ 2 ਸਾਲ ਤੋਂ ਅਸੀਂ ਇਹ ਕੰਮ ਜਿਹੜਾ ਕਰ ਰਹੇ ਹਾਂ ਆਨਲਾਈਨ ਔਰ ਇਸ ਤੋਂ ਪਹਿਲੇ ਜਦੋਂ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਫਿਜ਼ੀਕਲੀ ਆਪਣੇ ਪ੍ਰੋਗਰਾਮ ਕਰ ਰਿਹਾ ਸੀ ਉਹ ਅਲੱਗਾ ਤੋਂ ਹੈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਅੱਜ ਗੱਲ ਕਰੀਏ ਜਿਹੜੇ ਦੋਸਤ ਮੈਨੂੰ ਵੇਖ ਰਹੇ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਕਾਈਂਡਲੀ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਦੋਸਤ ਵੀ ਆ ਜਾਣ ਮੇਰਾ ਖਿਆਲ ਹੈ ਕਿ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਅਸੀਂ ਕਦੀ ਵੀ ਕੋਈ ਟੌਪਿਕ ਰਿਪੀਟ ਨਹੀਂ ਕੀਤਾ ਉਹਦੇ ਤੋਂ ਅੱਗੇ ਚੱਲੇ ਆ ਔਰ ਤਾਰੀਖ ਦੇ ਉਹ ਔਰਾਕ ਜਿਹੜੇ ਨੇ ਉਹ ਵਰਕੇ ਉਹ ਪੰਨੇ ਖੋਲੇ ਨੇ ਜਿਹੜੇ ਅੱਜ ਤੋਂ ਪਹਿਲਾਂ ਸਾਨੂੰ ਉਸ ਤਰ੍ਹਾਂ ਕਿਤਾਬਾਂ 'ਚ ਨਹੀਂ ਮਿਲਦੇ ਜਾਂ ਅਸੀਂ ਸਮਝ ਲਓ ਕਿ ਉਹਦੇ 'ਚ ਬਹੁਤ ਪਿੱਛੇ ਰਹਿ ਗਏ ਹਾਂ ਤੇ ਇਸੇ ਤਰ੍ਹਾਂ ਦਾ ਹੀ ਅੱਜ ਦਾ ਇੱਕ ਜਿਹੜਾ ਟੌਪਿਕ ਹੈ ਉਹ ਬੁੱਧਿਸਟ ਹੈਰੀਟੇਜ ਆਫ ਪੰਜਾਬ ਹੈ ਤੇ ਬੁੱਧਿਸਟਾਂ ਦਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਨਾਲ ਜੁੜਿਆ ਹੋਇਆ ਉਹਨਾਂ ਦਾ ਜਿਹੜਾ ਇਤਿਹਾਸ ਹੈ ਤਾਰੀਖ ਹੈ ਅੱਜ ਅਸੀਂ ਉਹਦੇ ਤੇ ਗੱਲਬਾਤ ਸੁਣਾਂਗੇ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਮੈਨੂੰ ਬੜੀ ਖੁਸ਼ੀ ਅੱਜ ਸਾਡੇ ਕਲੱਬ ਦਾ ਬੜਾ ਵੱਡਾ ਦਿਨ ਹੈ ਕਿ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਸਕਾਲਰ ਡਾਕਟਰ ਮੁਹੰਮਦ ਹਮੀਦ ਸਾਹਿਬ ਅੱਜ ਸਾਡੇ ਨਾਲ ਮੌਜੂਦ ਨੇ ਆਪ ਦਾ ਮੈਂ ਤਾਰਫ ਕਰਵਾਉਂਦਾ ਜਾਵਾਂ ਕਿ ਆਪ ਦੀ ਜਿਹੜੀ PhD ਉਹ ਗੰਦਾਰਾ ਆਰਟ ਵਿੱਚ ਉਹਨਾਂ ਨੇ ਯੂਨੀਵਰਸਿਟੀ ਆਫ ਫ੍ਰੀ ਯੂਨੀਵਰਸਿਟੀ ਆਫ ਬਰਲਿਨ ਤੋਂ ਕੀਤੀ ਹੈ ਇਸ ਤੋਂ ਬਾਅਦ ਅੱਜ ਕੱਲ ਇਹ ਚੇਅਰਮੈਨ ਨੇ ਡਿਪਾਰਟਮੈਂਟ ਆਫ ਆਰਕੀਓਲੋਜੀ ਯੂਨੀਵਰਸਿਟੀ ਆਫ ਪੰਜਾਬ ਲਾਹੌਰ ਦੇ ਔਰ ਇਸ ਦੇ ਨਾਲ ਅਗਰ ਇਹਨਾਂ ਦੇ ਕੰਮ ਦੀ ਗੱਲ ਕੀਤੀ ਜਾਏ ਤੇ ਇਹਨਾਂ ਨੇ ਲਗਭਗ ਯੂਰਪ ਔਰ ਬਾਕੀ ਸਾਰੇ ਮੁਲਕਾਂ ਦੇ ਵਿੱਚ ਆਪਣੇ ਰਿਸਰਚ ਆਰਟੀਕਲਸ ਪ੍ਰੈਜੈਂਟੇਸ਼ਨਸ ਔਰ ਕਾਨਫਰੰਸ ਦੇ ਥਰੂ ਜਾਣ ਆਣ ਇਹਨਾਂ ਦਾ ਇੱਕ ਤਰ੍ਹਾਂ ਦੀ ਸਾਡੀ ਇਹਨਾਂ ਦੀ ਸਾਂਝ ਵੀ ਹੈ ਕਿ ਇਹਨਾਂ ਦੇ ਆਉਣ ਨਾਲ ਇਹਨਾਂ ਨੇ ਲਾਇਲਪੁਰ ਜਿਸ ਤਰ੍ਹਾਂ ਸਾਡਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਹੈ ਇਸੇ ਤਰ੍ਹਾਂ ਹੀ ਇਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਡਾਕਟਰ ਅਹਿਮਦ ਹਸਨਦਾਨੀ ਸਾਹਿਬ ਸਾਡੇ ਬਹੁਤ ਵੱਡੇ ਆਰਕੀਓਲੋਜਿਸਟ ਸਨ ਹਿਸਟੋਰੀਅਨ ਸਨ ਉਹਨਾਂ ਦੇ ਨਾਂ ਦੀ ਇੱਕ ਲੈਕਚਰ ਸੀਰੀਜ਼ ਸ਼ੁਰੂ ਕੀਤੀ ਜਿਹਦੇ ਵਿੱਚ ਬਹੁਤ ਹੀ ਕਮਾਲ ਇਹਨਾਂ ਨੇ ਜਿਹੜੀ ਹੈ ਉਹ ਲੈਕਚਰ ਸੀਰੀਜ਼ ਸ਼ੁਰੂ ਕੀਤੀ ਇਹਦੇ ਨਾਲ BS ਪ੍ਰੋਗਰਾਮ ਹੋਏ ਐਮਫਿਲ ਇਹਨਾਂ ਪ੍ਰੋਗਰਾਮਸ ਨੂੰ ਅੱਗੇ ਵਧਾਇਆ ਉਹਦੇ ਨਾਲ ਇਹਨਾਂ ਨੇ ਬਹੁਤ ਸਾਰੇ ਨਵੇਂ ਆਪਣੇ ਨਾਲ ਫੈਕਲਟੀ ਮੈਂਬਰ ਜੋੜੇ ਜਿਹਦੇ ਸਾਡਾ ਦੋਸਤ ਅਜ਼ੀਮ ਵੀ ਹੈ ਔਰ ਇਸ ਤਰ੍ਹਾਂ ਹੀ ਮੈਂ ਸਮਝਣਾ ਕਿ ਉਹਨਾਂ ਨੇ ਜਿਹੜਾ ਕੰਮ ਕੀਤਾ ਖਾਸ ਕਰ ਉਹਨਾਂ ਦਾ ਜਿਹੜਾ ਕਹਿ ਲਓ ਕਿ ਤੁਸੀਂ ਮੇਜਰ ਕੰਮ ਜਿਹੜਾ ਹੈ ਉਹਨਾਂ ਦਾ ਅੱਜ ਕੱਲ ਜਿਹੜਾ ਪੂਰੀ ਦੁਨੀਆ 'ਚ ਅਸੀਂ BBC ਦੀ ਗੱਲ ਕਰ ਲਈ ਅਸੀਂ ਵਾਇਸ ਆਫ ਅਮਰੀਕਾ ਦੀ ਗੱਲ ਕਰੀਏ DW TV ਦੀ ਗੱਲ ਕਰੀਏ ਜਾਂ ਸਾਡੇ ਸਾਰੇ ਅਖਬਾਰਾਂ ਦੀ ਗੱਲ ਕਰੀਏ ਉਹਦੇ ਵਿੱਚ ਸਭ ਤੋਂ ਨੰਬਰ 1 ਜਿਹੜੀ ਸਟੋਰੀ ਉਹਨਾਂ ਦੀ ਚੱਲ ਰਹੀ ਹੈ ਔਰ ਵਾਕਈ ਰੀਅਲੀ ਇੱਕ ਬਹੁਤ ਅਹਿਮ ਉਹਨਾਂ ਦੀ ਅਚੀਵਮੈਂਟ ਸੀ ਕਿ ਜਿਹੜੇ ਉਹਨਾਂ ਨੇ ਦੁਬਾਰਾ ਖੁਦਾਈਆਂ ਕੀਤੀਆਂ ਔਰ ਉੱਥੋਂ ਉਹਨਾਂ ਨੇ ਬੁੱਧਿਸਟ ਟ੍ਰੇਸ ਜਿਹੜੇ ਨੇ ਬੁੱਧਿਸਤਾਨ ਦੇ ਜਿਹੜਾ ਤਲਕ ਪੰਜਾਬ ਨਾਲ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਬਾਕੀ ਗੱਲਬਾਤ ਅਸੀਂ ਜਿਹੜੀ ਹੈ ਉਹ ਡਾਕਟਰ ਸਾਹਿਬ ਤੋਂ ਹੀ ਸੁਣਾਂਗੇ ਤੇ ਮੈਂ ਉਹਨਾਂ ਨੂੰ ਦਰਖਾਸਤ ਕਰਾਂਗਾ ਕਿ ਉਹ ਸਾਡੇ ਨਾਲ ਸਕਰੀਨ ਤੇ ਆਣ ਔਰ ਅੱਜ ਦੀ ਜਿਹੜੀ ਗੱਲਬਾਤ ਹੈ ਅੱਜ ਦਾ ਪ੍ਰੋਗਰਾਮ ਜਿਹੜਾ ਉਹਨੂੰ ਅੱਗੇ ਚਲਾਉਣ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਅਸਲਾਮ ਵਾਲੇਕੁਮ ਜੀ ਸਾਰੇ ਸੁਣਨ ਵਾਲੇ ਭਾਈਆਂ ਨੂੰ ਤੇ ਬਹੁਤ ਸ਼ੁਕਰੀਆ ਡਾਕਟਰ ਤੌਹੀਦ ਸਾਹਿਬ ਬੜੀ ਮਿਹਰਬਾਨੀ ਤੁਹਾਡੀ ਤੁਸੀਂ ਬੜੇ ਪਿਆਰ ਨਾਲ ਬੁਲਾਇਆ ਤੇ ਮੇਰਾ ਮਾਣ ਕੀਤਾ ਹੈ ਬੜੀ ਮਿਹਰਬਾਨੀ ਤੁਹਾਡੀ ਸਰ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਆਏ ਔਰ ਮੈਂ ਅੱਗੇ ਆਪਣੀ ਵਿਊਵਰ ਦੇ ਨਾਲ ਜਿਹੜੇ ਸਾਡੇ ਦੋ ਸਟੂਡੈਂਟ ਬੈਠੇ ਨੇ ਗੱਲ ਕਰ ਰਿਹਾ ਸੀ ਕਿ ਮੈਂ ਹਿਸਟੋਰੀਅਨਸ ਔਰ ਆਰਕੀਓਲੋਜਿਸਟ ਦੇ ਤੌਰ ਤੇ ਸਰ ਨੂੰ ਵੇਖਿਆ ਲੇਕਿਨ ਉਨਾ ਹੀ ਪਿਆਰ ਕਰਨ ਨਾਲ ਆਪਣੀ ਬੋਲੀ ਨਾਲ ਵੀ ਵੇਖਿਆ ਹਮੇਸ਼ਾ ਉਹ ਆਪਣੀ ਬੋਲੀ 'ਚ ਗੱਲ ਕਰਨਗੇ ਔਰ ਉਹਦੇ ਨਾਲ ਕਰਨਗੇ ਤੇ ਸਰ ਅੱਜ ਦੀ ਸਕਰੀਨ ਸਰ ਤੁਹਾਡੇ ਕੋਲ ਤੇ ਅਸੀਂ ਹੁਣ ਤੁਹਾਡੀ ਗੱਲਬਾਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਬੜਾ ਹੀ ਚੰਗਾ ਲੱਗਿਆ ਤੁਹਾਡੇ ਨਾਲ ਜੁੜ ਕੇ ਮੈਂ ਵਕਤਨ ਫਵਕਤਨ ਤੁਹਾਡੇ ਪ੍ਰੋਗਰਾਮ ਦੇਖਦਾ ਰਹਿਣਾ ਵਾਂ ਤੇ ਜਿਸ ਤਰ੍ਹਾਂ ਤੁਸੀਂ ਆਪਣੇ ਸ਼ੁਰੂਆਤੀ ਬਿਆਨੀਏ 'ਚ ਦੱਸਿਆ ਹੈ ਕਿ ਤੁਸੀਂ ਕੋਈ ਵੀ ਟੌਪਿਕ ਰਿਪੀਟ ਨਹੀਂ ਕੀਤਾ ਤੇ ਇਹ ਇੱਕ ਅੱਛੇ ਫੋਰਮ ਦੀ ਨਿਸ਼ਾਨੀ ਹੁੰਦੀ ਹੈ
ਤੇ ਉਸ ਤੋਂ ਬਾਅਦ ਇਹ ਉਹਦੇ ਆਰਗੇਨਾਈਜ਼ਰ ਦੀ ਜਿਹੜੀ ਇਹ ਸਭ ਤੋਂ ਵੱਡੀ ਖੂਬੀ ਹੁੰਦੀ ਹੈ ਕਿ ਉਹ ਆਪ ਕਿੰਨਾ ਮਲਟੀ ਟੈਲੈਂਟਡ ਹੈ ਤੇ ਉਹ ਆਪ ਕਿੰਨਾ ਤਾਰੀਖ ਦੇ ਹਵਾਲੇ ਨਾਲ ਸੋਚਦਾ ਹੈ। ਤੁਹਾਡਾ ਜਿਹੜਾ ਅੱਜ ਦਾ ਟੌਪਿਕ ਹੈ ਤੁਸੀਂ ਜਿਹੜਾ ਮੈਨੂੰ ਦਿੱਤਾ ਹੈ, ਆਫ ਕੋਰਸ ਇਹ ਮੇਰੇ ਦਿਲ ਦੇ ਬੜੇ ਕਰੀਬ ਹੈ। ਤੇ ਤੁਸੀਂ ਚੂੰਕਿ ਪੰਜਾਬ ਤੇ ਕੰਮ ਕਰ ਰਹੇ ਹੋ ਤੇ ਮੈਂ ਵੀ ਇਸ ਧਰਤੀ ਦਾ ਬਸਿੰਦਾ ਵਾਂ, ਮੈਂ ਉਹਨੂੰ ਸਨ ਆਫ ਸੋਇਲ ਕਹਿਣਾ ਵਾਂ ਤੇ ਮੈਂ ਇਸ ਚੀਜ਼ ਤੇ ਬਿਲੀਵ ਕਰਨਾ ਵਾਂ ਕਿ ਮੇਰੀ ਧਰਤੀ, ਮੇਰੀ ਤਾਰੀਖ ਤੇ ਮੇਰਾ ਹੈਰੀਟੇਜ ਤੇ ਮੇਰਾ ਆਰਟ ਤੇ ਮੇਰੀ ਸਕਾਫਤ ਉਹਨੂੰ ਸਹੀ ਤਰੀਕੇ ਨਾਲ ਇੰਟਰਪ੍ਰੇਟ ਕਰਨ ਦਾ ਜਿਹੜਾ ਫਨ ਮੇਰੇ ਕੋਲ ਹੈ ਉਹ ਸ਼ਾਇਦ ਕਿਸੇ ਦੂਸਰੇ ਬੰਦੇ ਕੋਲ ਨਹੀਂ ਹੋਏਗਾ। ਇਹ 'ਚ ਕੋਈ ਸ਼ੱਕ ਨਹੀਂ ਕਿ ਲੋਕਾਂ ਨੇ ਬਹੁਤ ਕੰਮ ਕੀਤਾ ਹੈ। ਅਸੀਂ ਭਾਵੇਂ ਵੈਸਟ ਦੀ ਤਰਫ ਵੇਖੀਏ ਕਿ ਕਿੰਨੇ ਕਿੰਨੇ ਟਰੈਵਲਰ ਵੀ ਨੇ, ਹਿਸਟੋਰੀਅਨ ਵੀ ਨੇ, ਲੇਕਿਨ ਉਹਨਾਂ ਨੇ ਆਪਣੀ ਨਜ਼ਰ ਦੇ ਨਾਲ ਸਾਡੀ ਤਾਰੀਖ ਲਿਖੀ ਹੈ। ਬਹੁਤ ਸਾਰੀ ਐਸੀਆਂ ਚੀਜ਼ਾਂ ਨੇ ਜਿਨ੍ਹਾਂ 'ਚ ਮੈਂ ਐਗਰੀ ਨਹੀਂ ਕਰਦਾ ਬੀਇੰਗ ਆਰਕੀਓਲੋਜਿਸਟ ਹੋਣ ਦੇ ਨਾਤੇ, ਤੇ ਮੈਂ ਸਮਝਣਾ ਵਾਂ ਕਿ ਇਹ ਸਾਡਾ ਫਰਜ਼ ਹੈ ਕਿ ਸਾਨੂੰ ਆਪਣੀ ਤਾਰੀਖ ਨੂੰ ਆਪਣੇ ਅਲਫਾਜ਼ ਦੇ ਵਿੱਚ ਆਪ ਬਿਆਨ ਕਰਨਾ ਚਾਹੀਦਾ ਹੈ ਤੇ ਆਪਣੀ ਮਾਦਰ ਜਿਹੜੀ ਸਾਡੀ ਮੂੰਹ ਬੋਲੀ ਹੈ ਉਹਦੇ ਵਿੱਚ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਜਿਹੜੀ ਸਾਡੀ ਮਾਦਰੀ ਜ਼ੁਬਾਨ ਪੰਜਾਬੀ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਤਾਰੀਖ ਹੈ ਉਹ ਪੰਜਾਬੀਆਂ ਦੇ ਮੂੰਹ ਤੋਂ ਤੇ ਪੰਜਾਬੀ ਜਿਹੜੇ ਨੇ ਉਹ ਆਪਣੇ ਤਜਰਬੇ ਦੀ ਬੁਨਿਆਦ ਤੇ ਆਪਣੇ ਫੀਲਡ ਵਰਕ ਦੀ ਬੁਨਿਆਦ ਤੇ ਉਹ ਸਾਹਮਣੇ ਲੈ ਕੇ ਆ ਰਹੇ ਨੇ ਤੁਹਾਡੇ ਪਲੇਟਫਾਰਮ ਦੇ ਥਰੂ। ਬੀਇੰਗ ਆਰਕੀਓਲੋਜਿਸਟ ਮੇਰੇ ਵਾਸਤੇ ਇਹ ਬੜੀ ਇੱਜ਼ਤ ਦੀ ਗੱਲ ਹੈ ਕਿ ਮੈਂ ਉਹਦੇ ਤੇ ਜੁੜਿਆ ਵਾਂ ਤੇ ਮੈਂ ਆਰਕੀਓਲੋਜਿਸਟ ਹੋਣ ਦੇ ਨਾਤੇ ਆਪਣੀ ਪੰਜਾਬ ਦੀ ਜਿਹੜੀ ਤਾਰੀਖ ਹੈ ਉਹਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਵਾਂ। ਤੇ ਕਿਉਂਕਿ ਮੇਰਾ ਤਾਲੁਕ ਜਿਹੜਾ ਹੈ, ਮੇਰਾ ਫੀਲਡ ਹੈ ਉਹ ਬੁੱਧਿਸਟ ਜਾਂ ਬੁੱਧਿਸਟ ਹੈਰੀਟੇਜ ਜਾਂ ਬੁੱਧਿਸਟ ਹਿਸਟਰੀ ਦੇ ਨਾਲ ਹੈ ਤੇ ਮੈਂ ਸਭ ਤੋਂ ਪਹਿਲੇ ਤੇ ਇਹ ਕਹਾਂਗਾ ਕਿ ਅਗਰ ਅਸੀਂ ਇੰਡੀਆ ਤੇ ਪਾਕਿਸਤਾਨ ਦੀ ਤਾਰੀਖ ਨੂੰ ਲੈ ਕੇ ਚੱਲੀਏ ਤੇ ਸਭ ਤੋਂ ਪਹਿਲੇ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਜਿਹੜੀ ਸਾਡੀ ਤਾਰੀਖ ਹੈ ਪੰਜਾਬ ਦੀ, ਮੈਂ ਉਹਨੂੰ ਕਹਿਣਾ ਵਾਂ ਆਰਕੀਓ ਹਿਸਟੋਰੀਕਲ ਪ੍ਰੋਫਾਈਲ, ਉਹ ਹਜੇ ਕੱਟੀ ਹੋਈ ਹੈ। ਉਹਦੇ 'ਚ ਬੜੇ ਗੈਪ ਨੇ, ਬੜੇ ਉਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਹਜੇ ਐਸੇ ਮੁਕਾਮ ਨੇ ਜਿਹੜੇ ਭੁੱਲੇ ਹੋਏ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਕੋਈ ਪਤਾ ਨਹੀਂ। ਸਾਨੂੰ ਪਤਾ ਹੈ ਕਿ ਪੰਜਾਬ ਦੀ ਧਰਤੀ ਤੇ ਸਾਨੂੰ ਸਭ ਤੋਂ ਪਹਿਲਾਂ ਸਟੋਨ ਕਲਚਰ ਮਿਲਦਾ ਹੈ ਜਿਹੜਾ ਪੋਟਵਾਰ ਦੇ ਇਲਾਕੇ ਦੇ ਵਿੱਚ ਹੈ, ਉਹ ਕਈ ਲੱਖ ਪਿੱਛੇ ਜਾਂਦਾ ਹੈ। ਉਹਦੇ ਬਾਅਦ ਸਾਨੂੰ ਪਤਾ ਹੈ ਕਿ ਸਾਡੇ ਕੋਲ ਹੜੱਪਾ ਦੀ ਤਹਿਜ਼ੀਬ ਹੈ ਜਿਹਨੂੰ ਅਸੀਂ ਵਾਦੀ ਸਿੰਧ ਦੀ ਤਹਿਜ਼ੀਬ ਵੀ ਕਹਿੰਦੇ ਹਾਂ। ਸਾਡੇ ਕੋਲ 7 ਦਰਿਆ ਨੇ, ਧਰਤੀ 7 ਦਰਿਆਵਾਂ ਦੀ ਸਪਤਾ ਸਿੰਧੂ ਜਿਹਨੂੰ ਕਿਹਾ ਗਿਆ ਹੈ। ਲੇਕਿਨ ਇਹ ਸਭ ਦੇ ਬਾਵਜੂਦ ਅਸੀਂ ਹਜੇ ਤੱਕ ਆਪਣੀ ਜਿਹੜੀ ਤਾਰੀਖ ਹੈ ਜਿਹੜੀ ਪੰਜਾਬ ਦੀ ਉਹਦੀ ਕੋਈ ਲਾਈਨ ਨਹੀਂ ਬਣਾ ਸਕੇ, ਉਹਦੀ ਕੋਈ ਤਰਤੀਬ ਨਹੀਂ ਬਣਾ ਸਕੇ। ਸਾਨੂੰ ਇਹ ਤਾਂ ਪਤਾ ਹੈ ਕਿ ਇੱਥੇ ਸਟੋਨ ਏਜ ਕਲਚਰ ਮਿਲਦਾ ਹੈ, ਸਾਨੂੰ ਇਹ ਤਾਂ ਪਤਾ ਹੈ ਕਿ ਵਾਦੀ ਸਿੰਧ ਦੀ ਤਹਿਜ਼ੀਬ ਮਿਲਦੀ ਹੈ, ਸਾਨੂੰ ਇਹ ਤਾਂ ਪਤਾ ਹੈ ਕਿ ਇੱਥੇ ਆਰੀਅਨ ਵੀ ਆਏ ਨੇ, ਸਾਨੂੰ ਇਹ ਪਤਾ ਹੈ ਕਿ ਇੱਥੇ ਵੈਦਿਕ ਸਿਵਲਾਈਜੇਸ਼ਨ ਵੀ ਇੱਥੇ ਬਣੀ। ਆਰੀਅਨ ਨੇ ਇੱਥੇ ਆ ਕੇ ਹੀ ਆਪਣੀ ਖਾਨਾ ਬਦੋਸ਼ ਵਾਲੀ ਜਿਹੜੀ ਜ਼ਿੰਦਗੀ ਹੈ ਉਹਨੂੰ ਖੈਰਬਾਦ ਕਿਹਾ ਤੇ ਇੱਥੇ ਆ ਕੇ ਉਹ ਸੈਟਲ ਲਾਈਫ ਇਖਤਿਆਰ ਕਰ ਗਏ। ਸਾਨੂੰ ਇਹ ਤਾਂ ਪਤਾ ਹੈ ਕਿ ਇਹੋ ਧਰਤੀ ਹੈ ਜਿੱਥੇ ਰਿਗ ਵੇਦਾ ਜਾਂ ਵੇਦਾਂ 'ਚ ਲਿਖੀਆਂ ਗਈਆਂ। ਸਾਨੂੰ ਇਹ ਵੀ ਪਤਾ ਹੈ ਕਿ ਇੱਥੇ ਇਰਾਨੀਅਨ ਵੀ ਆਏ, ਸਾਨੂੰ ਇਹ ਵੀ ਪਤਾ ਹੈ ਕਿ ਇੱਥੇ ਅਲੈਗਜ਼ੈਂਡਰ ਦੀ ਗ੍ਰੇਟ ਵੀ ਆਇਆ ਤੇ ਉਹਦੇ ਨਾਲ ਜਿਹੜੇ ਹਿਸਟੋਰੀਅਨ ਸਨ ਉਹਨਾਂ ਨੇ ਬਕਾਇਦਾ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਕੀ ਕੀ ਦੇਖਿਆ। ਤੇ ਅਸਲ 'ਚ ਪੰਜਾਬ ਦੇ ਹੀ ਉਹ ਬਹਾਦਰ ਕਬਾਇਲ ਸਨ ਜਿਨ੍ਹਾਂ ਨੇ ਉਹਨੂੰ ਬਕਾਇਦਾ ਲੜਾਈ ਦਾ ਸਾਹਮਣਾ ਅਗਰ ਉਹਨੂੰ ਕਰਨਾ ਪਿਆ ਹੈ ਤੇ ਉਹ ਪੰਜਾਬੀਆਂ ਦੇ ਸਾਹਮਣੇ ਹੀ ਕਰਨਾ ਪਿਆ ਹੈ। ਮੈਂ ਉਹਨਾਂ ਨੂੰ ਕਹਿਣਾ ਵਾ ਕਿ ਪੰਜਾਬ ਦੇ ਗਯੂਰ ਕਬਾਇਲ ਜਿਨ੍ਹਾਂ ਵਿੱਚ ਖੋਖਰ ਨੇ, ਜਿਨ੍ਹਾਂ ਵਿੱਚ ਆਵਾਨ ਨੇ, ਜਿਨ੍ਹਾਂ ਵਿੱਚ ਗੱਖੜ ਨੇ, ਠੀਕ, ਇਹ ਸਾਰੇ ਉਹ ਲੋਕ ਨੇ। ਜਾਂ ਮਲੋਈ ਇੱਕ ਟਰਾਈਬ ਹੈ, ਇਹ ਸਾਰਾ ਸਾਡਾ ਮੁਲਤਾਨ ਦਾ ਇਲਾਕਾ, ਸ਼ੋਰਕੋਟ ਦਾ ਇਲਾਕਾ, ਇੱਥੇ ਆ ਕੇ ਜਦੋਂ ਅਲੈਗਜ਼ੈਂਡਰ ਆਇਆ ਹੈ ਤੇ ਖੁੱਲੇ ਮੈਦਾਨ 'ਚ ਜਦੋਂ ਸਾਹਮਣੇ ਲੜਾਈ ਹੋਈ ਹੈ ਤੇ ਫਿਰ ਪੰਜਾਬੀਆਂ ਨੇ ਆਪਣੀ ਧਰਤੀ ਦਾ ਜਿਹੜਾ ਕਰਜ਼ ਹੈ ਉਹ ਅਦਾ ਕੀਤਾ ਹੈ, ਆਪਣਾ ਲਹੂ ਦਿੱਤਾ ਇਸ ਧਰਤੀ ਨੂੰ ਤੇ ਆਪਣੀ ਧਰਤੀ ਨੂੰ ਬਚਾਇਆ ਹੈ। ਤੇ ਜਦੋਂ ਬਚਾਇਆ ਆਪਣੀ ਧਰਤੀ ਨੂੰ ਤੇ ਫਿਰ ਉਹਨੂੰ ਵਾਪਸ ਜਾਣ ਤੇ ਮਜਬੂਰ ਕੀਤਾ ਹੈ। ਇਹਦੇ ਬਾਅਦ ਅਸੀਂ ਦੇਖਦੇ ਹਾਂ ਕਿ ਬੜੇ ਅਦਵਾਰ ਆਉਂਦੇ ਨੇ, ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਗਰ ਕਿਸੇ ਕਰਨੋਲੋਜੀ ਵਿੱਚ ਲੈ ਕੇ ਆਉਣਾ ਚਾਹੀਏ ਤੇ ਫਿਰ ਅਸੀਂ ਵੇਖਦੇ ਹਾਂ ਕਿ ਇਹਦੇ ਵਿੱਚ ਬਹੁਤ ਵੱਡੇ ਵੱਡੇ ਗੈਪ ਨੇ।
जिस तरह कि मैं पहले कहा कि आर्कियो हिस्टोरिकल प्रोफाइल जी है वो हजे तक साड़ी बनी नहीं हुई। इंडस वैली बनी, उसके बाद आर्यन आ गए, आर्यन तो बाद वेदा का जिमें दौर है तो अखमीन दौर है, कुछ 600-700 साल का एक बहुत बड़ा गैप है। बहुत बड़े डार्क पीरियड ने पंजाब की हिस्टरी के जिहड़ी कि सानू नहीं मिलते पे। वो साडा काम है, आर्कियोलॉजिस्ट का काम है, हिस्टोरीयन का काम है कि असी वो करिए ताकि असी लोगों के सामने अपनी जी तारीख है वो बेहतर तरीके नाल सामने पेश कर सकीए। हड़प्पा इत्थे आबाद होया, हड़प्पा तबाह भी होया, लेकिन वो फिर लोग कित्थे चले गए। उसके बाद आर्यन आए ने, आर्यन की आबादियां कित्थे ने, अगर वो इत्थे रह ने तो उन्होंने पिंड, उन्होंने शहर, उन्होंने कल्चर कित्थे आ, उन्होंने कह लो कि कब्रस्तान कित्थे ने या उन्होंने छड़ियां हुई चीज़ां कित्थे ने। इस तरह ही ये बहुत लंबी तारीख है जिहड़ी कि सानू मिलती है, जिहड़ी कि हजे तक मिसिंग है। यो ही धरती है जिथे ये सब लोग आए। तो मैं हमेशा कहना वहाँ कि पंजाब की धरती, पंजाब के लोग, इन्हें हमेशा ही लोगों को वेलकम किया है। इन्होंने बड़े खुले दिल के नाल वेलकम किया है। इन्नियां इन्वेजन शायद ही किसी इलाके ते होईयां होण जिन्नियां साडी पंजाब की धरती ते होईयां ने। मैं तो पॉजिटिव चीज़ भी एक पॉजिटिव चीज़ भी देखना वा कि लोग आए ने, उन्होंने साडी जमीन, साडा क्लाइमेट, साडी एग्रीकल्चर ते दरियावां की जी धरती है, 7 दरियावां की, उन्होंने आइडियल समझा तो इत्थे आके वो आबाद हो गए। उन्होंने अपनी जिंदगी इत्थे गुजारी। जिन्ने भी लोग आए वो नाल अपना कल्चर भी लैके आए, वो नाल अपना आर्कीटैक्चर भी लैके आए, वो अपनी जुबान भी लैके आए, वो अपनी नस्ल भी लैके आए। सारियां दी सारियां इत्थे आके लोकल सोसाइटी दे नाल मर्ज हो गई। अज सानू जिन्नी तुसी कहो कि रिचनेस, जिन्ना जरखेज इलाका कल्चर के हवाले नाल पंजाब मिलता है, शायद ही वो कोई इलाका होवे। ते वो लोग जिहड़े आए, असी उन्हां दीयां चीज़ां नू एब्जॉर्व भी किया ते वो साडे कल्चर का हिस्सा भी बनिया। इहदे बावजूद असी अपनी कोई जिहड़ी शनाख्त है या हिस्टोरिकल या आर्कियोलॉजिकल शनाख्त है उन्होंने असी अजे तक पूरी तरह सामने नहीं लैके आ सके। जैसा कि मैं पहले कहा कि ये सब लोग ने इत्थे आके रह ने। सानू भी पता है कि मेनेंडर भी इत्थे आया है। जदों मेनेंडर आया, ग्रीक तो बाद जो इंडो ग्रीक रूलर ने, मेनेंडर एक बादशाह सी, उन्हें इत्थे राज किया। सानू ये पता है, जैसा कि मैं पहले जिक्र किया है कि सिकंदर आजम जदों इस इलाके आया या वो अपना रास्ता इख्तियार कर रहा सी, ते जिहड़ी भी वो जिस इलाके में फतह करता सी उत्थे अपना गवर्नर एक बिठा दिंदा सी। भावें अफगानिस्तान है, भावें बैक्टीरिया है, भावें साडा अपना पंजाब या कोई भी ऐसा इलाका है। कोई लोग उहदे नाल मिल भी जाते सन, कई लोग उहदे नाल मुकाबला भी करते सन। साडे कोल पोरस की हिस्टरी भी है, ठीक है, असी जानने कि पोरस ने की किया। साडे कोल राजा अंबी भी है जिन्हें उहदे नाल डायलॉग भी किया। ये सब चीज़ां ने वो साडे सामने ने। ते जिहड़े उन्हें गवर्नर छड्डे या जिहड़े लोग छड्डे या कह लो कि अपनी मर्जी नाल रह गए, इत्थे रह गए, वो फिर इत्थे दे गवर्नर भी बन गए, इत्थे दे राजा भी बन गए। उन्हां राजियां विचों एक राजा सी जिंदा नाम सी मेनेंडर। मेनेंडर जिहड़ा सी जदों इत्थे आबाद हुकूमत कर रहा सी ते उस दौरान इस इलाके दे विच 3 तरह दियां रिलीजियस मूवमेंट्स, मैं उन्होंने रिलीजन का नाम नहीं कहांगा, मैं उन्होंने सोशल मूवमेंट कहांगा। वो सोशल मूवमेंट 3 सन, एक ब्राह्मणिज्म सी, एक जैनिज्म सी ते एक हिंदूइज्म सी। इन्हां तिन्हां दे विचों जिहड़ा मशहूर होया वो बुद्धमत सी। बुद्धमत इन्ना मशहूर होया कि उहदी जिहड़ी आवाज़ है, उहदी जिहड़ी गूंज है, वो मेनेंडर की कोर्ट तक भी जाके पहुँच गई। तो मेनेंडर ने जो वेख्या कि उहदी राया का एक बहुत बड़ा जिहड़ा हिस्सा है वो बुद्धिज़्म नू करदा है, तो वो आहिस्ता आहिस्ता इस मजहब दे विच उहदी दिलचस्पी पैदा हुई। जिस तरह कि असी देखने कि दिलचस्पी पैदा हुंदी है अशोक दी।
इस तरह मनिंदर की भी दिलचस्पी पैदा हुई तो उन्हें इस मजहब के बारे जानना शुरू किया तो उन्हें फिर अपनी कोर्ट के एक बुद्धिस्ट मॉन्क कह लो उन्हें डायलॉग किया। एक किताब भी छपी है जिनका नाम है क्वेश्चन ऑफ मिलिंदी पना। उस किताब के डायलॉग किया तो कहा जाता है कि उस डायलॉग तो बाद कन्विंस हो गया तो फिर वो बुद्धिस्ट बन गया। हुण डायलॉग जिथे होया है वो बड़ी इंपॉर्टेंट जगह है क्योंकि उस दौर दे विच जैसा कि मैं कहा है कि उन्हों का कोई बादशाह या कोई रूलिंग बंदा इत्थे रहिंदा सी या राजा उन्हें कह सकते हो, ज़ाहिर वो कैपिटल सिटी विच रहिंदा सी। वो जो डायलॉग होया है वो कैपिटल सिटी विच होया है जिन्होंने असीं कहने हैं साकाला। हो सकता है कुछ लोग इस नाम तो वाकिफ ना होण या majority इस नाम तो वाकिफ ना होए। इन्हूं मैं सादा लफाज कह दिना वा कि वो सियालकोट सी, जिहड़ा मौजूदा सियालकोट है ये बाकायदा उत्थे डायलॉग होया है तो उन्होंने ग्रीक लैंगुएज दे विच साकाला कहंदे सन। ये चीज़ शो करती है कि वो जगह बड़ी इंपॉर्टेंट सी, वो लोग बड़े इंपॉर्टेंट सी, ये रिलीजन बड़ा इंपॉर्टेंट सी। ਇਹਦੇ ਨਾਲ जुड़ती हुई मैं ਤੁਹਾਨੂੰ ਇਹ ਗੱਲ ਕਵਾਂਗਾ कि जिन्ने भी पुराने मजहब ने ਈਵਨ कि ਉਹਦੇ ਵਿੱਚ ਅਸੀਂ अगर सिखिज्म ਨੂੰ भी इन्वॉल्व कर लीए, मेरा अपना ख्याल है कि पंजाब की धरती है ਉਹਦੇ ਵਿੱਚ एक जगह है जिंदा नाम है टिल्ला जोगियां। बहुत सारे लोग मेरे दोस्त उस जगह ਨੂੰ ਜਾਣਦੇ भी होणगे, नहीं जानते तो जरूर ਉਹਨੂੰ ਤੁਸੀਂ सर्च करना। ਇਹ ਉਹੀ जगह है जिथे मेरे ख्याल ਦੇ ਵਿੱਚ जोग लैन की इब्तदा हुई है। The concept of meditation actually started from that particular site. This is my opinion as an archaeologist. ये मेरा ख्याल है, ये मेरा मफरूज़ा है क्योंकि असी जानने हाँ कि हर मजहब दे विच मैडिटेशन का बड़ा कंसैप्ट है तो मैडिटेशन वास्ते उन्होंने सुकून की जिंदगी चाहिए, सुकून का माहौल चाहिए है। वो माहौल अगर पंजाब दे विच तुसीं वेखोगे तो तुहानूं जाके मिलेगा वो पहाड़ियां दे उपर ते साल ट्रेन की पहाड़ियां की अगर गल करिए इस चेन दे विच टिल्ला जोगियां की जिहड़ी हाइट है वो सब तो ज़्यादा है। ये वो जगह है जिथे अगर खुदाई की जाए तो सानू बुद्ध मत की तारीख भी मिलेगी, सानू जैन मत की तारीख भी मिलेगी, सानू इत्थे हिंदू मत की तारीख भी मिलेगी, सानू इत्थे सिखिज्म की तारीख भी मिलेगी ते सानू इत्थे मुसलमानों की तारीख भी मिलेगी। जिहड़े भी लोग ने जिहड़े भी ईवन कि बाबा गुरु नानक के बारे भी कहा जाता कि वह भी उत्थे गए सन ते पंजाबी दे विच भी एक कहा जाता एक कहावत है कि जदों रांझा जो जोग लैन गया है तो वह जोगियां नूं गया है, जोगियां दे कोल गया है। वो जोगी कित्थे रहिंदे सी, वो टिल्ला जोगियां ते रहिंदे सी। अज भी अगर तुसीं उत्थे जांदे हो तो उस रास्ते उत्ते एक तख्त बनया होया है या एक जगह है जिन्हों रांझे दे नाल मनसूब किया जाता है कि यह वो जगह सी जिथे रांझे ने अपने कन पड़वाए। वो गल तुसीं सुनी होएगी, पाइयां मुंदरां ते कन लै चीर, हीरे नी रांझा जोगी हो गया। मेरा ख्याल है कि वो जो जोग है वो उतों टिल्ला जोगियां तो ही मिलया है। ये टिल्ला जोगियां सानू पता है कि आज़ादी तो पहले तक आबाद रहा है तो उसके बाद आज़ादी तो बाद फिर इतों के जो जोगी सन तो भावें वो हिंदू सन या बुद्धिस्ट सन या जैन सन या सिख सन, वो फिर उन्होंने कोई होर डेस्टिनेशन अपनी लै ली है। ये हैविंग सैड दैट जो पॉइंट है वो ये आ कि अगर उस दौर दे विच मनिंदर के दौर दे विच वो डायलॉग कर रहा है बुद्ध मत के बंदे दे नाल, बुद्ध मत के मौंक दे नाल ते सियालकोट बैठ के करता पिया है, लेकिन उसकी सल्तनत ते पूरे पंजाब दे विच है सी। इहदा मतलब यह है कि बाकी पंजाब के हिस्से भी होणगे जिथे बुद्ध मत दीयां आबादकारियां मौजूद होणगियां। मिसाल के तौर पर साडे कोल सिंध है, झेलम है, चनाब है, रावी है, ब्यास है, आकड़ा, ये शहर ने जिहड़े बाकायदा रिवर चैनल्स के कंढे ते आबाद ने। तो इहो ही वो शहर ने जिथे आबादकारियां हुई ने, जिथे बुद्ध मत भी आके ठहरे है, बुद्ध मत के लोग भी आके ठहरे ने। कंसैप्ट ये आ साडा कि शायद बुद्ध मत जिहड़ा है वो टैक्सला तो परे परे चला गया तो वो स्वात या पेशावर या फिर अगे निकल गया, दीर मर्दान का इलाका है। लेकिन मेरा अपना ख्याल है कि जो बुद्ध मत इंडिया तो टुरिया है, पैदा तो नेपाल च होंदा है बुद्ध मत, ਉਹਦਾ ਜਿਹੜਾ बचपन है वो गुजरता इंडिया के विच, लेकिन जी उसकी जवानी है मेरा अपना ख्याल है कि वो पंजाब च होके गुजरी है, क्योंकि पंजाब ही वो रास्ता सी, जमीनी रास्ता सी जिहड़ा पंजाब नूं इंडिया दे नाल ते पंजाब नूं साडे नॉर्थ दे नाल कनैक्ट करदा सी। ते जदों बुद्ध मत दे लोग बुद्ध मत नूं लैके टुरे ने तो फिर वो पहले पंजाब च आए ने।
ਅਸੀਂ ਪੰਜਾਬ ਨੂੰ ਜਦੋਂ ਲੈ ਕੇ ਚੱਲਨੇ ਆ ਤੇ ਅਸੀਂ ਸ਼ਾਇਦ ਪ੍ਰੀ ਆਕੂਪਾਈਡ ਹੋ ਜਾਂਦੇ ਆ ਵਾਦੀ ਸਿੰਧ ਦੀ ਤਹਿਜ਼ੀਬ ਦੀਆਂ ਸਾਈਟਾਂ ਦੇ ਨਾਲ, ਜਾਂ ਅਸੀਂ ਆਪਣੇ ਜ਼ਿਹਨ 'ਚ ਸੋਚ ਲੈਂਦੇ ਆ ਕਿ ਇੱਥੇ ਮੁਗਲਿਆ ਦੌਰ ਦੇ ਮੋਨੂਮੈਂਟ ਹੋਣਗੇ, ਜਾਂ ਅਸੀਂ ਸੋਚ ਲੈਂਦੇ ਆ ਕਿ ਇੱਥੇ ਸਿੱਖ ਹੈਰੀਟੇਜ ਹੋਵੇਗਾ। ਬਿਲਕੁਲ ਹੈ, ਲੇਕਿਨ ਇਹਦੇ ਨਾਲ ਨਾਲ ਸਾਡੀ ਤਾਰੀਖ ਦਾ ਇੱਕ ਖਾਸ ਹਿੱਸਾ ਵੇ ਜਿਹੜਾ ਬੁੱਧ ਮਤ ਦੀ ਤਾਰੀਖ ਦੇ ਨਾਲ ਤਾਲੁਕ ਰੱਖਦਾ ਹੈ, ਬੁੱਧ ਮਤ ਦੀਆਂ ਆਬਾਦਕਾਰੀਆਂ ਦੇ ਨਾਲ ਤਾਲੁਕ ਰੱਖਦਾ ਹੈ। ਤੇ ਮੇਰਾ ਆਪਣਾ ਜ਼ਾਤੀ ਖਿਆਲ ਇਹ ਵੇ ਕਿ ਜਿਸ ਤਰ੍ਹਾਂ ਸਾਨੂੰ ਸਟੂਪਾ ਤੇ ਮੋਨੈਸਟਰੀ ਬੁੱਧਿਸਟ ਹੈਰੀਟੇਜ ਦੀ ਗੱਲ ਕਰਨੇ ਆ, ਤੇ ਸਾਡੇ ਜ਼ਿਹਨ 'ਚ ਕੀ ਆਉਂਦਾ ਹੈ? ਸਾਡੇ ਜ਼ਿਹਨ 'ਚ ਆਉਂਦਾ ਸਟੂਪਾ, ਸਾਡੇ ਜ਼ਿਹਨ 'ਚ ਆਉਂਦਾ ਹੈ ਮੋਨੈਸਟਰੀ, ਇਬਾਦਤਗਾਹ ਜਿਹੜੀ ਉਹਨਾਂ ਦੀ ਹੈ, ਜਾਂ ਕੋਈ ਛੋਟਾ ਮੋਟਾ ਸ਼ਹਿਰ ਉਹਨਾਂ ਦਾ। ਇਹੋ ਚੀਜ਼ਾਂ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਵੀ ਮੌਜੂਦ ਸਨ। ਪੰਜਾਬ ਦੇ ਜਿਹੜੇ ਵੱਡੇ ਸ਼ਹਿਰ ਨੇ, ਵਾਲ ਸਿਟੀ ਨੇ, ਤੁਸੀਂ ਮੁਲਤਾਨ ਨੂੰ ਲੈ ਲਓ, ਤੁਸੀਂ ਲਾਹੌਰ ਨੂੰ ਲੈ ਲਓ, ਤੁਸੀਂ ਸਿਆਲਕੋਟ ਨੂੰ ਲੈ ਲਓ, ਤੁਸੀਂ ਸ਼ੋਰਕੋਟ ਨੂੰ ਲੈ ਲਓ, ਠੀਕ ਹੈ। ਇਹਦੇ ਇਲਾਵਾ ਵੀ ਬੇਇੰਤਹਾ ਉਹ ਟਿੱਬੇ ਨੇ ਜਿੰਦੀ ਹਾਈਟ ਬਹੁਤ ਜ਼ਿਆਦਾ ਹੈ, ਕੋਈ 100 ਫੀਟ 150 ਫੀਟ ਹੁਣ ਰਹਿ ਗਈ ਹੈ। ਇਹ ਉਹ ਟਿੱਬੇ ਨੇ ਜਿਹੜੇ ਅਸਲ 'ਚ ਜਿਨ੍ਹਾਂ ਵਿੱਚ ਤਾਰੀਖ ਦਬੀ ਹੋਈ ਹੈ। ਮੈਂ ਐਜ਼ ਏ ਆਰਕੀਓਲੋਜਿਸਟ ਜਿਹੜਾ ਉਹਦੇ ਵਿੱਚ ਛਾਣ ਰਿਹਾ ਵਾਂ ਉਸ ਤਾਰੀਖ ਦੇ ਵਿੱਚੋਂ, ਜਾਂ ਉਹ ਵਰਕੇ ਲੱਭ ਰਿਹਾ ਵਾਂ, ਉਹ ਬੁੱਧ ਮਤ ਦੌਰ ਦੇ ਵਰਕੇ ਨੇ। ਤੇ ਉਹ ਤਾਰੀਖ ਜਿਹੜੀ ਹੈ ਉਹ ਮੈਨੂੰ ਥੋੜੀ ਕਿਤਾਬਾਂ ਵਿੱਚ ਵੀ ਲੱਭਦੀ ਪਈ ਹੈ, ਤੇ ਬਾਕੀ ਜਿਹੜੀ ਹੈ ਉਹ ਫਿਜ਼ੀਕਲ ਐਵੀਡੈਂਸ ਵੀ ਮਿਲਦਾ ਪਿਆ ਹੈ। ਜਿਹੜੀ ਮੇਰੀ ਰੀਸੈਂਟ ਡਿਸਕਵਰੀ ਹੋਈ ਹੈ ਜੇਹਲਮ ਦੇ ਕਿਨਾਰੇ ਤੋਂ, ਦਰਿਆ ਜੇਹਲਮ ਦਾ ਕਿਨਾਰਾ ਹੈ। ਅਸੀਂ ਜਦੋਂ ਸਰਗੋਧਿਓਂ ਝੰਗ ਦਾ ਸਫ਼ਰ ਕਰੀਏ ਤੇ ਉਹਦੇ ਰਾਸਤੇ ਦੇ ਵਿੱਚ ਇੱਕ ਛੋਟਾ ਜਿਹਾ ਟਾਊਨ ਆਉਂਦਾ ਹੈ ਜਿਹਨੂੰ ਅਸੀਂ ਛੋਟਾ ਸਾਹੀਵਾਲ ਕਹਿੰਦੇ ਹਾਂ। ਇੱਕ ਮੇਨ ਸਾਹੀਵਾਲ ਹੈ ਜਿਹੜਾ ਸਾਡਾ ਹੜੱਪਾ ਦੇ ਜਿੱਥੇ ਹੜੱਪਾ ਵਾਕਿਆ ਹੈ, ਲੇਕਿਨ ਇਹ ਛੋਟਾ ਸਾਹੀਵਾਲ ਹੈ ਜਿਹੜਾ ਕਿ ਸਰਗੋਧਿਓਂ ਜਦੋਂ ਅਸੀਂ ਜਾਂਦੇ ਹਾਂ ਜੰਗ ਵਾਲੀ ਸਾਈਡ ਤੇ, ਤਾਂ ਉੱਥੇ ਆਉਂਦਾ ਹੈ। ਉਸ ਟਾਊਨ ਤੋਂ ਥੋੜਾ ਜਿਹਾ ਅੱਗੇ ਜਾਈਏ ਤੇ ਇੱਕ ਟਿੱਬਾ ਜਿਹਨੂੰ ਕਹਿੰਦੇ ਨੇ ਟਿੱਬਾ ਪੰਜ ਪੀਰ ਕਹਿੰਦੇ ਨੇ। ਹੁਣ ਇਹ ਟਿੱਬਾ ਪੰਜ ਪੀਰ ਜਿਹੜਾ ਹੈ ਇਹ 1937 ਦੇ ਵਿੱਚ ਇੱਕ ਸਾਡਾ ਤਾਰੀਖਦਾਨ ਗੁਜ਼ਰਿਆ, ਟਰੈਵਲਰ ਗੁਜ਼ਰਿਆ ਹੈ, ਔਰਲਸਟਾਈਨ। ਉਹ ਮੈਂਸ਼ਨ ਕਰਦਾ ਹੈ ਕਿ ਇਸ ਜਗ੍ਹਾ ਤੇ ਮੈਨੂੰ ਬੜੇ ਟਿੱਬੇ ਮਿਲੇ ਨੇ, ਉਹਨਾਂ ਟਿੱਬਿਆਂ ਦੀ ਚੇਨ ਮਿਲੀ ਹੈ। ਤੇ ਉਹਦੇ ਵਿੱਚ ਜਿਹੜਾ ਉਹਨਾਂ ਦਾ ਉੱਪਰਲਾ ਲੈਵਲ ਹੈ ਜੋ ਬਜ਼ਾਹਰ ਲੈਵਲ ਉਹ ਮੁਸਲਿਮ ਪੀਰੀਅਡ ਦਿਖਾਉਂਦਾ ਹੈ, ਲੇਕਿਨ ਅਗਰ ਉਹਦਾ ਬਾਕੀ ਡਿਟੇਲ ਮੁਆਇਨਾ ਕੀਤਾ ਜਾਵੇ, ਜੋ ਕਿ ਉਹ ਨਹੀਂ ਕਰ ਸਕਿਆ, ਲੇਕਿਨ ਉਹਨੇ ਸਾਨੂੰ ਹਿੰਟ ਜ਼ਰੂਰ ਦਿੱਤਾ ਹੈ ਕਿ ਇੱਥੇ ਬੁੱਧ ਮਤ ਦੀਆਂ ਆਬਾਦਕਾਰੀਆਂ ਵੀ ਹੋ ਸਕਦੀਆਂ ਨੇ। ਤੇ ਇਹ ਸਾਰੀਆਂ ਆਬਾਦੀਆਂ ਦਰਿਆ ਜੇਹਲਮ ਦੇ ਕਿਨਾਰੇ ਸਨ। ਅਸੀਂ ਜਾਣਦੇ ਹਾਂ ਕਿ ਉਦੋਂ ਨੈਵੀਗੇਸ਼ਨ ਦਾ ਜਿਹੜਾ ਪ੍ਰੋਸੈਸ ਹੈ, ਟਰਾਂਸਪੋਰਟੇਸ਼ਨ ਦਾ ਪ੍ਰੋਸੈਸ ਹੈ, ਉਹ ਥਰੂ ਲੈਂਡ ਰੂਟ ਜਾਂ ਰਿਵਰ ਰੂਟ ਹੁੰਦਾ ਸੀ। ਤੇ ਜੇਹਲਮ ਜਿਹੜਾ ਦਰਿਆ ਹੈ ਜਾਂ ਚਨਾਬ ਜਿਹੜਾ ਦਰਿਆ ਹੈ, ਪਾਣੀ ਤੁਹਾਨੂੰ ਪਤਾ ਹੈ ਕਿ ਇਹਦੇ 'ਚ ਬਹੁਤ ਜ਼ਿਆਦਾ ਆਉਂਦਾ ਹੈ, ਤੇ ਇਹ ਬੜੇ ਇੰਪੋਰਟੈਂਟ ਪੁਆਇੰਟਸ ਤੇ ਵਾਕਿਆ ਨੇ। ਉਹ ਜਿਹੜੀ ਇਨਫੋਰਮੇਸ਼ਨ ਮੈਨੂੰ ਮਿਲੀ ਉਹ ਮੈਂ ਯੂਜ਼ ਕੀਤੀ, ਤੇ ਨਾਲ ਹੀ ਸਾਡੀ ਪੰਜਾਬ ਆਰਕੀਓਲੋਜੀ ਨੇ ਜਿਹੜਾ ਸਰਵੇ ਕੀਤਾ ਜਿਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਕਿ ਇਹ ਮੁਮਕਿਨ ਆਬਾਦੀਆਂ ਇਹ ਬੁੱਧ ਮਤ ਦੀਆਂ ਹੋ ਸਕਦੀਆਂ ਨੇ, ਲੇਕਿਨ ਸ਼ੋਰ ਨਹੀਂ ਹੈ। ਸ਼ੋਰ ਇਸ ਵਾਸਤੇ ਨਹੀਂ ਹੈ ਕਿ ਸਾਨੂੰ ਉੱਥੇ ਕੋਈ ਸਟੂਪਾ ਹਜੇ ਤੱਕ ਨਹੀਂ ਮਿਲਿਆ, ਜਾਂ ਸ਼ਾਇਦ ਅਸੀਂ ਕੋਸ਼ਿਸ਼ ਨਹੀਂ ਕੀਤੀ, ਜਾਂ ਸ਼ਾਇਦ ਅਸੀਂ ਅਜੇ ਆਪਣੀ ਜਿਹੜੀ ਤਾਰੀਖ ਹੈ ਉਹਨੂੰ ਅਸੀਂ ਲੱਭਣ ਵਾਸਤੇ ਸਾਡੇ ਕੋਲ ਨੇ ਵਸਾਇਲ ਨਹੀਂ ਹੈ। ਪੰਜਾਬ ਬਹੁਤ ਵੱਡਾ ਏਰੀਆ ਵੇ, ਹਜ਼ਾਰਾਂ ਸਾਲਾਂ ਦੀ ਤਾਰੀਖ ਇੱਥੇ ਦਬੀ ਹੋਈ ਹੈ, ਤੇ ਲਿਹਾਜ਼ਾ ਬੁੱਧ ਮਤ ਜਦੋਂ ਗੱਲ ਕਰੀਏ ਤੇ ਬੁੱਧਿਸਟ ਹੈਰੀਟੇਜ ਸਾਡਾ KPK ਦੇ ਵਿੱਚ ਤਾਂ ਬਹੁਤ ਹਾਈਲਾਈਟ ਹੈ, ਲੇਕਿਨ ਪੰਜਾਬ ਦੇ ਵਿੱਚ ਹਾਈਲਾਈਟ ਨਹੀਂ ਹੈ। ਲਿਹਾਜ਼ਾ ਜੋ ਚੀਜ਼ ਹਾਈਲਾਈਟ ਹੋਏ ਉਹਨੂੰ ਹੀ ਜ਼ਿਆਦਾ ਫੋਕਸ ਵੀ ਕੀਤਾ ਜਾਂਦਾ ਹੈ। ਜੈਸਾ ਕਿ ਮੈਂ ਕਿਹਾ, ਇੰਡਸ ਵੈਲੀ ਨੂੰ ਫੋਕਸ ਕੀਤਾ ਜਾਂਦਾ ਹੈ, ਮੁਸਲਿਮ ਪੀਰੀਅਡ ਨੂੰ ਕੀਤਾ ਜਾਂਦਾ ਹੈ, ਜਾਂ ਸਿੱਖ ਪੀਰੀਅਡ ਨੂੰ ਕੀਤਾ ਜਾਂਦਾ ਹੈ। ਲੇਕਿਨ ਇਹਦੇ ਵਿੱਚ ਜਿਹੜੀ ਸਾਡੀ ਮਿਸਿੰਗ ਤਾਰੀਖ ਹੈ ਉਹ ਬੁੱਧ ਮਤ ਦੀ ਵੀ ਰਹਿ ਜਾਂਦੀ ਹੈ, ਨਾਲ ਜੈਨਿਜ਼ਮ ਦੀ ਵੀ ਹੈ। ਆਫਕੋਰਸ ਜਿਸ ਤੋਂ ਗੱਲ ਹੈ ਕਿ ਹਿੰਦੂਇਜ਼ਮ ਦੀ, ਉਹ ਸਾਨੂੰ ਪਤਾ ਹੈ ਕਿ ਕਲਰਖਾਰ ਦੇ ਵਿੱਚ ਸਾਨੂੰ ਮੁਖਤਲਿਫ ਪਹਾੜੀਆਂ ਤੇ ਮੁਖਤਲਿਫ ਟੈਂਪਲ ਮਿਲਦੇ ਨੇ, ਲੇਕਿਨ ਮੇਰਾ ਆਪਣਾ ਖਿਆਲ ਇਹ ਆ ਕਿ ਉਹਨਾਂ ਟੈਂਪਲ ਦੇ ਥੱਲੇ ਜਾਂ ਉਹਨਾਂ ਦੇ ਆਸੇ-ਪਾਸੇ ਸਾਨੂੰ ਬੁੱਧਿਸਟ ਰਿਮੇਨਸ ਵੀ ਮਿਲਣਗੇ। ਅਗਰ ਅਸੀਂ ਇਹ ਜ਼ਿਹਨ 'ਚ ਲੈ ਕੇ ਚੱਲੀਏ ਕਿ ਅਸੀਂ ਬੁੱਧਿਸਟ ਤਾਰੀਖ ਇੱਥੋਂ ਲੱਭਣੀ ਹੈ, ਤੇ ਮੇਰਾ ਖਿਆਲ ਹੈ ਕਿ ਸਾਨੂੰ ਬੁੱਧਿਸਟ ਤਾਰੀਖ ਵੀ ਮਿਲੇਗੀ। ਅਗਰ ਕੋਈ ਪੁੱਛਣਾ ਚਾਹਵੇ ਕਿ ਸਾਨੂੰ ਚੀਜ਼ਾਂ ਨਜ਼ਰ ਕਿਉਂ ਨਹੀਂ ਆ ਰਹੀਆਂ, ਤੇ ਉਹਦਾ ਸਿੱਧਾ ਤੇ ਸਾਫ਼ ਜਵਾਬ ਹੈ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਉੱਥੇ ਜਿਹੜਾ ਮਟੀਰੀਅਲ ਹੈ ਉਹ ਸਾਨੂੰ ਮਿਲਦਾ ਹੈ, ਮਿੱਟੀ ਮਿਲਦੀ ਹੈ, ਜਾਂ ਕੱਚੀ ਮਿੱਟੀ ਹੈ ਜਾਂ ਪੱਕੀ ਮਿੱਟੀ ਹੈ। ਜਿਹੜੇ ਮਕਾਨ ਮਿਲਦੇ ਨੇ, ਜਿਹੜੀਆਂ ਚੀਜ਼ਾਂ ਮਿਲਦੀਆਂ ਨੇ, ਉਹ ਮਿੱਟੀ ਦੇ ਨਾਲ ਬਣੀਆਂ ਹੁੰਦੀਆਂ ਨੇ। ਤੇ ਜਦੋਂ ਤੁਸੀਂ ਮਿੱਟੀ ਨੂੰ ਇਸਤੇਮਾਲ ਕਰਦੇ ਹੋ ਤੇ ਮਿੱਟੀ ਇੱਕ ਪੈਰਿਸ਼ੇਬਲ ਮਟੀਰੀਅਲ ਹੈ, ਡਿਕੇਏਬਲ ਮਟੀਰੀਅਲ ਹੈ, ਉਹ ਖਤਮ ਹੋ ਜਾਂਦਾ ਵਕਤ ਦੇ ਨਾਲ ਨਾਲ। ਤੇ ਜਦੋਂ ਬੁੱਧਿਸਟ ਲੋਕ ਵੀ ਆਏ, ਉਹਨਾਂ ਨੇ ਵੀ ਇੱਥੇ ਆ ਕੇ ਆਪਣੀਆਂ ਸੈਟਲਮੈਂਟਸ ਬਣਾਈਆਂ। ਮਿੱਟੀ ਦੇ ਇਸਤੇਮਾਲ ਦੀ ਵਜ੍ਹਾ ਤੋਂ ਉਹ ਡਿਕੇ ਵੀ ਹੋ ਗਈਆਂ,
ਕਿਉਂਕਿ ਇਹ ਦਰਿਆਵਾਂ ਦੇ ਕਿਨਾਰੇ ਤੇ ਸਨ ਤੇ ਦਰਿਆ ਦੇ ਕਿਨਾਰੇ ਤੇ ਉਹਨਾਂ ਨੂੰ ਉੱਚੀ ਜਗ੍ਹਾ ਚਾਹੀਦੀ ਹੈ ਆਪਣੀ ਆਬਾਦਕਾਰੀ ਵਾਸਤੇ। ਤੇ ਜਦੋਂ ਇੱਕ ਦਫਾ ਉਹਨਾਂ ਦੀ ਆਬਾਦਕਾਰੀ ਤਬਾਹ ਹੋ ਗਈ ਤੇ ਦੂਸਰੇ ਆਉਣ ਵਾਲੇ ਲੋਕਾਂ ਨੇ ਵੀ ਉੱਥੇ ਹੀ ਆਬਾਦੀ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਦਰਿਆ ਜਦੋਂ ਆਪਣੇ ਜੋਬਨ ਤੇ ਆਏਗਾ ਤਾਂ ਸਭ ਕੁਝ ਬਹਾ ਕੇ ਲੈ ਜਾਵੇਗਾ। ਰੀਸੈਂਟਲੀ ਪਿਛਲੇ ਸਾਲ ਜਿਹੜਾ ਸੈਲਾਬ ਆਇਆ, ਤੁਸੀਂ ਦੇਖਿਆ ਹੈ ਕਿ ਇੰਨੀ ਟੈਕਨੋਲੋਜੀ ਤੋਂ ਬਾਅਦ ਵੀ ਉਹ ਸਾਡੀ ਪਹੁੰਚ ਤੋਂ ਬਾਹਰ ਹੈ ਨੈਚੁਰਲ ਫੋਰਸਿਸ। ਤੇ ਅਜ਼ਿਊਮ ਕਰੋ ਕਿ 1500 ਸਾਲ ਪਹਿਲੇ, 2000 ਸਾਲ ਪਹਿਲੇ ਜਦੋਂ ਇਹਨਾਂ ਤੇ ਦਰਿਆਵਾਂ ਤੇ ਕੋਈ ਰੁਕਾਵਟ ਨਹੀਂ ਹੋਏਗੀ ਤੇ ਇਹ ਕਿੰਨੇ ਜੋਬਨ ਨਾਲ ਬਹਿੰਦੇ ਹੋਣਗੇ ਤੇ ਫਿਰ ਆਪਣੇ ਰਾਸਤੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਲਪੇਟ ਲੈਂਦੇ ਹੋਣਗੇ। ਲਿਹਾਜ਼ਾ ਲੋਕਾਂ ਨੇ ਉਸ ਜਗ੍ਹਾ ਤੇ ਦੁਬਾਰਾ ਆਪਣੀ ਆਬਾਦੀ ਵੀ ਬਣਾ ਲਈ। ਹੋ ਸਕਦਾ ਹੈ ਕਿ ਪਹਿਲੇ ਬੁੱਧਿਸਟ ਹੋਣ ਤੇ ਬਾਅਦ ਵਿੱਚ ਹਿੰਦੂ ਆਏ ਹੋਣ ਤੇ ਉਹਦੇ ਬਾਅਦ ਫਿਰ ਮੁਸਲਮਾਨ ਵੀ ਆਏ ਹੋਣ। ਲਿਹਾਜ਼ਾ ਇਹ ਉਹ ਸਾਰੇ ਇਲਾਕੇ ਨੇ, ਉਹ ਸਾਰੇ ਜਗ੍ਹਾ ਨੇ ਜਿੱਥੇ ਸਾਨੂੰ ਇਹ ਬੁੱਧਿਸਟ ਆਬਾਦਕਾਰੀਆਂ ਮਿਲਦੀਆਂ ਨੇ ਜਾਂ ਉਹਦੇ ਨਿਸ਼ਾਨਾਤ ਮਿਲਦੇ ਨੇ। ਕਿਉਂਕਿ ਉਹ ਤਬਾਹ ਹੋ ਗਈਆਂ ਜਾਂ ਹੜ੍ਹ ਆ ਗਿਆ ਜਿਹਨੂੰ ਅਸੀਂ ਸੈਲਾਬ ਕਹਿੰਦੇ ਆ, ਉਹ ਆ ਗਿਆ, ਜਾਂ ਕੋਈ ਅਰਥਕੁਐਕ ਆ ਗਿਆ, ਜ਼ਲਜ਼ਲਾ ਆ ਗਿਆ, ਜਾਂ ਐਸੀ ਕੋਈ ਵੀ ਤੁਸੀਂ ਕਹਿ ਸਕਦੇ ਹੋ ਕਿ ਨੈਚੁਰਲ ਫੋਰਸਿਸ ਦੀ ਵਜ੍ਹਾ ਤੋਂ ਉਹ ਆਬਾਦਕਾਰੀ ਤਬਾਹ ਹੋ ਗਈ, ਲੋਕ ਮੂਵ ਕਰ ਗਏ ਜਾਂ ਖਤਮ ਹੋ ਗਏ। ਤੇ ਉਹਦੇ ਬਾਅਦ ਦੂਸਰੇ ਲੋਕ ਆ ਕੇ ਉਸ ਜਗ੍ਹਾ ਤੇ ਇਸ ਵਾਸਤੇ ਆਉਂਦੇ ਸਨ ਕਿ ਦਰਿਆਵਾਂ ਦੇ ਆਸੇ ਪਾਸੇ ਦੀ ਜਿਹੜੀ ਮਿੱਟੀ ਹੁੰਦੀ ਹੈ ਇਹ ਬੜੀ ਜ਼ਰਖੇਜ਼ ਹੁੰਦੀ ਹੈ। ਜਦੋਂ ਸੈਲਾਬ ਆਉਂਦਾ ਹੈ ਤੇ ਸੈਲਾਬ ਦੀ ਖੂਬਸੂਰਤੀ ਵੀ ਹੈ ਕਿ ਉਹ ਆਪਣੇ ਨਾਲ ਜਿਹੜੀ ਜ਼ਰਖੇਜ਼ ਜ਼ਮੀਨ ਹੈ ਜਾਂ ਸੈਡੀਮੈਂਟ ਉਹ ਆਪਣੇ ਨਾਲ ਲੈ ਕੇ ਆਉਂਦਾ ਹੈ। ਤੇ ਜਦੋਂ ਦਰਿਆ ਉਫਲਦੇ ਨੇ ਤੇ ਸਾਈਡਾਂ ਤੇ ਉਹ ਮਿੱਟੀ ਵੀ ਜ਼ਰਖੇਜ਼ ਜਿਹੜੀ ਹੈ ਉਹ ਚਲੀ ਜਾਂਦੀ ਹੈ ਤੇ ਉਹ ਫਿਰ ਫਸਲਾਂ ਦੇ ਹਵਾਲੇ ਨਾਲ, ਐਗਰੀਕਲਚਰ ਦੇ ਹਵਾਲੇ ਨਾਲ ਬੜੀ ਅੱਛੀ ਰਹਿੰਦੀ ਹੈ। ਤੇ ਜਿਸ ਦੌਰ ਦੀ ਅਸੀਂ ਗੱਲ ਕਰ ਰਹੇ ਹਾਂ, ਸਾਨੂੰ ਪਤਾ ਹੈ ਕਿ ਉਸ ਦੌਰ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਮਾਲੋ ਮਤਾ ਸੀ ਜ਼ਿਆਦਾ ਉਹ ਜਾਨਵਰਾਂ ਦੀ ਹੱਦ ਤੱਕ ਵੀ ਹੁੰਦਾ ਸੀ ਤੇ ਉਹ ਆਪਣੇ ਜਾਨਵਰਾਂ ਨੂੰ ਪਾਲਣ ਵਾਸਤੇ ਜਾਂ ਐਗਰੀਕਲਚਰ ਕਰਨ ਵਾਸਤੇ ਇਹ ਪੰਜਾਬ ਦੀ ਧਰਤੀ ਨੂੰ ਉਹ ਸਿਲੈਕਟ ਕਰਦੇ ਸਨ ਤੇ ਇੱਥੇ ਸਕੂਨ ਦੀ ਜ਼ਿੰਦਗੀ ਗੁਜ਼ਾਰਦੇ ਸਨ। ਜਦੋਂ ਕੋਈ ਬੰਦਾ ਕਿਸੇ ਐਸੇ ਇਲਾਕੇ ਵਿੱਚ ਜਾਂਦਾ ਹੈ ਕਿ ਜਿੱਥੋਂ ਉਹਨੂੰ ਸਾਰੀ ਦੀ ਸਾਰੀ ਸਹੂਲੀਅਤ ਅਵੇਲੇਬਲ ਨੇ, ਫਿਰ ਉਹ ਆਪਣੀ ਜ਼ਿੰਦਗੀ ਨੂੰ ਇੱਕ ਡਿਵੈਲਪਮੈਂਟ ਦੀ ਤਰਫ ਲੈ ਕੇ ਜਾਂਦਾ ਹੈ। ਜਦੋਂ ਡਿਵੈਲਪਮੈਂਟ ਦੀ ਤਰਫ ਲੈ ਕੇ ਜਾਂਦਾ ਹੈ ਤੇ ਫਿਰ ਉਹਦੇ ਜ਼ਿਹਨ ਦੇ ਵਿੱਚ ਜਿਹੜਾ ਫਾਈਟ ਵਾਲਾ ਕਨਸੈਪਟ ਹੈ ਸ਼ਾਇਦ ਉਹ ਥੋੜਾ ਪਿੱਛੇ ਹੋ ਜਾਂਦਾ ਹੈ, ਕਿਉਂਕਿ ਉਹ ਅਬ ਤਰੱਕੀ ਕਰ ਰਿਹਾ ਹੁੰਦਾ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਦੇ ਲੋਕ ਲੜਨਾ ਨਹੀਂ ਜਾਣਦੇ। ਜੈਸਾ ਕਿ ਮੈਂ ਪਹਿਲੇ ਕਿਹਾ, ਮਤਵਾਤਰ ਫਿਰ ਉਸ ਜਗ੍ਹਾ ਤੇ ਲੋਕ ਆਉਂਦੇ ਨੇ ਕਿਉਂਕਿ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਨੇ ਤੇ ਉਸ ਜਗ੍ਹਾ ਨੂੰ ਹਥਿਆਣਾ ਚਾਹੁੰਦੇ ਨੇ। ਲਿਹਾਜ਼ਾ ਉਹ ਲੋਕ ਆਏ, ਵਕਤਨ ਫਕਤਨ ਆਏ। ਮੈਂ ਸਮਝਦਾ ਹਾਂ ਕਿ ਹੁਣ ਵੀ ਉਹ ਸਿਲਸਿਲਾ ਚੱਲ ਰਿਹਾ ਹੈ ਡਿਫਰੈਂਟ ਕੰਟੈਕਸਟ ਦੇ ਵਿੱਚ। ਇਹ ਸਾਰੇ ਜਿਹੜੇ ਸ਼ਹਿਰ ਨੇ ਇਹ ਬੇਸਿਕਲੀ ਪੁਰਾਣੀਆਂ ਆਬਾਦਕਾਰੀਆਂ ਨੇ, ਇਹ ਪੁਰਾਣੇ ਪਿੰਡ ਨੇ, ਪੁਰਾਣੇ ਵੱਡੇ ਵੱਡੇ ਟਾਊਨ ਨੇ ਜਾਂ ਸ਼ਹਿਰ ਨੇ ਜਿਨ੍ਹਾਂ ਵਿੱਚ ਸਾਨੂੰ ਬੁੱਧ ਮਤ ਦੀ ਤਹਿਜ਼ੀਬ ਦੇ ਅਸਾਰ ਮਿਲਣਗੇ। ਸਾਨੂੰ ਸਟੂਪਾ ਵੀ ਮਿਲਣਗੇ ਲੇਕਿਨ ਉਹ ਮਿੱਟੀ ਦੇ ਬਣੇ ਹੋਏ। ਜਿਸ ਤਰ੍ਹਾਂ ਕਿ ਭਾਵਲਪੁਰ ਦੇ ਕੋਲ ਇੱਕ ਜਗ੍ਹਾ ਹੈ ਸੂਈ ਵਿਹਾਰ, ਉੱਥੇ ਮਿੱਟੀ ਦਾ ਸਟੂਪਾ ਬਣਿਆ ਹੋਇਆ, ਪੱਕੀ ਮਿੱਟੀ ਦੀਆਂ ਇੱਟਾਂ ਦਾ, ਉਹ ਹਜੇ ਵੀ ਮੌਜੂਦ ਹੈ ਤੇ ਉਹਦੇ ਆਸੇ ਪਾਸੇ ਕਬਰਸਤਾਨ ਹੈ। ਪਤਾ ਨਹੀਂ ਕਿੰਨੀ ਦੇਰ ਤੱਕ ਰਹਿੰਦਾ ਹੈ ਲੇਕਿਨ ਉਹ ਹੈ ਵੀ ਮੌਜੂਦ ਹੈ ਉੱਥੇ। ਮੈਂ ਇਹ ਤਾਂ ਨਹੀਂ ਕਹਾਂਗਾ ਕਿ ਮੈਂ ਉਹ ਪਹਿਲਾ ਬੰਦਾ ਵਾਂ ਜਿਹਨੇ ਇਹਨਾਂ ਚੀਜ਼ਾਂ ਨੂੰ ਡਿਸਕਵਰ ਕੀਤਾ ਹੈ। ਇਹ ਕ੍ਰੈਡਿਟ ਪੰਜਾਬ ਗਵਰਨਮੈਂਟ ਨੂੰ ਜਾਂਦਾ ਹੈ ਕਿ ਉਹਨਾਂ ਨੇ, ਜਾਂ ਸਾਡੇ ਸਾਜ਼ਾ ਕਰਾਮ ਨੂੰ ਜਾਂਦਾ ਹੈ ਕਿ ਉਹਨਾਂ ਨੇ ਬਹੁਤ ਮੁਸ਼ਕਿਲ ਹਾਲਾਤ ਦੇ ਵਿੱਚ ਇਹ ਸਾਰਾ ਕੁਝ ਡਾਕੂਮੈਂਟੇਸ਼ਨ ਕੀਤੀ ਤੇ ਸਾਨੂੰ ਬੇਸ ਲਾਈਨ ਨੌਲੇਜ ਦਿੱਤਾ ਜਿਹਨੂੰ ਅਸੀਂ ਇਸਤੇਮਾਲ ਕਰਦੇ ਹੋਏ ਫਿਰ ਅਸੀਂ ਅੱਗੇ ਉਹਨੂੰ ਐਕਸਪਲੋਰ ਕਰ ਸਕਦੇ ਹਾਂ। ਤੇ ਮੈਂ ਫਖਰੀਆ ਅੰਦਾਜ਼ ਨਾਲ ਕਹਾਂਗਾ ਕਿ ਮੈਂ ਪੰਜਾਬ ਦਾ ਬਾਸ਼ਿੰਦਾ ਹੋਣ ਦੇ ਨਾਤੇ ਮੇਰੀ ਇੱਕ ਆਪਣੀ ਖੁਆਇਸ਼ ਹੈ ਕਿ ਮੈਂ ਪੰਜਾਬ ਦੀ ਤਾਰੀਖ ਦੇ ਹਰ ਇੱਕ ਐਸਪੈਕਟ ਨੂੰ ਸਾਹਮਣੇ ਲੈ ਕੇ ਆਵਾਂ ਤੇ ਡਾਕਟਰ ਤੌਹੀਦ ਸਾਹਿਬ ਜੈਸੇ ਭਰਾਵਾਂ ਦੇ ਦਿੱਤੇ ਹੋਏ ਸਪੋਰਟ ਦੇ ਨਾਲ, ਪਲੇਟਫਾਰਮ ਦੇ ਨਾਲ ਇਹਨੂੰ ਪੂਰੀ ਦੁਨੀਆ 'ਚ ਮੈਂ ਸਾਹਮਣੇ ਲੈ ਕੇ ਆਵਾਂ। ਮੇਰਾ ਇੰਟਰਸਟ ਖਾਲੀ ਬੁੱਧਿਜ਼ਮ ਨਹੀਂ, ਮੈਂ ਜੈਨਿਜ਼ਮ ਦੇ ਵਿੱਚ ਵੀ ਕੰਮ ਕਰ ਰਿਹਾ, ਮੇਰਾ ਕੰਮ ਹਿੰਦੂਇਜ਼ਮ ਦੇ ਵਿੱਚ ਵੀ ਹੈ ਤੇ ਐਂਸ਼ੀਅੰਟ ਰਿਲੀਜਨ ਦੇ ਵਿੱਚ। ਇਹ ਬਹੁਤ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਇਹਨਾਂ ਨੂੰ ਹਾਈਲਾਈਟ ਕੀਤਾ ਜਾਵੇ ਤੇ ਜਿਹੜੀ ਡੈਸਟੀਨੇਸ਼ਨ ਉਹ ਅੱਗੇ ਆਵੇ। ਅਸੀਂ ਪੰਜਾਬ ਦੇ ਵਿੱਚ ਜਿਹੜਾ ਸਾਨੂੰ ਮਸਲਾ ਪੇਸ਼ ਆਉਂਦਾ ਹੈ ਉਹ ਇਹ ਆ ਕਿ ਕੋਈ ਕੰਪਰੀਹੈਂਸਿਵ ਐਕਸਕੇਵੇਸ਼ਨ ਜਿਹੜੀ ਹੈ ਉਹ ਸ਼ਾਇਦ ਹਜੇ ਤੱਕ ਨਾਲ ਲੈ ਕਰ ਰਹੀ ਹੈ। ਅਗਰ ਹੋਈ ਹੋਵੇ ਤਾਂ ਮੇਰੇ ਨੌਲੇਜ 'ਚ ਨਹੀਂ ਹੈ ਜਾਂ ਉਹਦੀ ਰਿਪੋਰਟ ਪਬਲਿਸ਼ ਨਹੀਂ ਹੋਈ, ਜਿਸ ਦੀ ਵਜ੍ਹਾ ਤੋਂ ਅਸੀਂ ਜਿਹੜੀ ਤਾਰੀਖ ਹੈ ਉਹ ਸਹੀ ਤਰੀਕੇ ਨਾਲ ਸਮਝ ਨਹੀਂ ਪਾਏ ਜਾਂ ਉਹ ਅਸੀਂ ਕੋਸ਼ਿਸ਼ ਨਹੀਂ ਕਰ ਪਾਏ। ਤੇ ਜਿਹੜੇ ਲੀਸਟ ਸਟੱਡੀਡ ਸਬਜੈਕਟ ਨੇ ਉਹਦੇ ਵਿੱਚ ਬੁੱਧਿਜ਼ਮ ਤੇ ਜੈਨਿਜ਼ਮ ਵੀ ਆਉਂਦਾ ਹੈ। ਤੇ ਮੈਂ ਇਹਨਾਂ ਦੋਵਾਂ ਰਿਲੀਜਨ ਦੇ ਹਵਾਲੇ ਨਾਲ ਕੋਸ਼ਿਸ਼ ਕਰਦਾ ਪਿਆ ਵਾਂ ਕਿ ਨਵੀਂ ਤੋਂ ਨਵੀਂ ਚੀਜ਼ ਲੱਭ ਕੇ ਦੁਨੀਆ ਦੇ ਸਾਹਮਣੇ ਲੈ ਕੇ ਆਵਾਂ ਤੇ ਦੁਨੀਆ ਨੂੰ ਦਿਖਾਵਾਂ ਕਿ ਪੰਜਾਬ ਦਾ ਇੱਕ ਆਪਣਾ ਕਰੈਕਟਰ ਸੀ, ਪੰਜਾਬ ਦੀ ਆਪਣੀ ਆਇਡੈਂਟੀਟੀ ਹੈ ਜਿਹੜੀ ਕਿ ਹਮੇਸ਼ਾ ਤੋਂ ਕਾਇਮ ਰਹੀ ਹੈ ਤੇ ਪੰਜਾਬ ਦੀ ਇੱਕ ਆਪਣੀ ਆਈਡੀਓਲੋਜੀ ਰਹੀ ਹੈ ਤੇ ਪੰਜਾਬ ਦੀ ਇੱਕ ਆਪਣੀ
ਟਿਪੀਕਲ ਜਿਹਨੂੰ ਤੁਸੀਂ ਕਹੋ ਕਿ ਖਸੂਸੀਅਤ ਜਾਂ ਖਸੂਸੀਆਤ ਰਹੀਆਂ ਨੇ, ਉਹਦਾ ਸਭ ਤੋਂ ਅੱਛਾ ਨਮੂਨਾ ਇਹ ਆ ਕਿ ਮਿਸਾਲ ਦੇ ਤੌਰ ਤੇ ਅਗਰ ਮੈਂ ਤੁਹਾਨੂੰ ਦਿਖਾ ਸਕਾਂ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਬਾਅਦ ਜ਼ਰੂਰ ਦਿਖਾਵਾਂ, ਕਿ ਮੈਂ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਮਿੱਟੀ ਇਸਤੇਮਾਲ ਹੋ ਰਹੀ ਹੈ। ਮਿੱਟੀ ਦਾ ਇੱਕ ਨੁਕਸਾਨ ਤੇ ਇਹ ਹੋਇਆ ਕਿ ਮਿੱਟੀ ਜਿਹੜੀ ਹੈ ਉਹ ਵਕਤ ਦੇ ਨਾਲ ਡਿਕੇ ਹੋ ਗਈ ਜਾਂ ਟੁੱਟ ਗਈ ਜਾਂ ਇੱਟ ਟੁੱਟ ਗਈ ਜਾਂ ਖਰਾਬ ਹੋ ਗਈ, ਜਿਸ ਤਰ੍ਹਾਂ ਵੀ ਕਹਿ ਲਓ, ਜਾਂ ਦੁਬਾਰਾ ਰੀਯੂਜ਼ ਹੋ ਗਈ। ਇਹ ਫਿਨੋਮੇਨਾ ਸਾਨੂੰ KPK ਦੇ ਵਿੱਚ ਜਾਂ ਦੂਸਰੇ ਇਲਾਕਿਆਂ 'ਚ ਨਹੀਂ ਮਿਲਦਾ ਜਿੱਥੇ ਪੱਥਰ ਅਵੇਲੇਬਲ ਹੈ, ਕਿਉਂਕਿ ਉੱਥੇ ਇੱਕ ਦਫਾ ਪੱਥਰ ਇਸਤੇਮਾਲ ਹੋ ਗਿਆ ਤੇ ਫਿਰ ਉਹ ਹਮੇਸ਼ਾ ਉੱਥੇ ਹੀ ਰਿਹਾ ਹੈ। ਅੱਛਾ, ਹੁਣ ਇਹਦਾ ਮੈਂ ਤੁਹਾਨੂੰ ਪੋਜ਼ਿਟਿਵ ਚੀਜ਼ ਵੀ ਦੱਸ ਦਵਾਂ ਕਿ ਪੋਜ਼ਿਟਿਵ ਚੀਜ਼ ਕੀ ਹੈ ਜੋ ਕਿ ਮੈਂ ਆਪਣੇ ਮੁਸ਼ਾਹਦੇ ਦੇ ਵਿੱਚ ਜ਼ਰੂਰ ਨੋਟਿਸ ਕੀਤੀ ਹੈ ਤੇ ਉਹਦੇ ਐਵੀਡੈਂਸ ਵੀ ਨੇ ਕਿ ਪੰਜਾਬ ਦੇ ਵਿੱਚ ਜਦੋਂ ਅਸੀਂ ਚੀਜ਼ ਬਣਾਉਂਦੇ ਹਾਂ, ਭਾਵੇਂ ਕੱਚੀ ਮਿੱਟੀ ਦੀ ਤੇ ਭਾਵੇਂ ਪੱਕੀ ਮਿੱਟੀ ਦੀ, ਜਿਹੜਾ ਬਣਾਉਣ ਵਾਲਾ ਬੰਦਾ ਹੈ, ਜਿਹੜਾ ਕਾਰੀਗਰ ਹੈ, ਉਹਦੇ ਹੱਥਾਂ ਦਾ ਨਿਸ਼ਾਨ ਉੱਥੇ ਰਹਿ ਜਾਂਦਾ ਹੈ। ਮੈਂ ਉਹਨੂੰ ਕਹਿਣਾ ਵਾ ਕਿ ਉਹ ਆਪਣਾ ਆਟੋਗ੍ਰਾਫ ਆਪਣੇ ਪ੍ਰਿੰਟਸ, ਫਿੰਗਰ ਪ੍ਰਿੰਟਸ ਦੇ ਨਾਲ ਉੱਥੇ ਛੱਡ ਦਿੰਦਾ ਹੈ। ਜਦੋਂ ਅਗਰ ਉਹਨੇ ਕੋਈ ਚੀਜ਼ ਬਣਾਈ ਹੈ ਜਾਂ ਉਹਨੇ ਕੋਈ ਬੁੱਧਿਸਟ ਹੈਰੀਟੇਜ ਦੇ ਨਾਲ ਰਿਲੇਟਡ ਕੋਈ ਚੀਜ਼ ਬਣਾਈ ਹੈ, ਪਹਿਲੇ ਉਹਨੇ ਕੱਚੀ ਮਿੱਟੀ 'ਚ ਬਣਾਈ ਹੈ, ਬਾਅਦ 'ਚ ਉਹਨੇ ਪਕੜ ਕੇ ਉਹਨੂੰ ਪਕਾਇਆ ਹੈ। ਜਦੋਂ ਪੱਕ ਗਈ ਹੈ ਤੇ ਉਹਦੇ ਉੱਤੇ ਜਦੋਂ ਅਸੀਂ ਗੌਰ ਨਾਲ ਦੇਖਦੇ ਹਾਂ ਤੇ ਉਹਦੇ ਆਸੇ-ਪਾਸੇ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਉੱਥੇ ਉਂਗਲੀਆਂ ਦੇ ਨਿਸ਼ਾਨ, ਅੰਗੂਠਿਆਂ ਦੇ ਨਿਸ਼ਾਨ ਜਾਂ ਚੀਜ਼ ਨੂੰ ਪਕੜਨ ਦੇ ਨਿਸ਼ਾਨ ਮੌਜੂਦ ਨੇ। ਤੇ ਥੋੜਾ ਜਿਹਾ ਕਲੋਜ਼ ਜਦੋਂ ਐਗਜ਼ਾਮੀਨੇਸ਼ਨ ਕਰੀਏ ਤਾਂ ਸਾਨੂੰ ਫਿੰਗਰ ਪ੍ਰਿੰਟਸ ਨਜ਼ਰ ਆਉਂਦੇ ਨੇ। ਉਹਨੇ ਜਿਹੜੇ ਫਿੰਗਰ ਪ੍ਰਿੰਟਸ ਨਜ਼ਰ ਆਉਂਦੇ ਨੇ ਸਾਨੂੰ ਪੱਥਰ ਦੇ ਵਿੱਚ ਤੇ ਨਹੀਂ ਆ ਸਕਦੇ, ਸਾਨੂੰ ਸਿਰਫ ਔਰ ਸਿਰਫ ਮਿੱਟੀ ਦੇ ਵਿੱਚ ਆ ਸਕਦੇ ਨੇ। ਇਹ ਜਿਹੜੀ ਮਿੱਟੀ ਦੇ ਵਿੱਚ ਜਿਹੜੀ ਖੂਬੀ ਹੈ ਬੁੱਧਿਸਟ ਦੌਰ ਦੇ ਵਿੱਚ ਜਾਂ ਆਉਣ ਵਾਲੇ ਦੌਰ ਦੇ ਵਿੱਚ ਵੀ ਆਈ ਹੈ, ਮੇਰਾ ਆਪਣਾ ਖਿਆਲ ਇਹ ਆ ਕਿ ਇਹ ਸਭ ਤੋਂ ਪਹਿਲੀ ਝਲਕ ਹੈ ਕਿ ਉਸ ਦੌਰ ਦੇ ਇਨਸਾਨ ਕੈਸੇ ਹੁੰਦੇ ਸਨ। ਅਸੀਂ ਮਾਡਰਨ ਟੈਕਨੋਲੋਜੀ ਨੂੰ ਇਸਤੇਮਾਲ ਕਰਦੇ ਹੋਏ, ਅਸੀਂ ਫੋਰੈਂਸਿਕ ਨੂੰ ਇਸਤੇਮਾਲ ਕਰਦੇ ਹੋਏ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇਸਤੇਮਾਲ ਕਰਦੇ ਹੋਏ ਉਸ ਦੌਰ ਦੀ ਸੁਸਾਇਟੀ ਨੂੰ ਰੀਕਨਸਟਰਕਟ ਕਰ ਸਕਦੇ ਹਾਂ। ਹਾਂ, ਮੈਂ ਮੰਨਣਾ ਵਾ ਕਿ ਸਾਡੇ ਕੋਲ ਸਤੂਪਾ ਉਸ ਸ਼ਕਲ 'ਚ ਨਹੀਂ ਹੈ ਜਾਂ ਮੋਨੈਸਟਰੀ ਉਸ ਸ਼ਕਲ 'ਚ ਨਹੀਂ ਹੈ, ਲੇਕਿਨ ਆਰਟ ਦੇ ਕੁਝ ਨਮੂਨੇ ਜ਼ਰੂਰ ਸਾਡੇ ਕੋਲ ਐਸੇ ਹੈਗੇ ਨੇ ਕਿ ਜਿਨ੍ਹਾਂ ਵਿੱਚ ਸਾਨੂੰ ਹਿਊਮਨ ਆਟੋਗ੍ਰਾਫ ਨਜ਼ਰ ਆਉਂਦਾ ਹੈ। ਉਹ ਜਿਹੜਾ ਵਿਜ਼ੂਅਲ ਹੈ ਲੋਕਾਂ ਨੂੰ ਦਿਖਾਉਣ ਵਾਸਤੇ ਆਪਣੇ ਮਜ਼ਹਬ ਦੇ ਹਵਾਲੇ ਨਾਲ ਜੋ ਕਿ ਸਾਨੂੰ ਮਿਲਦਾ ਹੈ KPK ਦੇ ਵਿੱਚ, ਉਹ ਵਿਜ਼ੂਅਲ ਸਾਨੂੰ ਇੱਥੇ ਵੀ ਮਿਲਦਾ ਪਿਆ ਹੈ। ਫਰਕ ਸਿਰਫ ਇਹ ਆ ਕਿ ਅਸੀਂ ਉਸ ਬਾਰੇ ਸੋਚਿਆ ਹੀ ਨਹੀਂ। ਅਗਰ ਗਰੀਕ ਦੇ ਨਾਲ ਜਾਂ ਅਲੈਗਜ਼ੈਂਡਰ ਦੇ ਨਾਲ ਜਿਹੜੇ ਹਿਸਟੋਰੀਅਨ ਆਏ ਨੇ ਉਹ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਇਲਾਕਿਆਂ ਦੇ ਵਿੱਚ ਫਲਾਂ ਸ਼ਹਿਰ ਆਬਾਦ ਹੈ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਸ਼ਾਕਾਲਾ ਵੀ ਕਿਹਾ ਵੇ, ਇਸ ਤਰ੍ਹਾਂ ਸ਼ੋਰਕੋਟ ਦਾ ਵੀ ਨਾਮ ਲੈਂਦੇ ਨੇ, ਇਸ ਤਰ੍ਹਾਂ ਮੁਲਤਾਨ ਦਾ ਵੀ ਨਾਮ ਲੈਂਦੇ ਨੇ, ਇਸ ਤਰ੍ਹਾਂ ਉਹ ਮੁਖਤਲਿਫ ਐਸੀ ਜਗ੍ਹਾ ਨੇ ਗੁਜਰਾਤ ਦੇ ਆਸੇ-ਪਾਸੇ ਵੀ ਉਹ ਨਾਂ ਲੈਂਦੇ ਨੇ ਕਿ ਜਗ੍ਹਾ ਮੌਜੂਦ ਨੇ। ਇਟ ਮੀਨਸ ਕਿ ਉੱਥੇ ਲੋਕ ਪਹਿਲੇ ਰਹਿ ਰਹੇ ਸਨ। ਉਹ ਭਾਵੇਂ ਇੰਡੀਅਨ ਸਨ, ਭਾਵੇਂ ਬੁੱਧਿਸਟ ਸਨ, ਭਾਵੇਂ ਹਿੰਦੂ ਸਨ, ਭਾਵੇਂ ਜੈਨ ਸਨ, ਲੇਕਿਨ ਜਦੋਂ ਗਰੀਕ ਆਏ ਤੇ ਗਰੀਕ ਦੇ ਨਾਲ ਫਿਰ ਉਹ ਆਪਣਾ ਆਰਟ ਵੀ ਲੈ ਕੇ ਆਏ। ਤੇ ਜਿਹੜਾ ਸਾਨੂੰ ਆਰਟ KPK 'ਚ ਮਿਲਦਾ ਬੁੱਧਿਜ਼ਮ ਦਾ, ਉਹ ਵੀ ਆਰਟ ਸਾਨੂੰ ਇੱਥੇ ਵੀ ਮਿਲਦਾ ਹੈ। ਇਸ ਆਰਟ ਦੀ ਖੂਬਸੂਰਤੀ ਇਹ ਆ ਕਿ ਇਹਦੇ ਵਿੱਚ ਇੰਡੀਜਨਸ ਐਲੀਮੈਂਟ ਬਹੁਤ ਜ਼ਿਆਦਾ ਨੇ ਜਿਹੜੇ ਕਿ ਸਾਨੂੰ ਉੱਥੇ ਨਹੀਂ ਮਿਲਦੇ, ਕਿਉਂਕਿ ਅਸੀਂ ਪੰਜਾਬ, ਇੰਡੀਅਨ ਪੰਜਾਬ ਦੇ ਨਾਲ ਮਿਲਦਾ ਹੈ ਤੇ ਸਾਡੇ ਜਿਹੜੇ ਡਰੈਸਿਸ ਨੇ, ਜਿਹੜੀ ਬੋਡੀ ਦੀ ਸ਼ੇਪ ਹੈ, ਉਹ ਆਰਟ ਵਿੱਚ ਜਿਸ ਤਰ੍ਹਾਂ ਡਿਪਿਕਟ ਹੋਈ ਹੈ ਉਹ ਪੰਜਾਬ ਦੇ ਐਲੀਮੈਂਟ ਨੂੰ ਜ਼ਿਆਦਾ ਸਟਰੋਂਗ ਕਰਦੀ ਹੈ। ਇਹਦੇ ਨਾਲ ਨਾਲ ਉਹ ਸਾਨੂੰ ਦਿਖਾਉਂਦੀ ਹੈ ਕਿ ਬਣਾਉਣ ਵਾਲੇ ਨੂੰ ਪਤਾ ਸੀ ਕਿ ਉਹ ਗ੍ਰੀਕ ਐਲੀਮੈਂਟ ਵੀ ਜਾਣਦਾ ਹੈ, ਉਹ ਇੰਡੀਅਨ ਐਲੀਮੈਂਟ ਵੀ ਜਾਣਦਾ ਹੈ, ਉਹ ਰੀਜਨਲ ਐਲੀਮੈਂਟ ਵੀ ਜਾਣਦਾ ਹੈ। ਇਸ ਤੋਂ ਵੱਧ ਕੇ ਉਹ ਇਹ ਵੀ ਜਾਣਦਾ ਹੈ ਕਿ ਮਾਈਥੋਲੋਜੀ ਕੀ ਹੈ, ਉਹ ਬੁੱਧਿਸਟ ਮਾਈਥੋਲੋਜੀ ਨੂੰ ਵੀ ਡਿਪਿਕਟ ਕਰਦਾ ਪਿਆ ਵੇ। ਲਿਹਾਜ਼ਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਾਨੂੰ ਉਸ ਸ਼ਾਹਕਾਰ ਸਾਹਮਣੇ ਲੈ ਕੇ ਆਉਂਦੀਆਂ ਨੇ, ਜਿਸ ਸ਼ਾਹਕਾਰ ਤੋਂ ਅਸੀਂ ਅੰਦਾਜ਼ਾ ਕਰ ਸਕਦੇ ਹਾਂ ਕਿ ਸਾਡੇ ਇਸ ਖਿੱਤੇ ਦੇ ਵਿੱਚ, ਪੰਜਾਬ ਦੇ ਖਿੱਤੇ ਦੇ ਵਿੱਚ ਨਾ ਸਿਰਫ ਬੁੱਧਿਸਟ ਲੋਕ ਮੌਜੂਦ ਸਨ ਬਲਕਿ ਬੁੱਧਿਸਟ ਆਰਟਿਸਟ ਮੌਜੂਦ ਸਨ। ਬੁੱਧਿਸਟ ਸਨ ਜਾਂ ਨਹੀਂ ਸਨ ਇਹ ਵੀ ਇੱਕ ਬਹਿਸ ਹੈ, ਲੇਕਿਨ ਆਰਟਿਸਟ ਜ਼ਰੂਰ ਮੌਜੂਦ ਸਨ। ਤੇ ਇਹ ਜਿਹੜਾ ਆਰਟ ਹੈ ਇਹ ਲੋਕਾਂ ਦਾ ਰੋਜ਼ਗਾਰ ਸੀ ਜਿਹੜਾ ਉਹ ਉਹਨਾਂ ਦੇ ਨਾਲ ਮਨਸੂਬ ਹੋਇਆ ਸੀ। ਤੇ ਇਹ ਜਿਹੜੀ ਪੂਰੀ ਦੀ ਪੂਰੀ ਸੋਸ਼ਲ ਲਾਈਫ ਹੈ ਇਹ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਐਵੀਡੈਂਸ ਮਿਲਦਾ ਹੈ, ਜਿਹਦੇ ਵਿੱਚ ਸਾਨੂੰ ਸਾਡੇ ਫੁੱਟਪ੍ਰਿੰਟਸ ਮਿਲਦੇ ਨੇ, ਬੱਚਿਆਂ ਦੇ ਫੁੱਟਪ੍ਰਿੰਟਸ ਮਿਲਦੇ ਨੇ। ਮੈਨੂੰ ਇੱਕ ਇੱਟਾਂ ਲੱਭੀਆਂ ਨੇ ਜਿਹਦੇ ਉੱਤੇ ਬੱਚਿਆਂ ਦੇ ਪੈਰ ਦੇ ਨਿਸ਼ਾਨ ਨੇ ਜਾਂ ਉਹਦੇ ਉੱਤੇ ਜਾਨਵਰਾਂ ਦੇ ਨਿਸ਼ਾਨ ਨੇ। ਹੁਣ ਇਹ ਜਿਹੜੀ ਚੀਜ਼ ਹੈ ਇਹ ਸਾਨੂੰ KPK ਦੇ ਵਿੱਚ ਤੇ ਨਹੀਂ ਮਿਲੇਗੀ ਜਾਂ ਕਿਸੇ ਹੋਰ ਇਲਾਕੇ ਦੇ ਵਿੱਚ ਤੇ ਨਹੀਂ ਮਿਲੇਗੀ। ਇਹ ਸਿਰਫ ਸਾਡੀ ਖੂਬੀ ਹੈ, ਪੰਜਾਬ ਦੇ ਵਿੱਚ ਦੀ ਖੂਬੀ ਹੈ ਕਿ ਜਦੋਂ ਇੱਟ ਬਣਾਈ ਜਾਂਦੀ ਹੈ ਤੇ ਉਹਨੂੰ ਫਿਰ ਸੁਕਾਉਣ ਵਾਸਤੇ ਧੁੱਪ 'ਚ ਰੱਖਿਆ ਜਾਂਦਾ ਹੈ। ਜਦੋਂ ਅਸੀਂ ਧੁੱਪ 'ਚ ਰੱਖਦੇ ਹਾਂ, ਜਿਵੇਂ ਪੱਠਿਆਂ ਦੀ ਇੱਟ ਬਣਦੀ ਹੈ,
ਤੇ ਕੋਈ ਵੀ ਬੱਚਾ ਖੇਲਦਾ ਉਹਨਾਂ ਦੇ ਉੱਤੋਂ ਗੁਜ਼ਰ ਸਕਦਾ ਹੈ ਜਾਂ ਕੋਈ ਜਾਨਵਰ ਗੁਜ਼ਰ ਸਕਦਾ ਹੈ। ਜਦੋਂ ਉਸ ਇੱਟ ਨੂੰ ਪਕਾਇਆ ਗਿਆ ਹੈ ਤੇ ਉਹ ਫੁੱਟਪ੍ਰਿੰਟਸ ਜਿਹੜਾ ਹੈ ਉਹ ਉੱਥੇ ਮੌਜੂਦ ਹੈ, ਜਾਨਵਰਾਂ ਦਾ ਵੀ ਮੌਜੂਦ ਹੈ, ਬੱਚਿਆਂ ਦਾ ਵੀ ਮੌਜੂਦ ਹੈ, ਕਾਰੀਗਰ ਦਾ ਵੀ ਮੌਜੂਦ ਹੈ। ਇਹ ਸਾਰੀ ਤੇ ਸਾਰੀ ਚੀਜ਼ ਜਿਹੜੀ ਹੈ ਇਹ ਸਾਨੂੰ ਬੁੱਧਿਸਟ ਸੁਸਾਇਟੀ ਦੀ ਰੀਕਨਸਟਰਕਸ਼ਨ ਵਾਸਤੇ ਬੜੀ ਮਦਦ ਦੇਗੀ ਅੱਗੇ ਜਾ ਕੇ, ਕਿਉਂਕਿ ਅਸੀਂ ਬੁੱਧ ਮਤ ਦੀ ਰਿਲੀਜੀਅਸ ਲਾਈਫ ਨੂੰ ਤਾਂ ਜਾਣਦੇ ਹਾਂ ਕਿ ਮੌਂਕ ਸਨ, ਉਹ ਸਟੂਪਾ ਤੇ ਮੋਨੈਸਟਰੀ ਵਿੱਚ ਰਹਿੰਦੇ ਸਨ, ਲੇਕਿਨ ਏਡੇ ਵੱਡੇ ਸਟੂਪਾਸ ਤੇ ਮੋਨੈਸਟਰੀ ਨੂੰ ਫਾਈਨਾਂਸ ਕਰਨ ਵਾਲਾ ਕੌਣ ਸੀ, ਉਹਨਾਂ ਦਾ ਅਲਟੀਮੇਟ ਬੈਨੀਫਿਸ਼ਰੀ ਕੌਣ ਸੀ, ਉਹ ਸੁਸਾਇਟੀ ਕਿਹੜੀ ਸੀ ਜਿਹੜੀ ਉੱਥੇ ਆ ਰਹੀ ਸੀ। ਇਸ ਸੁਸਾਇਟੀ ਦੇ ਬਾਰੇ ਇਨਫੋਰਮੇਸ਼ਨ ਬਹੁਤ ਘੱਟ ਹੈ, ਜਿੰਦੀ ਵਜ੍ਹਾ ਤੋਂ ਇੱਕ ਖਾਸ ਐਸਪੈਕਟ ਲੈ ਕਰਦਾ ਹੈ ਬੁੱਧਿਸਟ ਦੀ ਤਾਰੀਖ ਦਾ ਮੇਰੇ ਖਿਆਲ ਦੇ ਵਿੱਚ, ਤੇ ਉਹ ਸਾਨੂੰ ਪੰਜਾਬ 'ਚ ਮਿਲਦਾ ਹੈ ਕਿ ਪੰਜਾਬ ਦੇ ਵਿੱਚ ਸਾਨੂੰ ਉਹ ਬੁੱਧਿਸਟ ਸੁਸਾਇਟੀ ਨੂੰ ਵੀ ਰੀਕਨਸਟਰਕਟ ਕਰਨ ਵਾਸਤੇ ਐਵੀਡੈਂਸ ਸਾਡੇ ਕੋਲ ਮੌਜੂਦ ਨੇ। ਮੇਰਾ ਆਪਣਾ ਖਿਆਲ ਇਹ ਆ ਕਿ ਅਗਰ ਅਸੀਂ ਪੰਜਾਬ ਨੂੰ ਔਨ ਦਾ ਹੋਲ ਸ਼ਾਮਲ ਕਰੀਏ ਤੇ KPK ਜਾਂ ਸਾਰਾ ਗੰਦਾਰਾ ਵੀ ਸ਼ਾਮਲ ਕਰ ਲਈਏ ਤੇ ਅਸੀਂ ਬੁੱਧ ਮਤ ਦੀ ਪੂਰੀ ਤਾਰੀਖ ਪੜ੍ਹਾ ਸਕਦੇ ਹਾਂ। ਇਸ ਵਕਤ ਸਿਰਫ ਔਰ ਸਿਰਫ ਅਸੀਂ ਰਿਲੀਜੀਅਸ ਤਾਰੀਖ ਤੇ ਪੜ੍ਹਾ ਰਹੇ ਹਾਂ, ਲੇਕਿਨ ਅਸੀਂ ਉਹਨਾਂ ਦੀ ਸੋਸ਼ਲ, ਕਲਚਰਲ, ਇਕਨੋਮਿਕ ਜਿਹੜੀ ਤਾਰੀਖ ਹੈ ਉਹ ਨਹੀਂ ਪੜ੍ਹਾ ਰਹੇ, ਕਿਉਂਕਿ ਸਾਡੇ ਕੋਲ ਐਵੀਡੈਂਸ ਨਹੀਂ ਹੈ ਤੇ ਉਹ ਐਵੀਡੈਂਸ ਸਾਨੂੰ ਪੰਜਾਬ 'ਚ ਮਿਲਦਾ ਪਿਆ ਹੈ। ਤੇ ਮੇਰਾ ਖਿਆਲ ਹੈ ਕਿ ਸਾਨੂੰ ਥੋੜਾ ਜਿਹਾ ਜ਼ੇਨ ਖੁੱਲ੍ਹਾ ਕਰਕੇ ਸੋਚਣ ਦੀ ਜ਼ਰੂਰਤ ਹੈ ਕਿ ਸਾਰੇ ਜਿਹੜੇ ਲੋਕ ਆਪਣੀ ਆਪਣੀ ਜਗ੍ਹਾ ਤੇ ਕੰਮ ਕਰਦੇ ਨੇ, ਇੱਕ ਜਗ੍ਹਾ ਤੇ ਬੈਠ ਕੇ ਇੱਕ ਡਾਇਲੋਗ ਕਰਨ ਦੀ ਜ਼ਰੂਰਤ ਹੈ, ਜਿਹਦੇ ਵਿੱਚ ਪਰਸ਼ੀਅਨ ਵੀ ਆ ਸਕਦੇ ਨੇ, ਜਿਹੜੇ ਪਰਸ਼ੀਅਨ ਜਾਣਦੇ ਨੇ, ਜਿਹੜੇ ਅਰੈਬਿਕ ਜਾਣਦੇ ਨੇ, ਜਿਹੜੇ ਦੋਸਤ ਗ੍ਰੀਕ ਜਾਣਦੇ ਨੇ, ਜਿਹੜੇ ਦੋਸਤ ਹਿੰਦੀ ਜਾਣਦੇ ਨੇ, ਜਿਹੜੇ ਦੋਸਤ ਉਰਦੂ ਜਾਣਦੇ ਨੇ, ਜਿਹੜੇ ਦੋਸਤ ਪੁਰਾਣੇ ਰਸਮੁਲ ਖਤ ਜਾਣਦੇ ਨੇ, ਸੰਸਕ੍ਰਿਤ ਜਾਣਦੇ ਨੇ, ਇਹ ਸਭ ਲੋਕ ਬੈਠ ਕੇ ਆਪਣੇ ਜਿਹੜੇ ਕੰਮ ਨੇ ਉਹਨਾਂ ਨੂੰ ਇਕੱਠਾ ਕਰਕੇ ਤੇ ਇੱਕ ਐਸੀ ਕੰਪਰੀਹੈਂਸਿਵ ਚੀਜ਼ ਦੁਨੀਆ ਦੇ ਸਾਹਮਣੇ ਲੈ ਕੇ ਆ ਸਕਦੇ ਨੇ ਜਿਹੜੀ ਸਾਇੰਸ ਤੇ ਨੇਚਰ 'ਚ ਪਬਲਿਸ਼ ਹੋ ਸਕਦੀ ਹੈ। ਉਹ ਕਿਉਂ ਨਹੀਂ ਹੋ ਸਕਦੀ? ਮੇਰਾ ਖਿਆਲ ਹੈ ਹੋ ਸਕਦੀ ਹੈ, ਸਿਰਫ ਇਹ ਹੈ ਕਿ ਸਾਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਜਿਹੜੀ ਦੁਨੀਆ ਬਾਹਰ ਬੈਠੀ ਹੈ ਉਹ ਸਾਡੇ ਹੀ ਕਲਚਰ ਨੂੰ ਆਪਣੀ ਜ਼ੁਬਾਨ ਦੇ ਵਿੱਚ ਦੱਸਦੀ ਹੈ ਤੇ ਅਸੀਂ ਸ਼ਾਇਦ ਅੱਖਾਂ ਬੰਦ ਕਰਕੇ ਉਸ ਤਾਰੀਖ ਤੇ ਯਕੀਨ ਵੀ ਕਰ ਲੈਂ ਜਿਹੜੀ ਕਿ ਤਾਰੀਖ ਮੇਰੀ ਨਹੀਂ ਹੈ, ਉਹ ਮੇਰੇ ਤੇ ਤੁਸੀਂ ਕਹੋ ਕਿ ਇੰਪੋਜ਼ ਕੀਤੀ ਗਈ ਹੈ। ਮੈਂ ਬੀਇੰਗ ਆਰਕੀਓਲੋਜਿਸਟ ਇਹ ਸਮਝਦਾ ਵਾਂ ਕਿ ਸਾਡੀ ਜਿਹੜੀ ਤਾਰੀਖ ਹੈ ਉਹ ਸਾਡੀ ਜ਼ਮੀਨ 'ਚ ਮਹਿਫੂਜ਼ ਹੈ। ਕਿਆ ਅਸੀਂ ਉਸ ਇਲਮ ਨੂੰ ਜਾਣਦੇ ਹਾਂ ਜਿਹੜਾ ਸਾਡੀ ਉਹ ਤਾਰੀਖ ਦੇ ਬਾਰੇ ਸਾਨੂੰ ਆਗਾਹ ਕਰ ਸਕੇ ਤੇ ਸਾਨੂੰ ਉਹ ਪ੍ਰਾਈਡ ਦੇ ਸਕੇ ਕਿ ਬਈ ਇਹੋ ਹੀ ਉਸ ਜ਼ਮੀਨ ਹੈ ਜਿੱਥੇ ਅਗਰ ਮੈਗੈਸਥਨੀ ਉਹਦੇ ਨਾਲ ਆਇਆ ਵੇ ਅਲੈਗਜ਼ੈਂਡਰ ਦੇ ਨਾਲ, ਤੇ ਕੁਟਲਿਆ ਵੀ ਤੇ ਇੱਥੇ ਹੀ ਸੀ, ਅਰਥ ਸ਼ਾਸਤਰ ਵੀ ਉਹਨੇ ਇੱਥੇ ਹੀ ਲਿਖੀ ਹੈ, ਠੀਕ ਹੈ। ਟੈਕਸਲਾ ਦੇ ਵਿੱਚ ਯੂਨੀਵਰਸਿਟੀ ਵੀ ਉਹੀ ਸੀ ਜਿੱਥੇ 20 ਤੋਂ ਜ਼ਿਆਦਾ ਡਿਸਿਪਲਿਨ ਪੜ੍ਹਾਏ ਜਾ ਰਹੇ ਸਨ, ਠੀਕ ਹੈ। ਦੁਨੀਆ ਦੀ ਸਾਰੀ ਜਿਹੜੇ ਲੋਕ ਨੇ ਉਹ ਆਪਣਾ ਇਲਮ ਲੈਣ ਵਾਸਤੇ ਪੰਜਾਬ ਦੀ ਧਰਤੀ 'ਚ ਆ ਰਹੇ ਸਨ। ਇਹਦੇ ਬਾਅਦ ਅਸੀਂ ਵੇਖਦੇ ਹਾਂ ਕਿ ਸੰਸਕ੍ਰਿਤ ਦੀ ਗ੍ਰਾਮਰ ਵੀ ਇੱਥੇ ਲਿਖੀ ਗਈ, ਪਾਣਿਨੀ ਵੀ ਇੱਥੇ ਹੀ ਸੀ, ਮੈਨੇਂਡਰ ਵੀ ਇੱਥੇ ਸੀ, ਉਹਦੇ ਨਾਲ ਜਿਹੜਾ ਮਲਿੰਦੀ ਪੈਣ ਦਾ ਕੁਐਸਚਨ ਹੈ ਉਹ ਵੀ ਇੱਥੇ ਹੋਇਆ ਵੇ। ਕਿਆ ਅਸੀਂ ਆਪਣੀ ਤਾਰੀਖ ਤੋਂ ਆਗਾਹ ਹੈ ਵਾਂ? ਉਹਨੇ ਮੇਰਾ ਖਿਆਲ ਹੈ ਵਕਤ ਆ ਗਿਆ ਕਿ ਸਾਨੂੰ ਸੋਚਣ ਦੀ ਜ਼ਰੂਰਤ ਹੈ ਤੇ ਖੁੱਲੇ ਜ਼ਿਹਨ ਨਾਲ ਸੋਚਣ ਦੀ ਜ਼ਰੂਰਤ ਹੈ ਕਿ ਕਿਆ ਅਸੀਂ ਆਪਣੀ ਲਿਖੀ ਹੋਈ ਤਾਰੀਖ ਨੂੰ ਦੁਬਾਰਾ ਤੋਂ ਰੀਰਾਈਟ ਕਰ ਸਕਨੇ ਆ ਜਾਂ ਨਹੀਂ ਕਰ ਸਕਦੇ। ਮੇਰਾ ਖਿਆਲ ਹੈ ਕਿ ਅਸੀਂ ਕਰ ਸਕਨੇ ਆ। ਉਹਦੇ ਵਾਸਤੇ ਸਾਨੂੰ ਆਪਣਾ ਨੌਲੇਜ ਸ਼ੇਅਰ ਕਰਨ ਦੀ ਜ਼ਰੂਰਤ ਹੈ, ਆਪਣੀ ਅੰਡਰਸਟੈਂਡਿੰਗ ਸ਼ੇਅਰ ਕਰਨ ਦੀ ਜ਼ਰੂਰਤ ਹੈ ਤੇ ਆਪਣੀ ਮਿਸ ਅੰਡਰਸਟੈਂਡਿੰਗ ਜਿਹੜੀ ਹੈ ਉਹ ਦੂਰ ਕਰਨ ਦੀ ਜ਼ਰੂਰਤ ਹੈ। ਆਪਣੀ ਗਲਤੀ ਵੀ ਮੰਨਣ ਦੀ ਜ਼ਰੂਰਤ ਹੈ ਤੇ ਆਪਣਾ ਓਪੀਨੀਅਨ ਜਿਹੜਾ ਹੈ ਉਹ ਲੋਕਾਂ ਨੂੰ ਮਨਾਉਣ ਦੀ ਵੀ ਆਜ਼ਾਦੀ ਜਿਹੜੀ ਹੈ ਉਹਦੀ ਵੀ ਜ਼ਰੂਰਤ ਹੈ। ਮੈਂ ਨਹੀਂ ਬਿਲੀਵ ਕਰਦਾ ਕਿ ਮੇਰੀ ਮਿੱਟੀ ਤੇ ਮੇਰੀ ਤਾਰੀਖ ਉਹ ਕੋਈ ਬਾਹਰ ਦਾ ਲਿਖੇ ਤੇ ਮੈਂ ਅੱਖਾਂ ਬੰਦ ਕਰਕੇ ਉੱਤੇ ਯਕੀਨ ਕਰਾਂ। ਮੇਰਾ ਖਿਆਲ ਹੈ ਕਿ ਇਹ ਮੇਰੀ ਜ਼ਮੀਨ ਨਾਲ ਜ਼ਿਆਦਤੀ ਹੈ, ਮੇਰੇ ਜ਼ਮੀਰ ਨਾਲ ਜ਼ਿਆਦਤੀ ਹੈ, ਮੇਰੀ ਨਸਲ ਨਾਲ ਜ਼ਿਆਦਤੀ ਹੈ, ਮੇਰਾ ਜਿਹੜਾ ਪ੍ਰਾਈਡ ਹੈ ਉਹਦੇ ਨਾਲ ਜ਼ਿਆਦਤੀ ਹੈ ਤੇ ਮੇਰਾ ਖਿਆਲ ਹੈ ਕਿ ਮੇਰੀ ਸ਼ਨਾਖਤ ਨਾਲ ਵੀ ਜ਼ਿਆਦਤੀ ਹੈ। ਅਗਰ ਅਸੀਂ ਆਪਣੀ ਨੈਸ਼ਨਲ ਆਇਡੈਂਟੀਟੀ ਦੀ ਗੱਲ ਕਰੀਏ ਤੇ ਨੈਸ਼ਨਲ ਆਇਡੈਂਟੀਟੀ ਜਿਹੜੀ ਹੈ ਉਹ ਸਾਡੀ ਜ਼ਮੀਨ ਦੇ ਵਿੱਚ ਛੁਪੀ ਹੋਈ ਹੈ। ਸਾਨੂੰ ਸਿਤਮ ਜ਼ਰੀਫੀ ਹੈ ਕਿ ਸ਼ਾਇਦ ਸਾਨੂੰ ਉਹਨਾਂ ਸੋਚਣ ਦਾ ਜਿਹੜਾ ਮੁਕਾਮ ਹੈ ਜਾਂ ਆਜ਼ਾਦੀ ਉਹ ਨਹੀਂ ਦਿੱਤੀ ਗਈ ਤੇ ਖਾਸ ਕਰ ਹਾਈਜੈਕ ਕਰ ਲਿੱਤਾ ਗਿਆ ਹੈ ਕੁਝ ਐਸੀਆਂ ਚੀਜ਼ਾਂ ਨੂੰ ਜਿਹੜੀਆਂ ਕਿ ਜਾਣਬੁੱਝ ਕੇ ਸਾਹਮਣੇ ਲੈ ਕੇ ਆਈਆਂ ਜਾ ਰਹੀਆਂ ਨੇ ਕਿ ਇੱਥੇ ਸਾਡੀ ਰਿਲੀਜੀਅਸ ਐਕਸਟ੍ਰੀਮਿਜ਼ਮ ਜਾਂ ਜੋ ਵੀ ਅਸੀਂ ਦੇਖਨੇ ਆ। ਮੇਰਾ ਖਿਆਲ ਹੈ ਕਿ ਇਹ ਨਹੀਂ ਸੀ। ਜਿੰਨੀ ਰਿਲੀਜੀਅਸ ਟੋਲਰੈਂਸ ਪੰਜਾਬ 'ਚ ਮਿਲਦੀ ਹੈ, ਜਿੰਨੀ ਇੰਟਰਫੇਥ ਹਾਰਮਨੀ ਪੰਜਾਬ 'ਚ ਮਿਲਦੀ ਹੈ, ਤੁਸੀਂ ਮੈਨੂੰ ਕੋਈ ਵੀ ਇਲਾਕਾ ਕੱਢ ਕੇ ਦਿਖਾ ਦਿਓ ਦੁਨੀਆ ਦਾ ਕਿ ਉੱਥੇ ਹੈ ਸੀ। ਤਾਰੀਖਦਾਨ ਬੈਠੇ ਹੋਣਗੇ, ਸੁਣ ਰਹੇ ਹੋਣਗੇ,
मैं ਜੇਨਿਜ਼ਮ ਤੇ ਕੰਮ ਕੀਤਾ ਹੈ, ਮੈਨੂੰ ਪਤਾ ਹੈ ਕਿ ਇੱਕ ਹੀ ਸ਼ਹਿਰ ਹੈ ਜਿੰਦੇ ਵਿੱਚ ਸਭ ਲੋਕ ਰਹਿ ਰਹੇ ਨੇ ਤੇ ਸਭ ਲੋਕਾਂ ਦੇ ਡਿਫਰੈਂਟ ਸਪੈਸੀਫਾਈਡ ਰੋਲ ਨੇ ਸੋਸਾਇਟੀ ਦੀ ਡਿਵੈਲਪਮੈਂਟ ਵਾਸਤੇ, ਤੇ ਉਹ ਕਰਦੇ ਪਏ ਨੇ। ਐਜੂਕੇਸ਼ਨ ਵਾਸਤੇ ਕੋਈ ਕੰਮ ਕਰ ਰਿਹਾ ਹੈ, ਰਿਲੀਜਨ ਵਾਸਤੇ ਕੋਈ ਕੰਮ ਕਰ ਰਿਹਾ ਹੈ, ਇਕਨੋਮਿਕਸ ਵਾਸਤੇ ਕੋਈ ਕੰਮ ਕਰ ਰਿਹਾ ਹੈ, ਵੈਲਫੇਅਰ ਵਾਸਤੇ ਕੋਈ ਕੰਮ ਕਰ ਰਿਹਾ ਹੈ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਮਿਲ ਮਿਲਾ ਕੇ ਉਹਨਾਂ ਨੇ ਸਾਡਾ ਜਿਹੜਾ ਕਲਚਰ ਹੈ ਜਾਂ ਸਾਡੀ ਸੋਸਾਇਟੀ ਉਹਦੀ ਫਾਰਮੇਸ਼ਨ ਕੀਤੀ ਹੈ। ਤੇ ਇਹਦੇ ਵਿੱਚ ਰਿਲੀਜਨ ਨੇ ਬੜਾ ਖਾਸ ਰੋਲ ਪਲੇ ਕੀਤਾ ਹੈ। ਜਿਹੜਾ ਬੁੱਧ ਮਤ ਦਾ ਰਿਲੀਜਨ ਹੈ, ਮੇਰੀ ਇਹ ਖੁਆਇਸ਼ ਹੈ ਕਿ ਆਉਣ ਵਾਲੇ ਜਿਹੜੇ ਸਾਲ ਨੇ ਮੈਂ ਪੰਜਾਬ ਦੇ ਇਲਾਕਿਆਂ ਦੇ ਵਿੱਚ ਜਾ ਕੇ ਉਸ ਜਿਹੜੀ ਤਾਰੀਖ ਹੈ ਉਹਨੂੰ ਮਜ਼ੀਦ ਸਾਹਮਣੇ ਲੈ ਕੇ ਆ ਸਕਾਂ ਤੇ ਉਹ ਚੀਜ਼ਾਂ ਦੁਨੀਆ ਨੂੰ ਦਿਖਾ ਸਕਾਂ ਕਿ ਪੰਜਾਬ ਦੇ ਵਿੱਚ ਜਿਹੜਾ ਬੁੱਧਿਸਟ ਹੈਰੀਟੇਜ ਸੀ ਉਹ ਵੀ ਉਸੇ ਸ਼ਾਨੋ ਸ਼ੌਕਤ ਨਾਲ ਡਿਵੈਲਪ ਹੋ ਰਿਹਾ ਸੀ ਜਿਸ ਸ਼ਾਨੋ ਸ਼ੌਕਤ ਦੇ ਨਾਲ ਉਹ ਬਾਕੀ ਇਲਾਕਿਆਂ 'ਚ ਪੈਦਾ ਹੋ ਰਿਹਾ ਸੀ। ਆਖਰ ਤੇ ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਉਹ ਇਲਾਕਾ ਸੀ ਜਿੱਥੇ ਬੁੱਧ ਮਤ ਪਹਿਲੇ ਆਇਆ ਹੈ, ਉਹਦੇ ਬਾਅਦ ਇਹ ਟੈਕਸਲਾ ਤੋਂ ਹੁੰਦਾ ਅੱਗੇ ਚਲਾ ਗਿਆ ਹੈ। ਟੈਕਸਲਾ ਦੇ ਵਿੱਚ ਤੇ ਪਿਸ਼ਾਵਰ ਦੇ ਵਿੱਚ, ਮਰਦਾਨ ਦੇ ਵਿੱਚ ਜਾਂ ਸਵਾਤ ਦੇ ਵਿੱਚ ਜਾਂ ਉਸ ਤੋਂ ਅੱਗੇ ਜਾ ਕੇ ਅਫਗਾਨਿਸਤਾਨ ਦੇ ਵਿੱਚ ਇੱਕ ਸਟੇਜ ਆਈ ਹੈ ਕਿ ਬੁੱਧ ਮਤ ਖਤਮ ਹੋ ਗਿਆ। ਲੇਕਿਨ ਪੰਜਾਬ ਦੀ ਧਰਤੀ ਐਸੀ ਹੈ ਜਿੱਥੇ ਬੁੱਧਿਜ਼ਮ ਜਿਹੜਾ ਹੈ ਉਹ ਪਰਸਿਸਟ ਕੀਤਾ ਹੈ, ਉਹ ਪ੍ਰਲੋਂਗ ਕੀਤਾ ਹੈ ਤੇ ਪੰਜਾਬ ਦੇ ਵਿੱਚ ਬੁੱਧ ਮਤ ਜਿਹੜਾ ਹੈ ਉਹ ਬਹੁਤ ਦੇਰ ਬਾਅਦ ਜਾ ਕੇ ਖਤਮ ਹੋਇਆ ਹੈ। ਉਹ ਉਸ ਲੈਵਲ ਤੇ ਖਤਮ ਨਹੀਂ ਹੋਇਆ ਜਿਸ ਲੈਵਲ ਤੇ ਨਾਰਥਰਨ ਬੁੱਧਿਜ਼ਮ ਜਾਂ ਨਾਰਥ ਇਲਾਕਿਆਂ 'ਚ ਬੁੱਧਿਜ਼ਮ ਖਤਮ ਹੋਇਆ ਹੈ। ਪੰਜਾਬ ਦੇ ਵਿੱਚ ਜਿਹੜੀ ਆਬਾਦਕਾਰੀ ਹੈ ਉਹ ਬਹੁਤ ਅਰਸੇ ਤੱਕ ਰਹੀ ਹੈ। ਉਹਦੀ ਮਿਸਾਲ ਜਿਹੜੀ ਮਿਲਦੀ ਹੈ ਉਹ ਇਹੋ ਮਿਲਦੀ ਹੈ ਜਾਂ ਉਹਦੀ ਵਜ੍ਹਾ ਇਹ ਮਿਲਦੀ ਹੈ ਕਿ ਪੰਜਾਬ ਇੱਕ ਐਸਾ ਇਲਾਕਾ ਸੀ ਜਿਹਦੇ ਵਿੱਚ ਐਕਸੈਪਟੇਬਿਲਿਟੀ ਦਾ ਅੰਸਰ ਬਹੁਤ ਜ਼ਿਆਦਾ ਰਿਹਾ ਹੈ ਤੇ ਇਸ ਧਰਤੀ ਤੇ ਵਸਣ ਵਾਲੇ ਲੋਕਾਂ ਨੇ ਹਰ ਮਜ਼ਹਬ, ਹਰ ਨਸਲ ਦੇ ਤਾਲੁਕ ਰੱਖਣ ਵਾਲੇ ਲੋਕਾਂ ਨੂੰ ਦੇਖਿਆ ਵੀ ਹੈ ਤੇ ਉਹਨਾਂ ਨੂੰ ਵੈਲਕਮ ਵੀ ਕੀਤਾ ਹੈ। ਤੇ ਅਗਰ ਅਸੀਂ ਪੰਜਾਬ ਦੀ ਤਾਰੀਖ ਨੂੰ ਬਿਹਤਰ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ ਤੇ ਖਾਸ ਕਰ ਉਹਦੇ 'ਚ ਇੰਟਰਫੇਥ ਹਾਰਮਨੀ ਦਾ ਕਨਸੈਪਟ ਜਿਹੜਾ ਹੈ ਉਹ ਦੁਨੀਆ ਨੂੰ ਵਿਦ ਐਵੀਡੈਂਸ, ਮੈਂ ਆਰਕੀਓਲੋਜਿਸਟ ਹਾਂ, ਮੈਂ ਤੁਹਾਨੂੰ ਉਹ ਐਵੀਡੈਂਸ ਦੇ ਦੇਵਾਂਗਾ। ਤੁਸੀਂ ਹਿਸਟੋਰੀਅਨ ਹੋ, ਤੁਸੀਂ ਜ਼ਾਹਰ ਹੈ ਸਭ ਦੋਸਤ ਜਿਹੜੇ ਹੋ ਜਾਂ ਮੈਜੋਰਟੀ ਜਿਹੜੇ ਦੋਸਤ ਨੇ ਅਗਰ ਉਹ ਹਿਸਟੋਰੀਅਨ ਨੇ ਤੇ ਉਹ ਮੈਨੂੰ ਕਿਤਾਬਾਂ ਦੇ ਵਿੱਚ ਉਹ ਰੈਫਰੈਂਸ ਕੱਢ ਕੇ ਦੇ ਦੇਣਗੇ ਤੇ ਮੈਂ ਉਹਨਾਂ ਨੂੰ ਫਿਜ਼ੀਕਲ ਫੀਲਡ ਦੇ ਵਿੱਚ ਜਾ ਕੇ ਵੀ ਸਾਬਤ ਕਰ ਦੇਵਾਂ ਕਿ ਦੇਖੇ ਜੀ ਇਹ ਜਿਹੜੀ ਓਪੀਨੀਅਨ ਨੇ ਇਹ ਕੋਈ ਸੁਪਰਫਿਸ਼ੀਅਲ ਨਹੀਂ ਹੈ ਸੀ, ਇਹਦਾ ਬਾਕਾਇਦਾ ਬੇਸ ਸੀ ਤੇ ਉਹ ਆਰਕੀਓਲੋਜੀਕਲ ਫਾਰਮ ਹੈ। ਤੇ ਜਿਹੜੀ ਮੇਰੀ ਮੌਜੂਦਾ ਡਿਸਕਵਰੀ ਹੈ ਜਾਂ ਤੁਸੀਂ ਕਹਿ ਰਹੇ ਹੋ ਕਿ ਕਾਬਸ਼ ਹੈ, ਉਹ ਇਸ ਚੀਜ਼ ਨੂੰ ਤੁਸੀਂ ਕਹਿ ਲਓ ਕਿ ਅੱਗੇ ਲਿਆਉਣ ਵਾਸਤੇ ਇੱਕ ਪਹਿਲਾ ਕਦਮ ਹੈ ਕਿ ਪੰਜਾਬ ਜਿਹੜਾ ਹੈ ਸੀ, ਪੰਜਾਬ ਦੇ ਵਿੱਚ ਬੁੱਧ ਮਤ ਹੈ ਸੀ, ਉਹਦੇ ਨਿਸ਼ਾਨਾਤ ਹੈ ਸੀ। ਠੀਕ ਹੈ, ਤੇ ਪੰਜਾਬ ਦਾ ਇੱਕ ਆਪਣਾ ਕਰੈਕਟਰ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬੁੱਧਿਜ਼ਮ ਇਨ ਪੰਜਾਬ ਜਾਂ ਬੁੱਧਿਸਟ ਆਰਟ ਜਾਂ ਬੁੱਧਿਸਟ ਹੈਰੀਟੇਜ ਇਨ ਟੈਰਾਕੋਟਾ। ਟੈਰਾਕੋਟਾ ਤੋਂ ਮੁਰਾਦ ਪੱਕੀ ਮਿੱਟੀ ਨਾਲ ਬਣਿਆ ਹੋਇਆ ਆਰਟ। ਤੇ ਇਹ ਜਿਹੜੀ ਟਰਮ ਹੈ ਮੈਂ ਦੁਨੀਆ ਨੂੰ ਦੇ ਰਿਹਾ ਵਾਂ ਕਿ ਅਗਰ ਅਸੀਂ ਗੰਧਾਰਾ ਆਰਟ ਸਟੱਡੀ ਕਰਨੇ ਆ ਜਾਂ ਅਸੀਂ ਮਥੁਰਾ ਆਰਟ ਸਟੱਡੀ ਕਰਨੇ ਆ ਜਾਂ ਅਮਰਾਵਤੀ ਆਰਟ ਸਟੱਡੀ ਕਰਦੇ ਆ ਤੇ ਵਾਈ ਨਾਟ ਪੰਜਾਬ, ਉਹ ਬੁੱਧਿਸਟ ਆਰਟ ਜਿਹੜਾ ਪੰਜਾਬ 'ਚ ਡਿਵੈਲਪ ਹੋਇਆ ਵੇ, ਉਹ ਮਿੱਟੀ ਦੇ ਵਿੱਚ ਜਿਹੜਾ ਬਣਿਆ ਵੇ, ਉਹ ਮਿੱਟੀ ਦੇ ਜਿਹੜੇ ਖਿਡੌਣੇ ਅੱਜ ਵੀ ਬਣਦੇ ਨੇ ਉਹ ਹੀ ਆਰਟਿਸਟ ਨੇ ਜਿਹੜੇ ਕੋਈ ਹਜ਼ਾਰਾਂ ਸਾਲ ਪਹਿਲੇ ਬਣਾਉਂਦੇ ਆ ਰਹੇ ਨੇ। ਭਾਵੇਂ ਅਸੀਂ ਉਹਨੂੰ ਇੰਡਸ ਵੈਲੀ ਦੇ ਨਾਲ ਲਿੰਕ ਕਰ ਲਈਏ, ਲੇਕਿਨ ਲੋਕ ਤੇ ਇਹੋ ਹੀ ਨੇ ਜਿਹੜੇ ਇੱਥੇ ਰਹਿ ਰਹੇ ਨੇ। ਤੇ ਮੇਰਾ ਆਪਣਾ ਜ਼ਾਤੀ ਖਿਆਲ ਇਹ ਆ ਕਿ ਸਾਨੂੰ ਇਹਨਾਂ ਸਭ ਚੀਜ਼ਾਂ ਨੂੰ ਮਿਲਾ ਕੇ ਆਪਣੀ ਜਿਹੜੀ ਪੰਜਾਬ ਦੀ ਤਾਰੀਖ ਹੈ ਉਹ ਬਿਹਤਰ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਲੈ ਕੇ ਆਉਣੀ ਚਾਹੀਦੀ ਹੈ ਤਾਂ ਕਿ ਇਹ ਪਤਾ ਚੱਲ ਸਕੇ ਕਿ ਸਾਡੇ ਕੋਲ ਕਲਚਰਲ ਜਿਹੜੀ ਰਿਚਨੈਸ ਹੈ ਉਹ ਕਿੰਨੀ ਸੀ। ਤੇ ਪੰਜਾਬ ਸਾਨੂੰ ਸਾਡੇ ਵਾਸਤੇ ਓਪਨ ਲੈਬ ਹੈ ਹਿਸਟੋਰੀਅਨ ਵਾਸਤੇ, ਆਰਕੀਓਲੋਜਿਸਟ ਵਾਸਤੇ ਕਿ ਉਹ ਆ ਸਕਦੇ ਨੇ। ਮੈਨੂੰ ਤੁਹਾਡੇ ਸਾਥ ਦੀ ਵੀ ਜ਼ਰੂਰਤ ਹੈ, ਮੈਨੂੰ ਤੁਹਾਡੇ ਸਪੋਰਟ ਦੀ ਵੀ ਜ਼ਰੂਰਤ ਹੈ ਤੇ ਜੋ ਮੇਰੀ ਤਰਫੋਂ ਸਪੋਰਟ ਹੈ ਮੈਂ ਹਾਜ਼ਰ ਹਾਂ। ਤੇ ਆਖਰ ਤੇ ਮੈਂ ਬੜਾ ਸ਼ੁਕਰੀਆ ਅਦਾ ਕਰਾਂਗਾ ਲੈਲਪੁਰ ਜੰਗ ਹਿਸਟੋਰੀਅਨ ਕਲੱਬ ਦਾ, ਤੋਹੀਦ ਚੱਢਾ ਸਾਹਿਬ ਦਾ, ਬੜੇ ਪਿਆਰੇ ਦੋਸਤ ਨੇ ਕਿ ਉਹਨਾਂ ਨੇ ਇਹ ਮੌਕਾ ਦਿੱਤਾ ਕਿ ਮੈਂ ਆਪਣੇ ਖਿਆਲਾਤ ਜਾਂ ਆਪਣਾ ਜਿਹੜਾ ਛੋਟਾ ਮੋਟਾ ਕੰਮ ਹੈ ਇਹ ਤੁਹਾਡੇ ਸਾਹਮਣੇ ਰੱਖ ਸਕਾਂ ਤੇ ਜਿਹੜੀ ਔਨ ਗੋਇੰਗ ਜਿਹੜੀ ਸੀਰੀਜ਼ ਹੈ ਉਹ 'ਚ ਮੈਂ ਸ਼ਾਮਲ ਹੋ ਸਕਾਂ। ਤੁਹਾਡਾ ਸਭ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ। ਅਸੀਂ ਸਾਰੇ ਜਿਹੜੇ ਦੋਸਤ ਇੱਥੇ ਸਾਡੇ ਨਾਲ ਕਲੱਬ ਦੇ ਫਰੈਂਡ ਨੇ ਜਾਂ ਸਟੂਡੈਂਟ ਵੇਖ ਰਹੇ ਨੇ, ਉਹ ਵੀ ਸਾਰੇ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਨੇ ਕਿ ਅੱਜ ਅਸੀਂ ਜਿਹੜਾ ਇੱਕ ਬਹੁਤ ਅਹਿਮ ਟੌਪਿਕ ਸੀ ਜਿਹਦੇ ਤੇ ਅਸੀਂ ਪਹਿਲੇ ਕੋਈ ਗੱਲਬਾਤ ਨਹੀਂ ਸੁਣੀ ਇਸ ਤਰ੍ਹਾਂ ਦੀ, ਤੇ ਉਹ ਅੱਜ ਸਾਡੇ ਸਾਹਮਣੇ ਆਇਆ। ਕੁਝ ਸਰ ਸਾਡੇ
ਦੋਸਤਾਂ ਦੇ ਦੋ ਇੱਕ ਸਵਾਲ ਨੇ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ। ਇੱਕ ਤੇ ਸਾਡੇ ਗੁਰਦਾਸ ਦਦਵਾਲ ਸਾਹਿਬ ਨੇ, ਇਹ ਸੰਵੇਦਕ ਯੂਕੇ ਤੋਂ ਸਾਡੇ ਨਾਲ ਹੁੰਦੇ ਨੇ। ਉਹਨਾਂ ਨੇ ਜਿਹੜਾ ਇਹ ਪੁੱਛਿਆ ਸੀ ਕਿ ਬੁੱਧਿਸਟਾਂ ਦਾ ਡਿਕਲਾਈਨ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਰਿਹਾ, ਜ਼ਵਾਲ ਇਹਨਾਂ ਦਾ ਕਿੱਦਾਂ ਆਇਆ, ਕੋਈ ਉਹਦੇ ਬਾਰੇ। ਦੱਸਿਆ ਹੈ ਕਿ ਨਹੀਂ ਹੋਇਆ ਜਾਂ ਬਹੁਤ ਜ਼ਿਆਦਾ ਨਹੀਂ ਹੋਇਆ, ਇਸ ਚੀਜ਼ ਦੀ ਤਰਫ ਹੀ ਆ ਰਿਹਾ ਵਾਂ ਕਿ ਜਿਹੜਾ ਰਾਈਜ਼ ਹੈ ਤੇ ਡਿਕਲਾਈਨ ਹੈ, ਇਹ ਮੇਰੇ ਕੰਮ ਦੇ ਬੇਸਿਕ ਕੁਐਸਚਨ ਨੇ ਕਿ ਪੰਜਾਬ 'ਚ ਬੁੱਧ ਮਤ ਹੈ ਸੀ ਤੇ ਕੈਸਾ ਸੀ, ਪੰਜਾਬ 'ਚ ਬੁੱਧ ਮਤ ਦਾ ਸ਼ੇਡ ਕੀ ਸੀ, ਪੰਜਾਬ ਦੇ ਵਿੱਚ ਬੁੱਧ ਮਤ ਦੀ ਆਬਾਦਕਾਰੀਆਂ ਕਿਹੜੀਆਂ ਸਨ ਤੇ ਕਿੱਥੇ ਕਿੱਥੇ ਸਨ, ਤੇ ਉਹਨਾਂ ਨੇ ਕਿਹੜੀ ਫਿਲਾਸਫੀ ਫਾਲੋ ਕੀਤੀ ਹੈ, ਤੇ ਉਹਨਾਂ ਨੇ ਕੀ ਇੰਪੈਕਟ ਕੀਤਾ ਬਾਕੀ ਇਲਾਕਿਆਂ ਦੇ ਬੁੱਧ ਮਤ ਤੇ ਉਹ ਡਿਕਲਾਈਨ ਕਿਸ ਤਰ੍ਹਾਂ ਹੋਏ, ਉਹਨਾਂ ਦਾ ਜ਼ਵਾਲ ਕਿਸ ਤਰ੍ਹਾਂ ਆਇਆ, ਉਹ ਕਿਸ ਤਰ੍ਹਾਂ ਇਸ ਤੋਂ ਗਾਇਬ ਹੋ ਗਏ ਜਾਂ ਲੋਕਲ ਸੁਸਾਇਟੀ ਦੇ ਨਾਲ ਉਹ ਮਰਜ ਹੋ ਗਏ। ਮੇਰਾ ਆਪਣਾ ਜ਼ਾਤੀ ਖਿਆਲ ਇਹ ਆ ਕਿ ਜਦੋਂ ਇਸ ਮਜ਼ਹਬ ਨੂੰ ਜਿਹੜੀ ਪਜ਼ੀਰਾਈ ਮਿਲਦੀ ਸੀ ਪਹਿਲਾਂ, ਜੋ ਕਿ ਅਸ਼ੋਕ ਦੇ ਦੌਰ 'ਚ ਮਿਲੀ, ਬਾਅਦ 'ਚ ਕਨਿਸ਼ਕ ਦੇ ਦੌਰ 'ਚ ਮਿਲੀ, ਤੇ ਜਦੋਂ ਉਹ ਸ਼ਾਹੀ ਪਜ਼ੀਰਾਈ ਇਹਨੂੰ ਖਤਮ ਹੋਈ ਹੈ ਤੇ ਉਹਨੂੰ ਓਵਰਕਮ ਕੀਤਾ ਹੈ ਦੂਸਰੇ ਬਾਹਰ ਲੋਕਾਂ ਨੇ, ਤੇ ਉਹ ਬੜਾ ਵੱਡਾ ਸੈਟਬੈਕ ਸੀ ਕਨਿਸ਼ਕ ਦੇ ਦੌਰ ਦੇ ਵਿੱਚ, ਤੇ ਉਹਦੇ ਬਾਅਦ ਇਹ ਉਸ ਅੰਦਾਜ਼ ਨਾਲ ਸਾਹਮਣੇ ਨਹੀਂ ਰਿਹਾ, ਤੇ ਉਹਦੇ ਬਾਅਦ ਇਹ ਜਿਹੜਾ ਨਵਾਂ ਲੋਕ ਨੇ ਉਹਨਾਂ ਨੇ ਆਪਣਾ ਜਿਹੜਾ ਰਿਲੀਜੀਅਸ ਪ੍ਰੈਕਟਿਸ ਸੀ ਉਹਨੂੰ ਜ਼ਿਆਦਾ ਅਪਣਾ ਲਿਆ, ਤੇ ਇਹ ਸ਼ਾਹੀ ਜਿਹੜੀ ਸਰਪ੍ਰਸਤੀ ਹੈ ਉਹਦੇ ਤੋਂ ਬਾਅਦ, ਉਹ ਨਾ ਮਿਲਣ ਤੋਂ ਬਾਅਦ ਇਹ ਜਿਹੜਾ ਰਿਲੀਜਨ ਹੈ ਇਹ ਡਿਕਲਾਈਨ ਦੀ ਤਰਫ ਚਲਾ ਗਿਆ। ਤੇ ਮੇਰਾ ਖਿਆਲ ਹੈ ਕਿ ਚੌਥੀ, ਪੰਜਵੀਂ, ਛਠੀ ਜਿਹੜੀ ਸਦੀ ਹੈ ਉਹਦੇ ਵਿੱਚ ਇਹਦਾ ਇਖਤਤਾਮ ਹੋਇਆ ਹੈ, ਲੇਕਿਨ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਸਾਨੂੰ 7ਵੀਂ ਸਦੀ ਤੱਕ ਵੀ ਇਹਦੇ ਅਸਾਰ ਮਿਲ ਸਕਦੇ ਨੇ। ਉਹਦੇ ਬਾਅਦ ਮੁਸਲਮਾਨਾਂ ਦਾ ਦੌਰ ਆ ਜਾਂਦਾ ਹੈ ਤੇ ਉਹਦੇ ਬਾਅਦ ਫਿਰ ਦੂਸਰੇ ਲੋਕ ਆ ਜਾਂਦੇ ਨੇ। ਜੀ ਸਰ ਸਾਡੇ ਨਾਲ ਪ੍ਰੋਫੈਸਰ ਸੁਖਦੇਵ ਸੋਹਲ ਸਾਹਿਬ ਨੇ, ਆਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਹਿਸਟੋਰੀਅਨ, ਤੇ ਉਹਨਾਂ ਵੱਲੋਂ ਔਰ ਗੁਰਦਾਸ ਦਦਵਾਲ ਵੱਲੋਂ ਜਿਹੜਾ ਹੈ ਵੀ ਮੈਂ ਦੋਵਾਂ ਨੂੰ ਮਰਜ ਕਰ ਲੈਣਾ, ਇਕੱਠਾ ਕਰਕੇ ਪੁੱਛ ਲੈਣਾ ਸਵਾਲ ਕਿ ਜਿਹੜੀ ਪੋਰਸ ਔਰ ਅਲੈਗਜ਼ੈਂਡਰ ਦੀ ਜਿਹੜੀ ਵਾਰ ਹੈ ਉਹਦੇ ਬਾਰੇ ਬੁੱਧਿਸਟ ਫਿਲਾਸਫੀ ਜਾਂ ਬੁੱਧਿਸਟ ਕੀ ਕਹਿੰਦੇ ਨੇ, ਕਿਉਂਕਿ ਉਹਨਾਂ ਨੇ ਇੱਕ ਬੁੱਧ ਪ੍ਰਕਾਸ਼ ਦਾ ਇੱਕ ਰੈਫਰੈਂਸ ਦਿੱਤਾ ਹੈ ਕਿ ਉਹ ਵੀ ਇਹਨੂੰ ਨਹੀਂ ਮੰਨਦਾ, ਔਰ ਦੂਸਰੇ ਨੰਬਰ ਤੇ ਉਹਨਾਂ ਨੇ ਜਲਾਨਾ ਸੈਯਦ ਭੁੱਟਾ ਦਾ ਦਿੱਤਾ ਹੈ ਕਿ ਉਹ ਵੀ ਉਹਨਾਂ ਕੰਮ ਕੀਤਾ। ਬੀਇੰਗ ਆਰਕੀਓਲੋਜਿਸਟ ਮੇਰਾ ਮੰਨਣਾ ਇਹ ਆ ਕਿ ਉਹ ਫਾਈਟ ਤੇ ਹੋਈ ਹੈ, ਕਿਉਂਕਿ ਬਕਾਇਦਾ ਲਿਖਿਆ ਗਿਆ ਹੈ ਕਿ ਕਿਸ ਬੰਦੇ ਦੇ ਕੋਲ ਕਿੰਨੀ ਜ਼ਿਆਦਾ ਫੋਰਸ ਸੀ, ਹਾਥੀ ਕਿੰਨੇ ਸਨ, ਫੌਜੀ ਕਿੰਨੇ ਸਨ, ਉਹ ਜਿਹੜੀ ਜਗ੍ਹਾ ਹੈ ਉਹ ਕਿੱਥੇ ਸੀ, ਤੇ ਉਹ ਲੜਾਈ ਕਿੰਨੀ ਦੇਰ ਤੱਕ ਚੱਲਦੀ ਰਹੀ ਹੈ, ਤੇ ਜਦੋਂ ਪੋਰਸ ਦਾ ਤੇ ਅਲੈਗਜ਼ੈਂਡਰ ਦਾ ਆਮਨਾ ਸਾਹਮਣਾ ਹੋਇਆ ਹੈ ਤੇ ਉਹਨਾਂ ਦੇ ਦਰਮਿਆਨ ਡਾਇਲੌਗ ਕੀ ਹੋਇਆ ਹੈ, ਇਹ ਕੰਮ ਜ਼ਰੂਰ ਹੋਇਆ, ਕਿਉਂਕਿ ਇਹ ਜਦੋਂ ਅਸੀਂ ਪੰਜਾਬ ਦੀ ਜੋਗਰਾਫੀ ਦੇਖਦੇ ਹਾਂ ਤੇ ਸਾਨੂੰ ਪਤਾ ਹੈ ਕਿ ਅਗਰ ਅਸੀਂ ਕਿਸੇ ਇਲਾਕੇ ਵਿੱਚ ਵੀ ਚਲੇ ਜਾਈਏ ਤੇ ਉਹ ਲੋਕ ਆਪਣੀ ਜਾਗੀਰ ਦੇਣ ਵਾਸਤੇ ਕਦੇ ਵੀ ਰਾਜ਼ੀ ਨਹੀਂ, ਉਹ ਰਾਜਾ ਜਿਹੜਾ ਹੈ ਉਹ ਜ਼ਰੂਰ ਲੜਦਾ ਹੈ। ਤੇ ਅਗਰ ਤੁਸੀਂ ਪੋਰਸ ਦੇ ਕੱਦ ਦੀ ਵੀ ਗੱਲ ਕਰੋ ਤੇ ਕੱਦ ਵੀ ਉਹਦਾ ਬਕਾਇਦਾ ਬਹੁਤ ਅੱਛਾ, ਉਹਨਾਂ ਨੇ ਕਿਹਾ ਕਿ ਬੜਾ ਕੱਦਾਵਰ ਜੰਗਜੂ ਸੀ ਤੇ ਉਹਨੇ ਬੜਾ ਰੈਜ਼ਿਸਟ ਕੀਤਾ ਹੈ। ਅਗਰ ਤਾਰੀਖ 'ਚ ਇਹ ਗੱਲ ਮੌਜੂਦ ਹੈ ਤੇ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਅਗਰ ਕੋਈ ਗੱਲ ਉੱਠਦੀ ਹੈ ਤੇ ਧੂਆਂ ਉੱਡਦਾ ਤੇ ਕੋਈ ਨਾ ਕੋਈ ਚੀਜ਼ ਤੇ ਹੋਈ ਹੋਏਗੀ ਨਾ, ਤੇ ਬੀਇੰਗ ਆਰਕੀਓਲੋਜਿਸਟ ਮੇਰਾ ਬਿਲੀਵ ਹੈ ਕਿ ਅਗਰ ਉਸ ਲੜਾਈ ਨੂੰ ਬਿਆਨ ਕੀਤਾ ਗਿਆ ਹੋਵੇ, ਉਹਨੂੰ ਲਫ਼ਜ਼ੀ ਰੰਗ ਦਿੱਤਾ ਗਿਆ ਹੋਵੇ, ਤੇ ਮੇਰਾ ਖਿਆਲ ਹੈ ਕਿ ਉਹ ਕਿਸੇ ਨਾ ਕਿਸੇ ਬੇਸ ਤੇ ਜ਼ਰੂਰ ਦਿੱਤਾ ਗਿਆ ਹੋਵੇ, ਤੇ ਉਹ ਬੇਸ ਹਜੇ ਮੌਜੂਦ ਹੈ। ਸਿਰਫ ਇਹ ਕਿ ਸਾਨੂੰ ਲੱਭਣ ਦੀ ਜ਼ਰੂਰਤ ਹੈ ਕਿ ਅਸੀਂ ਕਿਆ ਉਹ ਲੱਭ ਸਕਨੇ ਆ ਜਾਂ ਨਹੀਂ ਲੱਭ ਸਕਦੇ। ਸਿਤਮ ਜ਼ਰੀਫੀ ਮੇਰੇ ਖਿਆਲ 'ਚ ਸਾਡੇ ਸਕਾਲਰਸ ਦੀ ਥੋੜੀ ਜਿਹੀ ਇਹ ਹੋ ਜਾਂਦੀ ਹੈ ਕਿ ਬਾਅਦ ਔਕਾਤ ਥੋੜਾ ਜਿਹਾ ਉਹ ਕਹਿ ਲਓ ਕਿ ਪਸੰਦ ਨਾ ਪਸੰਦੀ ਦੀ ਵੀ ਗੱਲ ਆ ਜਾਂਦੀ ਹੈ ਕਿ ਅਗਰ ਗ੍ਰੀਕ ਦੌਰ ਦੀ ਆਰਕੀਓਲੋਜੀ ਦਾ ਸਾਨੂੰ ਕੀ ਫਾਇਦਾ ਹੈ, ਜਾਂ ਕਹਿ ਸਕਦੇ ਹੋ ਕਿ ਬੁੱਧਿਸਟ ਦੌਰ ਦੀ ਆਰਕੀਓਲੋਜੀ ਦਾ ਸਾਨੂੰ ਕੀ ਫਾਇਦਾ ਹੈ। ਹਾਂ, ਇੰਡਸ ਵੈਲੀ ਵਰਗਾ ਸ਼ਹਿਰ ਲੱਭੋਗੇ ਤੇ ਪੂਰੀ ਦੁਨੀਆ ਤੁਹਾਨੂੰ ਕਹੇਗੀ ਕਿ ਬੜੀ ਵੱਡੀ ਡਿਸਕਵਰੀ ਕੀਤੀ ਹੈ ਤੁਸੀਂ, ਜਾਂ ਅਸੀਂ ਕੋਈ ਐਸੀ ਚੀਜ਼ ਜਿਹੜੀ ਮਜ਼ਹਬ ਦੇ ਨਾਲ ਸ਼ਨਾਖਤ ਹੋ ਰਹੀ ਹੈ ਤੇ ਉਹਦਾ ਤਾਂ ਬਹੁਤ ਫਾਇਦਾ ਹੈ, ਲੇਕਿਨ ਗਰੀਬ ਸਾਡਾ ਕੀ ਫਾਇਦਾ ਹੋਏਗਾ, ਅਸੀਂ ਕਿਉਂ ਲੱਭੀਏ ਜਾ ਕੇ। ਲੇਕਿਨ ਮੇਰਾ ਖਿਆਲ ਇਹ ਹੈ ਕਿ ਅੰਡਰਸਟੈਂਡਿੰਗ ਗਲਤ ਹੈ, ਇਹ ਅਪਰੋਚ ਗਲਤ ਹੈ। ਤੁਸੀਂ ਦੋਸਤ ਹਿਸਟੋਰੀਅਨ ਹੋ, ਤੁਸੀਂ ਮੈਨੂੰ ਉਹ ਰੈਫਰੈਂਸ ਦੇ ਸਕਦੇ ਹੋ ਤੇ ਮੈਂ ਐਜ਼ ਏ ਆਰਕੀਓਲੋਜਿਸਟ ਉਹ ਜਗ੍ਹਾ ਨੂੰ ਐਕਸਕੇਵੇਟ ਕਰਕੇ ਉਹ ਐਵੀਡੈਂਸ ਦੇ ਸਕਦਾ ਵਾਂ
अगर लड़ाई हुई होएगी तो लड़ाई तो बाद ਜਿਹੜੇ ਰਿਮੇਨਸ ਨੇ, ਚਾਹੇ ਉਹ ਜੰਗ ਦੀ ਸੂਰਤ 'ਚ, ਸਮਾਨ ਦੀ ਸੂਰਤ 'ਚ, ਗੋਲੀਆਂ ਦੀ ਸੂਰਤ 'ਚ ਜਾਂ ਤਲਵਾਰਾਂ ਦੀ ਸੂਰਤ 'ਚ, ਨੇਜ਼ਿਆਂ ਦੀ ਸੂਰਤ 'ਚ ਮੌਜੂਦ ਤੇ ਹੋਣਗੇ, ਉਹ ਜ਼ਮੀਨ ਦੇ ਵਿੱਚ ਮੌਜੂਦ ਨੇ। ਤੇ ਆਫ ਕੋਰਸ ਜ਼ਮੀਨ ਕਦੀ ਨਾ ਕਦੀ ਆਪਣਾ ਸੀਨਾ ਚੀਰ ਕੇ ਉਹ ਦਿਖਾਏਗੀ, ਤੇ ਉਹ ਸੀਨਾ ਚੀਰਨ ਵਾਸਤੇ ਸ਼ਾਇਦ ਸਾਨੂੰ ਥੋੜੀ ਜਿਹੀ ਹਿੰਮਤ ਵੀ ਕਰਨੀ ਚਾਹੀਦੀ ਹੈ ਮਿਲ ਕੇ। ਸਾਨੂੰ ਉਹ ਜਿਹੜੇ ਗੁੰਮਸ਼ੁਦਾ ਔਰਾਕ ਨੇ ਉਹ ਲੱਭਣੇ ਚਾਹੀਦੇ ਨੇ। ਮੇਰਾ ਖਿਆਲ ਉਹਦੇ 'ਚ ਹਕੀਕਤ ਹੈ ਵੇ, ਉਹ ਲੱਭੀ ਜਾ ਸਕਦੀ ਹੈ। ਜੀ ਸਰ, ਬਹੁਤ ਸ਼ੁਕਰੀਆ ਸਰ। ਸਾਡੇ ਨਾਲ ਇੱਕ ਸਟੂਡੈਂਟ ਨੇ ਮਿਸ਼ਲ ਸ਼ਹੀਨ, ਉਹਨਾਂ ਨੇ ਇੱਕ ਕੁਐਸਚਨ ਪੁੱਛਿਆ ਕਿ ਬੁੱਧਿਸਟ ਰਿਲੀਜਨ ਦੇ ਹਵਾਲੇ ਨਾਲ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਉੱਥੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਵਾਸਤੇ ਕਿਹੜੀਆਂ ਐਸੀਆਂ ਸਾਈਟਸ ਨੇ ਜਿਨ੍ਹਾਂ ਨੂੰ ਡਿਵੈਲਪ ਕੀਤਾ ਜਾ ਸਕਦਾ ਹੈ ਔਰ ਉਹਦਾ ਕੋਈ ਮੈਪ ਬਣ ਸਕਦਾ ਹੈ ਜਾਂ ਅਸੀਂ ਅਟਰੈਕਟ ਕਰ ਸਕਦੇ ਹਾਂ ਟੂਰਿਸਟਾਂ? ਜੀ ਬੜਾ ਅੱਛਾ ਸਵਾਲ ਹੈ। ਮੇਰੀ ਜਿਹੜੀ ਕੋਸ਼ਿਸ਼ ਹੈ ਉਹਦੇ ਵਿੱਚ ਇੱਕ ਜਿਹੜਾ ਮੇਰਾ ਸੋਰਸ ਹੈ ਆਫ ਇੰਸਪੀਰੇਸ਼ਨ ਹੈ ਉਹ ਰਿਲੀਜੀਅਸ ਟੂਰਿਜ਼ਮ ਹੀ ਹੈ ਵੇ, ਕਿ ਅਗਰ ਅਸੀਂ ਪਾਕਿਸਤਾਨ ਦੇ ਵਿੱਚ ਬੁੱਧਿਸਟ ਟੂਰਿਜ਼ਮ ਨੂੰ ਫੈਲਾਉਣਾ ਚਾਹੀਏ ਤਾਂ ਅਸੀਂ ਫੈਲਾ ਸਕਦੇ ਹਾਂ। ਅਗਰ ਪੰਜਾਬ ਦੇ ਵਿੱਚ ਸਿੱਖ ਟੂਰਿਜ਼ਮ ਹੈ, ਪੰਜਾਬ ਦੇ ਵਿੱਚ ਸਾਨੂੰ ਮੁਗਲ ਜਾਂ ਪੀਰੀਅਡ ਦਾ ਟੂਰਿਜ਼ਮ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਕਲੋਨੀਅਲ ਦੌਰ ਦਾ ਟੂਰਿਜ਼ਮ ਹੈ, ਦੈਨ ਵਾਈ ਨਾਟ ਬੁੱਧਿਸਟ ਟੂਰਿਜ਼ਮ। ਮੈਂ ਇੱਥੇ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਬੁੱਧ ਮਤ ਦੇ ਰਿਲੀਜਨ ਤੋਂ ਬਿਲੋਂਗ ਕਰਦੀਆਂ ਹੋਈਆਂ ਜਿਹੜੀਆਂ ਅਨਮੋਲ ਚੀਜ਼ਾਂ ਨੇ ਉਹ ਲਾਹੌਰ ਮਿਊਜ਼ੀਅਮ ਦੇ ਵਿੱਚ ਪਈਆਂ ਹੋਈਆਂ ਨੇ। ਮੇਰੇ ਦੋਸਤ, ਮੇਰੇ ਕੋਲੀਗ, ਮੇਰੇ ਮਿਹਰਬਾਨ ਸਾਰੇ ਉੱਥੇ ਕੰਮ ਵੀ ਕਰਦੇ ਰਹੇ ਨੇ ਤੇ ਅਜੇ ਵੀ ਕੰਮ ਕਰ ਰਹੇ ਨੇ। ਤੇ ਜਿਹੜਾ ਫਾਸਟਿੰਗ ਸਿਧਾਰਥਾ ਜਿਹੜਾ ਪੂਰੀ ਦੁਨੀਆ 'ਚ ਮਸ਼ਹੂਰ ਹੈ ਤੇ ਇੱਕ ਹੀ ਸਿੰਗਲ ਪੀਸ ਹੈ ਉਹ ਲਾਹੌਰ ਮਿਊਜ਼ੀਅਮ 'ਚ ਪਿਆ ਹੋਇਆ ਵੇ। ਮੇਰਾ ਖਿਆਲ ਇਹ ਆ ਕਿ ਸਾਨੂੰ ਬੁੱਧਿਸਟ ਲੋਕਾਂ ਨੂੰ ਬੁਲਾ ਕੇ ਲਾਹੌਰ ਨੂੰ ਇੱਕ ਬੇਸ ਬਣਾਉਣੀ ਚਾਹੀਦੀ ਹੈ ਜਿੱਥੇ ਅਸੀਂ ਹੋਟਲ ਇੰਡਸਟਰੀ ਨੂੰ ਵੀ ਫਾਇਦਾ ਦੇ ਸਕਨੇ ਹਾਂ ਤੇ ਆਪਣੇ ਟੂਰਿਜ਼ਮ ਨੂੰ ਫਾਇਦਾ ਦੇ ਸਕਨੇ ਹਾਂ। ਤੇ ਉਹਦੇ ਬਾਅਦ ਅਸੀਂ ਇੱਕ ਟੂਰਿਸਟ ਮੈਪ ਜਾਂ ਹੈਰੀਟੇਜ ਟ੍ਰੇਲ ਬਣਾ ਸਕਨੇ ਹਾਂ, ਜਿਹਦੇ ਵਿੱਚ ਤੁਸੀਂ ਸੁਣਿਆ ਹੋਏਗਾ ਕਿ ਅਲ-ਬੈਰੂਨੀ ਟ੍ਰੇਲ ਸੀ। ਉਹਦੇ ਵਿੱਚ ਜਿੱਥੇ ਜਿੱਥੇ ਵੀ ਜੋ ਟੈਂਪਲ ਬਣੇ ਨੇ ਜਾਂ ਜਿੱਥੇ ਜਿੱਥੇ ਵੀ ਜੋ ਮਜ਼ਹਬੀ ਇਬਾਦਤਗਾਹ ਬਣੀ ਹੈ, ਮਿਸਾਲ ਦੇ ਤੌਰ ਤੇ ਕਟਾਸ ਹੈ, ਕਟਾਸ ਦੇ ਵਿੱਚ ਵੀ ਸਟੂਪਾ ਹੈ, ਉੱਥੇ ਵੀ ਬੁੱਧਿਸਟ ਪੀਰੀਅਡ ਸੀ। ਸਾਲਟ ਰੇਂਜ, ਸੋਨ ਵੈਲੀ ਸਾਰਾ ਸਾਨੂੰ ਮਿਲਦਾ ਹੈ। ਪੂਰੇ ਪੰਜਾਬ 'ਚ ਜਿਹੜੀਆਂ ਨੇ ਉਹ ਮੇਨ ਸਾਈਟਸ ਮਿਲਦੀਆਂ ਨੇ ਜਿਹੜੀਆਂ ਮੈਂ ਵੀ ਹੁਣ ਲੱਭੀਆਂ ਨੇ। ਉਹਦੇ ਬਾਅਦ ਸਦਰਨ ਪੰਜਾਬ ਦੇ ਵਿੱਚ ਆਪਣਾ ਇੱਕ ਚੈਪਟਰ ਹੈ ਜਾਂ ਆਪਣੀ ਇੱਕ ਨਿਸ਼ਾਨਦੇਹੀ ਹੈ ਜਿਹੜੀ ਅਸੀਂ ਕਰੀਏ ਤਾਂ ਸਾਨੂੰ ਮਿਲ ਸਕਦੀ ਹੈ। ਥੋੜ੍ਹਾ ਜਿਹਾ ਫੀਲਡ ਵਰਕ ਸਾਨੂੰ ਹੋਰ ਕਰਨ ਦੀ ਜ਼ਰੂਰਤ ਹੈ ਤੇ ਜਿਹੜੇ ਫਿਜ਼ੀਕਲ ਐਵੀਡੈਂਸਿਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਕੇ ਹਾਈਲਾਈਟ ਕਰਨ ਦੀ ਜ਼ਰੂਰਤ ਹੈ ਕਿ ਪਹਿਲਾਂ ਤੁਸੀਂ ਸਟਾਫ ਬਣਾਓ ਲਾਹੌਰ ਮਿਊਜ਼ੀਅਮ, ਉਹਦੇ ਬਾਅਦ ਤੁਸੀਂ ਉਹਨਾਂ ਨੂੰ ਸਾਲਟ ਰੇਂਜ ਦਿਖਾਓ, ਉਹਦੇ ਬਾਅਦ ਤੁਸੀਂ ਉਹਨਾਂ ਨੂੰ ਸੋਨ ਵੈਲੀ ਦਿਖਾਓ, ਉਹਦੇ ਬਾਅਦ ਤੁਸੀਂ ਉਹਨਾਂ ਨੂੰ ਸੈਂਟਰਲ ਪੰਜਾਬ ਦਿਖਾਓ, ਉਹਦੇ ਬਾਅਦ ਤੁਸੀਂ ਉਹਨਾਂ ਨੂੰ ਸਦਰਨ ਪੰਜਾਬ ਦਿਖਾਓ ਕਿ ਰਿਮੇਨਸ ਉੱਥੇ ਮੌਜੂਦ ਨੇ। ਤੇ ਇਹ ਬੜੀ ਅੱਛੀ ਚੀਜ਼ ਹੋਏਗੀ ਸਾਡੇ ਮੁਲਕ ਦੀ ਇਕਨੋਮੀ ਵਾਸਤੇ ਵੀ ਆਉਣ ਵਾਲੇ ਦੌਰ ਦੇ ਵਿੱਚ ਅਗਰ ਅਸੀਂ ਬੁੱਧਿਸਟ ਤੇ ਜੈਨ ਟੂਰਿਜ਼ਮ ਦਾ ਚੈਪਟਰ ਅਸੀਂ ਓਪਨ ਕਰਨੇ ਆ। ਜੀ ਸਰ। ਸਾਡੇ ਨਾਲ ਹਰਦੀਪ ਸਿੰਘ ਹੋਰੀ ਨੇ, ਸਾਡੇ ਬੜੇ ਸੀਨੀਅਰ ਦੋਸਤ ਨੇ। ਉਹਨਾਂ ਦਾ ਕੁਐਸਚਨ ਹੈ ਕਿ ਅਫਗਾਨਿਸਤਾਨ ਦੇ ਵਿੱਚ ਪ੍ਰੀਡੋਮੀਨੇਟਲੀ ਬੁੱਧਿਸਟ ਰਹੇ ਤੇ ਫਿਰ ਕੀ ਬਣਿਆ ਕਿ ਜਿਹੜੀ ਉੱਥੇ ਅੱਤਵਾਦ ਆਈ ਇੰਨੀ ਜ਼ਿਆਦਾ, ਉਹ ਹੁਣ ਕੋਈ ਉਹਦਾ ਅਸਰ ਉਹਨਾਂ ਤੇ ਆਇਆ ਵਾ? ਕਿ ਤੁਸੀਂ ਕੁਐਸਚਨ ਪੜ੍ਹਨਾ ਔਰ ਇਹਦਾ ਮੇਰੇ ਖਿਆਲ ਤੁਸੀਂ ਆਨਸਰ ਕਰ ਦੇਣਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਦੋ ਚੀਜ਼ਾਂ ਨੇ ਜਿਹੜੀਆਂ ਨੇ ਨਾ ਪੁੱਛੀਆਂ ਨੇ ਤੇ ਉਹਦੇ ਬਾਰੇ ਤੁਸੀਂ ਦੱਸ ਸਕਦੇ। ਤੇ ਦੂਜਾ ਕੁਐਸਚਨ ਇਹ ਹੈ, ਤੁਸੀਂ ਇਹਦਾ ਮੇਰਾ ਖਿਆਲ ਹੈ ਕਿ ਰਿਟਨ ਦੇ ਦੇਣਾ ਜਵਾਬ ਉਹ, ਕਿਉਂਕਿ ਕੁਐਸਚਨ ਥੋੜਾ। ਤੇ ਦੂਜਾ ਜਿਹੜਾ ਸਵਾਲ ਹੈ ਉਹ ਹੈ ਇਮਤਿਆਜ਼ ਹੁਸੈਨ। ਇਮਤਿਆਜ਼ ਸਾਹਿਬ ਬੜੇ ਮਸ਼ਹੂਰ ਸਾਡੇ ਖੁਸ਼ਾਬ ਦੇ ਹਿਸਟੋਰੀਅਨ ਨੇ, ਉਹਨਾਂ ਨੇ ਕਿਤਾਬ ਵੀ ਉਹਨਾਂ ਦੀ ਛਪ ਚੁੱਕੀ ਹੈ। ਉਹਨਾਂ ਨੇ ਪੁੱਛਿਆ ਖੁਸ਼ਾਬ ਦੇ ਵਿੱਚ ਅੰਬੀ ਤੇ ਸੂਨ ਵੈਲੀ ਬੁੱਧਿਸਟਾਂ ਦਾ ਹਿੱਸਾ ਰਿਹਾ ਹੈ, ਇਸ ਬਾਰੇ ਕੁਝ ਦੱਸ ਪਾਓ। ਜੀ ਬਿਲਕੁਲ, ਇਮਤਿਆਜ਼ ਸਾਹਿਬ ਨਾਲ ਮੇਰੀ ਮੁਲਾਕਾਤ ਨਹੀਂ ਹੋ ਸਕੀ ਲੇਕਿਨ ਸ਼ਾਇਦ ਕਿਤੇ ਤਾਰਫ ਤੇ ਹੈ ਵੀ ਆਨਲਾਈਨ। ਦੇਖिए ਖੁਸ਼ਾਬ ਦਾ ਜਿਹੜਾ ਇਲਾਕਾ ਹੈ ਸੋਨ ਵੈਲੀ ਦਾ ਉਹਨਾਂ ਨੇ ਪੁੱਛਿਆ। ਬਿਲਕੁਲ ਮੈਂ ਉਸ ਤਰਫ ਹੀ ਆ ਰਿਹਾ ਵਾਂ। ਸੋਨ ਵੈਲੀ ਦੇ ਵਿੱਚ ਬਕਾਇਦਾ ਮੋਨਾਸਟਰੀਜ਼ ਮੌਜੂਦ ਸਨ। ਸੋਨ ਵੈਲੀ ਦੇ ਵਿੱਚ ਬੁੱਧਿਸਟ ਕੈਪੀਟਲ ਸਿਟੀ ਮੌਜੂਦ ਸੀ, ਜਿਹਦੇ 'ਚ ਮੈਂ ਤੇ ਡਾਰ ਸਾਹਿਬ ਦੀ ਨਿਗਰਾਨੀ ਵਿੱਚ ਇੱਕ ਆਰਟੀਕਲ ਵੀ ਲਿਖਿਆ ਹੈ ਕਿ ਇਨ ਸਰਚ ਆਫ ਲੌਸਟ ਬੁੱਧਿਸਟ ਕੈਪੀਟਲ ਆਫ ਸਿੰਗਾਪੁਰਾ। ਉਹ ਜਿਹੜਾ ਸਿੰਗਾਪੁਰਾ ਹੈ ਉਹ ਮੇਰਾ ਖਿਆਲ ਇਹ ਹੈ ਕਿ ਉਹ ਸਾਲਟ ਰੇਂਜ ਵਿੱਚ ਸ਼ਾਮਲ ਹੈ। ਤੇ ਇਹਨਾਂ ਨੂੰ ਪਤਾ ਹੋਏਗਾ ਕਿ ਖੂੜੇ ਦੇ ਵਿੱਚੋਂ ਇੱਕ ਇਨਸਕ੍ਰਿਪਸ਼ਨ ਮਿਲੀ ਸੀ ਤੇ ਉਹ ਪਬਲਿਸ਼ ਵੀ ਹੋਈ ਹੈ। ਮੈਂ ਜ਼ਰੂਰ ਜ਼ਿਕਰ ਕਰਾਂਗਾ ਅਦਨਾਨ ਆਲਮ ਆਵਾਨ ਸਾਹਿਬ ਦਾ। ਉਹ ਬੜੇ ਅੱਛੇ ਆਪਣੀ ਜ਼ਮੀਨ ਨਾਲ ਧਰਤੀ ਨਾਲ ਜੁੜੇ ਹੋਏ ਬੰਦੇ ਨੇ ਤੇ ਵਕਤਨ ਫਕਤਨ ਉਹ ਚੀਜ਼ਾਂ ਲਾਉਂਦੇ ਰਹਿੰਦੇ ਨੇ। ਤੇ ਬਾਕਾਇਦਾ ਉਸ ਦੌਰ ਦੀ ਇਨਸਕ੍ਰਿਪਸ਼ਨ ਮਿਲੀ ਹੈ ਜਿੱਥੇ ਹਾਲਾਂਕਿ ਉਹ ਸਿਕਸ ਸੈਂਚੁਰੀ ਦੀ ਹੈ ਲੇਕਿਨ ਉਹਦੇ ਵਿੱਚ ਲਿਖਿਆ ਗਿਆ ਵੇ ਕਿ ਉੱਥੇ ਪ੍ਰੋਪਰ ਮੋਨਾਸਟਰੀ ਬਣਾਈ ਗਈ ਸੀ। ਕਿਉਂਕਿ ਅਗਰ ਅਸੀਂ ਇਸ ਰੂਟ ਨੂੰ ਵੇਖੀਏ ਤੇ ਰੂਟ ਬੜਾ ਇੰਪੋਰਟੈਂਟ ਹੈ ਜਿਹੜਾ ਉੱਥੇ ਹੋ ਕੇ ਗੁਜ਼ਰਦਾ ਹੈ।
ਤੇ ਮੇਰਾ ਆਪਣਾ ਜ਼ਾਤੀ ਖਿਆਲ ਇਹ ਆ ਕਿ ਉਸ ਖੁਸ਼ਾਬ ਦੇ ਗਿਰਦੋ ਨਵਾਹ ਦੇ ਵਿੱਚ ਖੁਸ਼ਾਬ ਦੀ ਤੇ ਬੜੀ ਹਿਸਟਰੀ ਰਹੀ ਹੈ ਤੇ ਬੜੀ ਮਿੱਠੇ ਪਾਣੀ ਦੀ ਵਜ੍ਹਾ ਤੋਂ ਬੜਾ ਮਸ਼ਹੂਰ ਰਿਹਾ ਹੈ, ਹਜੇ ਵੀ ਮਸ਼ਹੂਰ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਖੁਸ਼ਾਬ ਵਰਗਾ ਜਿਹੜਾ ਇਲਾਕਾ ਹੈ ਉਹ ਮਹਿਰੂਮ ਰਹਿ ਗਿਆ ਹੋਵੇ? ਇਹ ਹੋ ਹੀ ਨਹੀਂ ਸਕਦਾ। ਸਾਨੂੰ ਲੱਭਣ ਦੀ ਜ਼ਰੂਰਤ ਹੈ ਤੇ ਤਾਰੀਖ ਉੱਤੇ ਮੌਜੂਦ ਹੈ, ਆਰਕੀਓਲੋਜੀਕਲ ਐਵੀਡੈਂਸਿਸ ਮੌਜੂਦ ਨੇ ਤੇ ਬਾਕਾਇਦਾ ਇਨਸਕ੍ਰਿਪਸ਼ਨ ਮੌਜੂਦ ਨੇ ਕਿ ਉਸ ਇਲਾਕੇ ਦੇ ਵਿੱਚ ਮੋਨੈਸਟਰੀਜ਼ ਆਬਾਦ ਸਨ ਤੇ ਸਟੂਪਾ ਵੀ ਆਬਾਦ ਸਨ। ਜੀ ਸਰ, ਕੁਐਸਚਨ ਬਸ ਅਸੀਂ ਹੁਣ ਲਾਸਟ ਲਾਂਗੇ, ਲੇਕਿਨ ਸਾਡੇ ਨਾਲ ਕੁਝ ਜਿਹੜੇ ਹੈ ਨੇ ਤੁਹਾਡੇ ਸੀਨੀਅਰ ਦੋਸਤ ਮੁਹੰਮਦ ਹਸਨ ਸਾਹਿਬ ਆਏ ਨੇ, ਸਾਡੇ ਸੀਨੀਅਰ ਆਰਕੀਓਲੋਜਿਸਟ ਨੇ, ਔਰ ਡਾਕਟਰ ਗਫੂਰ ਲੋਨ ਸਾਹਿਬ ਵੀ ਮੌਜੂਦ ਨੇ, ਉਹ ਵੇਖ ਰਹੇ ਨੇ ਸਾਨੂੰ। ਤੇ ਸਰ ਇੱਕ ਆਖਰੀ ਸਵਾਲ ਹੋਏਗਾ, ਸਵਾਲ ਕਿਉਂਕਿ ਸਾਡੇ ਇੱਥੇ ਤੁਹਾਡੇ ਇਸ ਲੈਕਚਰ ਦੇ ਥੱਲੇ ਫੇਸਬੁੱਕ ਤੇ ਲਿਖੇ ਨੇ, ਤੁਸੀਂ ਉਹਨਾਂ ਨੂੰ ਆਨਸਰ ਕਰ ਸਕਦੇ ਅਗਰ ਤੁਸੀਂ ਚਾਹੋ ਜਾਂ ਟਾਈਮ ਮਿਲੇ ਤੇ। ਇਹਦੇ ਸਾਰੇ ਜਿਹੜੇ ਸਾਡੇ ਨਾਲ ਕੁਐਸਚਨ ਇਹ ਹੈ ਕਿ ਜਿਹੜੇ ਚਾਈਨੀਜ਼ ਬੁੱਧਿਸਟ ਸਕਾਲਰ ਨੇ, ਕਿ ਉਹਨਾਂ ਦਾ ਇੰਟਰਸਟ ਹੈ ਪੰਜਾਬ ਦੀਆਂ ਸਾਈਟਸ ਦੇ ਵਿੱਚ? ਤੁਹਾਡੀ ਕੋਈ ਆਪਸ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਚੱਲ ਰਿਹਾ ਜਾਂ ਇਨ ਫਿਊਚਰ ਤੁਸੀਂ ਇਧਰ ਨੂੰ ਜਾਣਾ ਚਾਹੋ? ਚਾਈਨੀਜ਼ ਦੇ ਨਾਲ, ਸੌਰੀ, ਚਾਈਨੀਜ਼ ਜਿਹੜੇ ਸਕਾਲਰ ਨੇ ਬੁੱਧਿਸਟ, ਚਾਈਨੀਜ਼ ਜਾਂ ਕੋਰੀਅਨ, ਲਾਈਕ ਜਿਸ ਤਰ੍ਹਾਂ ਤਾਰੜ ਸਾਹਿਬ ਕਰ ਰਹੇ ਨੇ, ਨਦੀਮ ਉਮਰ ਤਾਰੜ ਸਾਹਿਬ ਕੰਮ ਕਰ ਰਹੇ ਨੇ ਉਹ ਪੰਜਾਬ ਦੇ ਹਵਾਲੇ ਨਾਲ। ਔਰ ਨਦੀਮ ਉਮਰ ਤਾਰੜ ਸਾਹਿਬ ਦਾ ਇੱਕ ਲੰਮਾ ਕਮੈਂਟ ਹੈ, ਉਹ ਤੁਸੀਂ ਮੇਰੇ ਖਿਆਲ ਉਹਨੂੰ ਆਨਸਰ ਕਰ ਸਕਦੇ ਆ। ਉਹਨਾਂ ਨੇ ਪੰਜਾਬ ਦੇ ਨੂੰ ਕਿਹਾ ਕਿ 3 ਸੈਂਚਰੀ ਦਾ ਜਿਹੜਾ ਪੰਜਾਬ ਹੈ ਉਹਨੂੰ ਤੁਸੀਂ ਲੈ ਕੇ ਚੱਲ ਰਹੇ ਹੋ, ਜਾਂ ਜਿਹੜਾ ਪੰਜਾਬ ਟੈਕਸਲਾ ਤੋਂ ਲੈ ਕੇ ਤੇ ਸਿੰਧ ਤੱਕ ਜਾ ਰਿਹਾ ਉਹਨੂੰ ਲੈ ਕੇ ਜਾ ਰਹੇ ਹੋ। ਤੇ ਉਹਨਾਂ ਨੂੰ ਲੱਗਾ ਕਿ ਸ਼ਾਇਦ ਨੈਸ਼ਨਲਿਜ਼ਮ ਕਿਤੇ ਜਾ ਕੇ ਹੈਰੀਟੇਜ ਵਾਸਤੇ ਮਸਲਾ ਬਣ ਸਕਦਾ। ਤੁਸੀਂ ਬਿਹਤਰ ਸਮਝ ਸਕਦੇ ਹੋ ਮੇਰੇ ਖਿਆਲ ਸਾਡੇ ਤੁਹਾਡੇ ਨਾਲ ਜ਼ਿਆਦਾ ਰਿਲੇਟਡ। ਤੇ ਸਰ ਇਸ ਤਰ੍ਹਾਂ ਜਿਹੜੇ ਬਾਹਰ ਬੁੱਧਿਸਟ ਕੰਟਰੀਜ਼ ਨੇ, ਲਾਈਕ ਚਾਈਨਾ ਹੈ ਜਾਂ ਕੋਰੀਆ, ਉਹਨਾਂ ਦਾ ਪੰਜਾਬ ਦੇ ਹਵਾਲੇ ਨਾਲ ਕੋਈ ਇੰਟਰਸਟ ਜਾਂ ਉਹਨਾਂ ਨੇ ਕੋਈ ਕੰਮ ਕਰਿਆ ਜਾਂ ਕਰਨਾ ਚਾਹ ਰਹੇ ਨੇ ਤੁਹਾਡੇ ਨਾਲ? ਮੈਂ ਤੁਸੀਂ ਸਭ ਦੇ ਨਾਮ ਲੈ ਨੇ, ਬੜੇ ਮੇਰੇ ਸੀਨੀਅਰ ਨੇ, ਟੀਚਰ ਨੇ, ਬੜੀ ਉਹਨਾਂ ਦਾ ਕੰਮ ਹੈ ਫੀਲਡ ਦੇ ਵਿੱਚ, ਤੇ ਅਸੀਂ ਤੇ ਉਹਨਾਂ ਦੀ ਸੈਕੰਡ ਜਨਰੇਸ਼ਨ ਹੈ ਜਿਹੜੇ ਉਸ ਚੀਜ਼ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ। ਮੇਨ ਰਹਿਨੁਮਾਈ ਸਾਨੂੰ ਇਹਨਾਂ ਲੋਕਾਂ ਕੋਲ ਹੀ, ਇਹਨਾਂ ਉਸਤਾਦਾਂ ਮਿਹਰਬਾਨਾਂ ਕੋਲ ਮਿਲਦੀ ਹੈ। ਮੇਰਾ ਇਹ ਖਿਆਲ ਹੈ ਕਿ ਅਸੀਂ ਸਾਰੇ ਇੱਕ ਅੱਛੇ ਤੇ ਕੰਬਾਈਨ ਨੈਸ਼ਨਲ ਕਾਜ਼ ਵਾਸਤੇ ਕੰਮ ਕਰ ਰਹੇ ਹਾਂ, ਤੇ ਮੇਰਾ ਖਿਆਲ ਹੈ ਕਿ ਸਾਨੂੰ ਮਿਲ ਬੈਠ ਕੇ ਚੀਜ਼ਾਂ ਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਆਪਣੀ એનર્ਜੀ ਇਕੱਠੇ ਕਰਕੇ ਅਸੀਂ ਇੱਕ ਐਸਾ ਕਹਿ ਲਓ ਕਿ ਫੋਰਮ ਬਣਾ ਲਈਏ ਜਾਂ ਬਣਿਆ ਹੋਇਆ ਜਿਸ ਤਰ੍ਹਾਂ ਵੀ ਹੈ ਕਿ ਅਸੀਂ ਆਪਣੇ ਜਿਹੜਾ ਅੱਛਾ ਕਾਜ਼ ਹੈ ਉਹਨੂੰ ਅੱਗੇ ਲੈ ਕੇ ਆਈਏ, ਤੇ ਕੋਈ ਬ੍ਰੈਕਟ ਜਿਹੜੀ ਵਿੱਚ ਆਈ ਹੈ ਜਾਂ ਬੈਰੀਅਰ ਉਹਨੂੰ ਖਤਮ ਕਰਕੇ ਤੇ ਅਸੀਂ ਲੋਕਾਂ ਨੂੰ ਦਾਵਤ ਦਈਏ ਕਿ ਚਾਹੇ ਉਹ ਚਾਈਨੀਜ਼ ਨੇ, ਚਾਹੇ ਕੋਰੀਅਨ ਨੇ, ਚਾਹੇ ਕਿਸੇ ਵੀ ਦੁਨੀਆ ਦੇ ਹਿੱਸੇ ਦਾ ਤਾਲੁਕ ਰੱਖਦੇ ਨੇ। ਮੇਰਾ ਖਿਆਲ ਹੈ ਕਿ ਬੁੱਧਿਜ਼ਮ ਹੁਣ ਇੰਟਰਨੈਸ਼ਨਲ ਰਿਲੀਜਨ ਹੈ, ਉਹਨੂੰ ਤੁਸੀਂ ਕਿਸੇ ਉਹਨਾਂ ਨਾਲ ਤੇ ਅਸੀਂ ਸਪੈਸੀਫਾਈ ਨਹੀਂ ਕਰ ਸਕਦੇ। ਅਸੀਂ ਪੂਰੀ ਦੁਨੀਆ ਵਾਸਤੇ ਦਰਵਾਜ਼ੇ ਖੋਲ ਸਕਨੇ ਆ, ਤੇ ਅਸੀਂ ਸਨ ਆਫ ਦਾ ਸੋਇਲ ਹੋਣ ਦੇ ਨਾਤੇ ਉਹਨਾਂ ਨੂੰ ਬਿਹਤਰ ਪ੍ਰੈਜੈਂਟੇਸ਼ਨ ਦੇ ਸਕਨੇ ਆ। ਸਾਨੂੰ ਮਿਲ ਬੈਠ ਕੇ ਆਪਣੇ ਖਿਆਲਾਤ ਨੂੰ ਇੱਕ ਅੱਛੀ ਜਾਮਿਆ ਸ਼ਕਲ ਦੇਣੀ ਚਾਹੀਦੀ ਹੈ, ਤੇ ਇੱਕ ਦੂਸਰੇ ਦੀ ਗਲਤੀਆਂ ਕੋਤਾਹੀਆਂ ਨੂੰ ਵੀ ਮਾਫ ਕਰਦੇ ਹੋਏ ਅੱਛੇ ਤਰੀਕੇ ਦੀ ਤਰਫ ਜਾਣਾ ਚਾਹੀਦਾ ਹੈ, ਤੇ ਹਮੇਸ਼ਾ ਸਾਨੂੰ ਓਪਨ ਹੋਣਾ ਚਾਹੀਦਾ ਹੈ। ਚਾਈਨੀਜ਼ ਟਰੈਵਲਰ ਜ਼ਾਹਰ ਆਏ ਸਨ, ਉਹਨਾਂ ਨੇ ਇਸ ਖਿੱਤੇ ਦੇ ਬਾਰੇ ਲਿਖਿਆ ਹੈ ਕਿ ਕਿੰਨੇ लिए ਤੇ ਜਾਂ ਕਿਸ ਫਾਸਲੇ ਤੇ ਕਿੰਨੇ ਮੋਨੈਸਟਰੀ ਸਨ, ਉਹ ਫਾਯਾਨ ਹੋਵੇ ਜਾਂ ਹਿਊਸਾਂਗ ਹੋਵੇ, ਇਹ ਸਾਰੇ ਸਾਨੂੰ ਦੱਸਦੇ ਨੇ ਕਿ ਇੱਥੇ ਪੰਜਾਬ ਦੇ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਆਬਾਦਕਾਰੀਆਂ ਮੌਜੂਦ ਸਨ। ਤੇ ਬਾਅਦ ਦੇ ਵਿੱਚ ਸਾਨੂੰ ਪਤਾ ਚੱਲਦਾ ਹੈ ਕਿ ਜਦੋਂ ਕੋਰੀਆ ਦੇ ਵਿੱਚ ਬੁੱਧ ਮਤ ਦਾ ਆਗਾਜ਼ ਹੋਇਆ ਹੈ ਤੇ ਸਾਡੇ ਜਿਹੜੇ ਇੱਥੇ ਇਸ ਇਲਾਕੇ ਵਿੱਚ ਕਿਹੜਾ ਮੌਂਕ ਆਇਆ ਸੀ, ਤੇ ਫਿਰ ਉਹ ਇੱਥੋਂ ਦਾ ਜਿਹੜਾ ਹੈ ਕਿ ਉਹ ਤਾਲੀਮਾਤ ਲੈ ਕੇ ਜਾਂ ਇਨਫਲੂਐਂਸ ਲੈ ਕੇ ਗਿਆ ਵੇ। ਤੇ ਮੈਂ ਸਮਝਦਾ ਵਾਂ ਕਿ ਬੁੱਧਿਸਟ ਆਰਟ ਨੂੰ ਮੈਂ ਪੜ੍ਹਿਆ ਹੋਇਆ ਹੈ, ਤੇ ਬੁੱਧਿਸਟ ਆਰਟ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਕਿ ਜਿਹੜੀਆਂ ਪਾਕਿਸਤਾਨ ਤੋਂ ਜਾਂ ਪੰਜਾਬ ਤੋਂ ਜਾਂ ਦੂਸਰੇ ਇਲਾਕਿਆਂ ਤੋਂ ਇਹ ਹਾਈਲਾਈਟ ਹੋਈਆਂ ਨੇ, ਉਹ ਲੋਕ ਉੱਥੇ ਲੈ ਕੇ ਗਏ ਨੇ। ਈਵਨ ਕਿ ਅੱਜ ਕੱਲ੍ਹ ਜਿਹੜਾ ਉੱਥੇ ਤਾਵੀਜ਼ ਪਹਿਨਦੇ ਨੇ ਜਿਹਦੇ 'ਚ ਅੰਦਰ ਬੁੱਧਾ ਹੈ, ਤੇ ਇੱਕ ਤਰਫ ਬੁੱਧਾ ਹੈ ਤੇ ਇੱਕ ਤਰਫ ਬੁੱਧਿਸਤਵਾ ਹੈ, ਉਹ ਸਾਡੇ ਇੱਥੇ ਸ਼ੁਰੂ ਹੋਇਆ ਸੀ ਪਹਿਲੇ। ਉਹ ਪਹਿਲੇ ਜਿਹੜਾ ਤਾਵੀਜ਼ ਸੀ ਉਹ ਸਾਡੇ ਇੱਥੇ ਲੋਕ ਪਹਿਨਦੇ ਸਨ। ਅੱਜ ਵੀ ਅਸੀਂ ਤਾਵੀਜ਼ ਪਾਉਂਦੇ ਹਾਂ, ਬੁੱਧਿਸਟ ਲੋਕ ਵੀ ਤਾਵੀਜ਼ ਪਾਉਂਦੇ ਸਨ ਜਾਂ ਆਪਣੇ ਕੋਲ ਸ਼ਰਾਈਨਸ ਰੱਖਦੇ ਸਨ। ਉਹ ਜਿਹੜਾ ਕੰਸੈਪਟ ਆਫ ਪੋਰਟੇਬਲ ਸ਼ਰਾਈਨ ਹੈ ਵਿਚ ਇਜ਼ ਐਕਚੁਅਲੀ ਮੇਰਾ ਉਹ ਪੀਰੀਅਡ ਮੇਰਾ ਉਹ ਹੈ ਵੀ PhD ਦਾ ਥੀਸਿਸ ਵੀ ਹੈ, ਤੇ ਮੈਂ ਉਹ ਤੇ ਪ੍ਰੂਵ ਕੀਤਾ ਹੈ ਕਿ ਬੁੱਧਿਸਟ ਮਾਈਥੋਲੋਜੀ, ਬੁੱਧਿਸਟ ਫਿਲਾਸਫੀ ਤੇ ਬੁੱਧਿਸਟ ਜਿਹੜੀ ਆਈਕੋਨੋਗ੍ਰਾਫੀ ਹੈ ਉਹਨੂੰ ਦੁਨੀਆ ਦੇ ਦੂਸਰੇ ਖਿੱਤਿਆਂ 'ਚ ਲੈ ਕੇ ਜਾਣ ਵਾਸਤੇ ਜਿਹੜਾ ਬੁੱਧਿਸਟ ਆਰਟ ਪੰਜਾਬ ਦਾ, ਕਸ਼ਮੀਰ ਦਾ ਤੇ ਗੰਦਾਰਾ ਸੀ, ਉਹਨੇ ਬੜਾ ਵੱਡਾ ਰੋਲ ਪਲੇ ਕੀਤਾ ਹੈ। ਮੈਂ ਸ਼ੁਕਰਗੁਜ਼ਾਰ ਹਾਂ ਨਾ ਸਭ ਦੋਸਤਾਂ ਦਾ ਕਿ ਉਹ ਆਏ ਨੇ, ਹਸਨ ਸਾਹਿਬ ਦਾ, ਤਾਰੜ ਸਾਹਿਬ ਦਾ, ਅਬਦੁਲ ਗਫੂਰ ਲੋਨ ਸਾਹਿਬ ਦਾ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈ,
मैं उन्होंने बहुत शुक्रिया गुजार करना। मेरा ख्याल है कोई कनैक्टिविटी का इशू चल रहा है, तो मैं सब दोस्तों भरावां का शुक्रिया अदा भी करांगा। तारड़ साहब का भी गल हुई कि असीं किहड़े पंजाब की गल कर रहे हैं, तो वो टैक्सला सर या टैक्सला तो परे सिर्फ तिकरा जाता सी, जिहड़ा कि डार साहब ने भी अपनी किताब च मैंशन किया है कि असी जिहड़ी पंजाब की बाउंड्रीज है वो कित्थों तक लैके जा सकने या किस तक उत्थे सन। तो बहरहाल बहुत शुक्रिया सब दोस्तों का। मैं सिर्फ इंतजार कर रहा वहाँ कि डॉक्टर साहब जरा ऑनलाइन आ जान तो फिर फॉर्मल तरीके कंक्लूड कर सकां। सॉरी फॉर द इनकन्वीनियंस। थैंक यू।
जी, रियली वेरी सॉरी डेफिनेटली थोड़ी जी ਜਿਹੜਾ ਸਾਡਾ ਉਹ ਸਵਾਲ ਸੀ ਉਹ ਮੇਰਾ ਖਿਆਲ ਹੈ ਕਿ ਆਡੀਅנס ਤੱਕ ਪਹੁੰਚ ਗਿਆ ਹੋਵੇਗਾ ਅਦਰਵਾਈਜ਼ ਜਿਹੜਾ ਹੈ ਉਸ ਉਹਦੇ ਤੇ ਤੁਸੀਂ ਕੋਈ ਗੱਲ ਕਰਨਾ ਚਾਹੋ ਪ੍ਰੋਗਰਾਮ ਦਾ ਸਾਡਾ ਵੇਲਾ ਮੁੱਕ ਗਿਆ ਹੁਣ ਆਖਰ ਤੇ ਤੁਹਾਡੀ ਅਸੀਂ ਗੱਲਬਾਤ ਜਲੀਏ ਤੁਸੀਂ ਜ਼ਿਕਰ ਕਰਨਾ ਚਾਹੋ ਡਾਕਟਰ ਸਾਹਿਬ ਤੁਸੀਂ ਮੈਨੂੰ ਸੁਣ ਪਾ ਰਹੇ ਹੋ जी आई कैन हेयर यू लाउड एंड क्लियर सर ਥੈਂਕ ਯੂ ਮੈਂ ਉਹਨਾਂ ਦਾ ਜਵਾਬ ਦੇ ਰਿਹਾ ਸਾਂ ਤਾਰੜ ਸਾਹਿਬ ਦਾ ਮੈਂ ਉਹ ਸਵਾਲ ਵੀ ਪੜ੍ਹਿਆ ਹੈ ਉਹਨਾਂ ਦਾ ਜ਼ਾਹਰ ਪੁਆਇੰਟ ਬਿਲਕੁਲ ਠੀਕ ਹੈ ਕਿ ਪੰਜਾਬ ਦੀ ਜਿਹੜੀ ਇਸਤਲਾਹ ਹੈ ਉਹ ਤਾਂ ਜ਼ਾਹਰ ਹੈ ਬੜੀ ਰੀਸੈਂਟ ਹੈ ਲੇਕਿਨ ਐਂਸ਼ੀਅੰਟ ਦੌਰ ਤੇ ਜਿਹੜਾ ਪੰਜਾਬ ਹੈ ਉਹ ਆਫ ਕੋਰਸ ਟੈਕਸਲਾ ਤੋਂ ਲੈ ਕੇ ਆਨਵਰਡ ਸਿੰਧ ਤੱਕ ਜਾ ਰਿਹਾ ਤੇ ਡਾਰ ਸਾਹਿਬ ਦੀ ਕਿਤਾਬ ਵੀ ਇਹੋ ਸ਼ੋ ਕਰਦੀ ਹੈ ਤੇ ਮੇਰਾ ਜਿਹੜਾ ਕੰਸਰਨ ਹੈ ਜ਼ਾਹਰ ਹੈ ਉਹ ਸਭ ਜਗ੍ਹਾ ਨੂੰ ਹੀ ਐਕਸਪਲੋਰ ਕਰਨਾ ਹੈ ਆਫ ਕੋਰਸ ਸਿੰਧ ਦੇ ਵਿੱਚ ਸਾਨੂੰ ਪਤਾ ਹੈ ਕਿ ਮੋਹਨਜੋਦਾੜੋ ਦੇ ਉੱਪਰ ਸਟੂਪਾ ਬਣਿਆ ਹੋਇਆ ਹੈ ਲੇਕਿਨ ਪੰਜਾਬ ਦੇ ਵਿੱਚ ਸ਼ਾਇਦ ਇਹ ਚੀਜ਼ਾਂ ਥੋੜੀਆਂ ਰਹਿ ਗਈਆਂ ਨੇ ਤੇ ਮੇਰਾ ਖਿਆਲ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਹਾਈਲਾਈਟ ਕਰ ਸਕਦੇ ਹਾਂ ਆਫ ਕੋਰਸ ਉੱਥੇ ਵੀ ਬ੍ਰਿਕਸ ਇਸਤੇਮਾਲ ਹੋਈਆਂ ਨੇ ਇੱਥੇ ਵੀ ਬ੍ਰਿਕਸ ਇਸਤੇਮਾਲ ਹੋਈਆਂ ਨੇ ਲੇਕਿਨ ਬਹੁਤ ਸਾਰੀਆਂ ਬਾਤਕਾਰੀਆਂ ਐਸੀਆਂ ਨੇ ਜਿਹੜੀਆਂ ਅਗਰ ਇੰਡਸ ਵੈਲੀ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਉਹ ਦੁਬਾਰਾ ਸਾਨੂੰ ਉਹ ਆਬਾਦਕਾਰੀਆਂ ਉਸ ਜਗ੍ਹਾ ਤੇ ਨਹੀਂ ਮਿਲਦੀਆਂ ਇੰਡਸ ਵੈਲੀ ਦੀ ਜਿਹੜੀ ਸਾਈਟਸ ਨੇ ਉਹ ਮੈਜੋਰਟੀ ਸਿੰਗਲ ਪੀਰੀਅਡ ਸਾਈਟਸ ਨੇ ਮੇਰੇ ਟੀਚਰ ਬੈਠੇ ਨੇ ਐਸਐਸ ਸਾਹਿਬ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਨੇ ਇਸ ਹਵਾਲੇ ਨਾਲ ਤੇ ਮੇਰਾ ਖਿਆਲ ਹੈ ਕਿ ਇੱਕ ਲੰਬੀ ਬ੍ਰੇਕ ਤੋਂ ਬਾਅਦ ਜਦੋਂ ਨਵੀਂ ਸੈਟਲਮੈਂਟ ਸਟਾਰਟ ਹੋਈਆਂ ਨੇ ਤੇ ਉਹ ਇਹਨਾਂ ਨੇ ਇਸ ਸੈਟਲਮੈਂਟ ਦੀ ਸ਼ਕਲ 'ਚ ਇਖਤਿਆਰ ਹੋਈਆਂ ਨੇ ਜਿਹੜੀਆਂ ਕਿ ਅਵੇ ਫਰੋਮ ਬੁੱਧਿਸਟ ਸੈਟਲਮੈਂਟ ਜਾਂ ਅਵੇ ਫਰੋਮ ਇੰਡਸ ਵੈਲੀ ਸੈਟਲਮੈਂਟਸ ਸਾਨੂੰ ਇਹ ਮੇਰਾ ਆਪਣਾ ਜ਼ਾਤੀ ਖਿਆਲ ਹੈ ਜੀ ਔਰ ਮੇਰਾ ਖਿਆਲ ਹੈ ਡਾਕਟਰ ਸਾਹਿਬ ਕਿ ਜਦੋਂ ਜਿਹੜੀਆਂ ਬਾਉਂਡਰੀਜ਼ ਐਗਜ਼ਿਸਟ ਕਰਦੀਆਂ ਨੇ ਜਿਹੜੇ ਸਾਡੇ ਨਵੇਂ ਸੁਣਨ ਵਾਲੇ ਨੇ ਜਾਂ ਨਵੇਂ ਸਟੂਡੈਂਟ ਹੁਣ ਇੱਧਰ ਆ ਰਹੇ ਨੇ ਉਹ ਜਿਹੜਾ ਐਂਸ਼ੀਅੰਟ ਉਹਨਾਂ ਦਾ ਇੱਕ ਪੱਖ ਹੈ ਉਹ ਤੇ ਮੇਰੇ ਖਿਆਲ ਉਹ ਪੜ੍ਹ ਲੈਣਗੇ ਲੇਕਿਨ ਜਿਹੜਾ ਮੌਜੂਦਾ ਹੈ ਉਹਦੇ ਤੋਂ ਹੀ ਸ਼ੁਰੂ ਕਰ ਸਕਦੇ ਨੇ ਮੇਰਾ ਖਿਆਲ ਉਹਨਾਂ ਨੂੰ ਸਮਝਾਉਣਾ ਸ਼ਾਇਦ ਆਸਾਨ ਵੀ ਹੋ ਜਾਂਦਾ ਤੇ ਸਰ ਅਸੀਂ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਜਨਾਬ ਦੇ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਅੱਜ ਟਾਈਮ ਕੱਢਿਆ ਤੁਹਾਡੀ ਮਸਰੂਫੀਅਤ ਦਾਇਰੇ ਮੈਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਹੁੰਦੀ ਡਿਪਾਰਟਮੈਂਟਲ ਵੀ ਔਰ ਐਕਸਟਰਾ ਵੀ ਤੁਸੀਂ ਕੰਮ ਕਰ ਰਹੇ ਦੇ ਨਾਲ ਨਾਲ ਤੁਸੀਂ ਖੁਦਾਈਆਂ ਵੀ ਸ਼ੁਰੂ ਕਰ ਦਿੰਦੇ ਅੱਜ ਕੱਲ ਤੇ ਸ਼ਾਇਦ ਸੀਜ਼ਨ ਵੀ ਹੁਣ ਸ਼ੁਰੂ ਹੋਣ ਵਾਲਾ ਹੈ ਜਾਂ ਥੋੜਾ ਮੌਸਮ ਦੇ ਵਿੱਚ ਤੁਸੀਂ ਸ਼ੁਰੂ ਕਰ ਦਿੰਦੇ ਤੇ ਸਰ ਬਹੁਤ ਬਹੁਤ ਸ਼ੁਕਰੀਆ ਅਸੀਂ ਤੁਹਾਨੂੰ ਸਰ ਇੱਥੇ ਆਉਣ ਦਾ ਸੱਦਾ ਦਿੰਦੇ ਰਹਾਂਗੇ ਜਦੋਂ ਤੁਹਾਡੇ ਕੋਲ ਟਾਈਮ ਹੋਏ ਤੇ ਸਰ ਜੀ ਸਦਕੇ ਤੁਸੀਂ ਆਓ ਇੱਥੇ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਸਰ ਤੁਹਾਡਾ ਬਹੁਤ ਸ਼ੁਕਰੀਆ ਸਾਡੇ ਸੁਣਨ ਵਾਲੇ ਦੋਸਤਾਂ ਦਾ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਟਾਈਮ ਕੱਢਿਆ ਹੈ ਇਟਸ ਅ ਗ੍ਰੇਟ ਆਨਰ ਟੂ ਬੀ ਹੇਅਰ थैंक यू वेरी मच जब बुलाएंगे बहुत शुक्रिया थैंक यू सर बहुत शुक्रिया बस ਤੁਸੀਂ ਸਰ ਫੇਸਬੁੱਕ ਤੇ ਇੱਕ ਦਫਾ ਦੋਸਤਾਂ ਦੇ ਕਮੈਂਟਸ ਵੇਖ ਲੈਣਾ ਅਗਰ ਤੁਸੀਂ ਉਹਨਾਂ ਨੂੰ ਕਰਨਾ ਚਾਹੋ ਆਨਸਰ जी श्योर मैं करता हूं थैंक यू ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹੜੇ ਸਾਡੇ ਨਾਲ ਇਸ ਬਹੁਤ ਹੀ ਅਹਿਮ ਔਰ ਵੱਡੀ ਬੈਠਕ ਦੇ ਵਿੱਚ ਜੁੜੇ ਹੋਏ ਸਨ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਹੁਣ ਜਿਹੜਾ ਹੈ ਨੈਕਸਟ ਲੈਕਚਰ ਦਾ ਅਸੀਂ ਆਉਣ ਵਾਲੇ ਜਿਹੜਾ ਸਾਡਾ ਗੱਲਬਾਤ ਹੋਏਗੀ ਉਹਦਾ ਕੁਝ ਦਿਨਾਂ ਦੇ ਅੰਦਰ ਅਸੀਂ ਪੋਸਟਰ ਅਪਲੋਡ ਕਰ ਦਿਆਂਗੇ ਬਹੁਤ ਸਾਰੇ ਦੋਸਤਾਂ ਨੇ ਕਿਉਂਕਿ ਅਸੀਂ ਬਹੁਤ ਦੇਰ ਬਾਅਦ ਦੁਬਾਰਾ ਫਿਰ ਬ੍ਰੇਕ ਤੋਂ ਬਾਅਦ ਆਏ ਹਾਂ ਕਿਉਂਕਿ ਬਹੁਤ ਹੈਕਟਿਕ ਹੋ ਜਾਂਦਾ ਹੈ ਕੰਮ ਕਰਨਾ ਔਰ ਇਹਦੇ ਨਾਲ ਨਾਲ ਦੋਸਤ ਜਿਹੜੇ ਸਾਡੇ ਸੀਨੀਅਰ ਦੋਸਤ ਨੇ ਉਹਨਾਂ ਦੇ ਕੋਲ ਟਾਈਮ ਜਿਹੜਾ ਹੈ ਉਹਨਾਂ ਦਾ ਲੈਣਾ ਬੜਾ ਮੁਸ਼ਕਲ ਕੰਮ ਹੁੰਦਾ ਹੈ ਕਿਉਂਕਿ ਬਹੁਤ ਸਾਰੀ ਇਹਨਾਂ ਦੀਆਂ ਆਪਣੀਆਂ ਮਸਰੂਫੀਅਤ ਹੁੰਦੀਆਂ ਨੇ ਉਹਦੇ ਵਿੱਚ ਉਹਨਾਂ ਦਾ ਟਾਈਮ ਕੱਢਣਾ ਵੀ ਖਾਸਾ ਮੁਸ਼ਕਲ ਹੁੰਦਾ ਹੈ ਇਸ ਵਾਸਤੇ ਅਸੀਂ ਥੋੜਾ ਟਾਈਮ ਲੈਂਦੇ ਹਾਂ ਕਿ ਜਦੋਂ ਅਸੀਂ ਇੱਕ ਲਾਈਨ ਅਪ ਕਰ ਲਈਏ ਸਭ ਨੂੰ ਜਾਂ ਅਸੀਂ ਇੱਕ ਇਕੱਠਾ ਉਹਨਾਂ ਕੋਲ ਟਾਈਮ ਲੈ ਲਈਏ ਤੇ ਫਿਰ ਦੋਸਤਾਂ ਦੀ ਖਿਦਮਤ ਚ ਹਾਜ਼ਰ ਹੋਈਏ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਪੰਜਾਬੀ ਪਿਆਰਿਆਂ ਨੂੰ ਤੇ ਤਾਰੀਖਦਾਨਾਂ ਨੂੰ ਚੜ੍ਹਦੇ ਲੈਂਦੇ ਪੰਜਾਬ ਵਾਲਿਆਂ ਨੂੰ ਤੇ ਦੁਨੀਆ ਭਰ ਦੇ ਸਾਰੇ ਜਿਹੜੇ ਲੋਕ ਅੱਜ ਸਾਡੇ ਨਾਲ ਨੇ ਬਹੁਤ ਬਹੁਤ ਸ਼ੁਕਰੀਆ ਮਿਲਦੇ ਅਗਲੇ ਪ੍ਰੋਗਰਾਮ ਦੇ ਨਾਲ